ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਵਾਰਜ਼ ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਫੇਰ ਸੰਤ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦਾ ਮਿਸ਼ਨ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮः ਤੇ ਹੋਰ ਸਭ ਵੀਰਾਂ ਭੈਣਾਂ ਨੂੰ ਆਦਾਬ ਅਰਜ਼। ਜੀ ਡਾਕਟਰ ਸਾਹਿਬ ਜੀ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ। ਅੱਜ 19 ਫਰਵਰੀ 2026 7 ਫੱਗਣ ਨਾਨਕਸ਼ਾਹੀ ਸੰਮਤ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਪ੍ਰਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਵਰਲਡ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜੋ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਸਮਾਤਵਾਦ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ। ਸਭ ਦੀਆਂ ਨਜ਼ਰਾਂ ਜਾਂ ਅੱਖਾਂ ਵੀ ਤੇ ਕੰਨ ਵੀ ਵਾਸ਼ਿੰਗਟਨ ਡੀਸੀ ਵੱਲ ਲੱਗੇ ਹੋਏ ਸੀ ਕਿ ਬੋਰਡ ਆਫ ਪੀਸ ਜਿਹੜਾ ਪ੍ਰੈਜ਼ੀਡੈਂਟ ਟਰੰਪ ਨੇ 20 ਨੁਕਾਤੀ ਪ੍ਰੋਗਰਾਮ ਜਿਸ ਦੀ ਸ਼ੁਰੂਆਤ ਜ਼ਾਹਰ ਹੈ ਗਾਜ਼ਾ ਪੀਸ ਪਲਾਨ ਦੇ ਨਾਲ ਹੋਈ ਕਿ ਜਿਸ ਗਾਜ਼ਾ ਦੇ ਵਿੱਚ ਲਗਭਗ 2.5 ਸਾਲ ਇਜ਼ਰਾਈਲ ਨੇ ਕਹਿਰ ਵਰਤਾਇਆ 90,000 ਤੋਂ ਜ਼ਿਆਦਾ ਫਲਸਤੀਨੀ ਮਾਰੇ ਹਟੇ ਅਜੇ ਵੀ ਨਹੀਂ। ਅਜੇ ਇਹਨਾਂ ਦਿਨਾਂ 'ਚ ਜਦੋਂ ਦਾ ਸੀਜ਼ਫਾਇਰ ਵੀ ਲਾਗੂ ਹੋਇਆ 700-800 ਤੋਂ ਜ਼ਿਆਦਾ ਲੋਕ ਮਾਰੇ ਗਏ ਨੇ। ਇਸੇ ਦੌਰਾਨ ਈਵਨ ਵੈਸਟ ਬੈਂਕ ਨੂੰ ਵੀ ਪਰਮਾਨੈਂਟਲੀ ਇਜ਼ਰਾਈਲ ਦਾ ਹਿੱਸਾ ਬਣਾਉਣ ਦੇ ਲਈ ਜਿਹੜੇ ਨੇ ਇਸ ਕਿਸਮ ਦੇ ਲੈਜਿਸਲੇਸ਼ਨ ਲਿਆਂਦੇ ਗਏ ਨੇ। ਪਰ ਜਿਸ ਲੈਵਲ ਦੇ ਉੱਤੇ ਕਿਲਿੰਗਸ ਚੱਲ ਰਹੀਆਂ ਸੀ ਪੂਰਾ ਇੱਕ ਪ੍ਰੈਸ਼ਰ ਸੀ ਪ੍ਰੈਜ਼ੀਡੈਂਟ ਟਰੰਪ ਦੇ ਉੱਤੇ ਵੀ ਇੱਕ ਦਬਾਅ ਸੀ ਕਿਉਂਕਿ ਨੈਤਨਯਾਹੂ ਜੋ ਕੁਝ ਕਰ ਰਿਹਾ ਇੱਕ ਵਾਰ ਕ੍ਰਿਮੀਨਲ ਦੇ ਤੌਰ ਤੇ ਉੱਤੇ ਔਰ ਉਹ ਕਦੇ ਵੀ ਇਹ ਨਾ ਕਰ ਸਕਦਾ ਜਾਂ ਕਰੇ ਜੇ ਉਹਨੂੰ ਅਮਰੀਕਾ ਦੀ ਬੈਕਿੰਗ ਨਾ ਹੋਏ। ਸੋ ਇਸ ਮੁੱਦੇ ਦੇ ਉੱਤੇ ਪ੍ਰੈਜ਼ੀਡੈਂਟ ਟਰੰਪ ਨੇ ਕਿਤੇ ਨਾ ਕਿਤੇ ਜਿਹੜਾ ਇੱਕ ਪਲਾਨ ਜਿਹੜੀ ਜਿਸ ਨੂੰ ਗਜ਼ਾ ਪੀਸ ਪਲਾਨ ਦਾ ਨਾਮ ਦਿੱਤਾ ਗਿਆ 20 ਨੁਕਾਤੀ ਪ੍ਰੋਗਰਾਮ ਔਰ ਉਹਦੇ 'ਚ ਹਾਲਾਂ ਕਾਫੀ ਉਸ ਦੇ ਵਿੱਚ ਗ੍ਰੇ ਏਰੀਆ ਪਤਾ ਨਹੀਂ ਹੈ ਵੀ ਇਹ ਗੱਲ ਕਿੱਧਰ ਨੂੰ ਜਾਏਗੀ। ਕਲੀਅਰਲੀ ਉਹਦੇ 'ਚ ਕੋਈ 2 ਸਟੇਟ ਫਾਰਮੂਲਾ ਨਹੀਂ ਹੈ ਕਿ ਫਲਸਤੀਨ ਔਰ ਇਜ਼ਰਾਈਲ ਸਾਈਡ ਬਾਈ ਸਾਈਡ ਐਗਜ਼ਿਸਟ ਕਰਨਗੇ। ਜਿਵੇਂ ਬਿਗਨਿੰਗ ਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਜਿਨ੍ਹਾਂ ਦੀ ਹੁਣ ਪ੍ਰੈਜ਼ੀਡੈਂਸੀ ਨੂੰ 1 ਸਾਲ ਹੋ ਗਿਆ ਉਹਨਾਂ ਨੇ ਗਜ਼ਾ ਦੇ ਮਾਮਲੇ ਦੇ ਵਿੱਚ ਇਸ ਨੂੰ ਇੱਕ ਟੂਰਿਸਟ ਰਿਜ਼ੋਰਟ ਬਣਾਉਣ ਦੀ ਗੱਲ ਕੀਤੀ ਸੀ ਔਰ ਉਹਦੇ 'ਚ ਜ਼ਾਹਰ ਹੈ ਅਜੇ ਵੀ ਜੋ ਕੁਝ ਚੱਲ ਰਿਹਾ ਹੈ ਗੱਲ ਕਿੱਧਰ ਨੂੰ ਜਾਏਗੀ ਵੀ ਡੋਂਟ ਨੋ। ਲੇਕਿਨ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਪ੍ਰੈਜ਼ੀਡੈਂਟ ਟਰੰਪ ਨੇ ਇਵੈਂਚੁਅਲੀ ਇਸਲਾਮਿਕ ਮੁਲਕਾਂ ਨੂੰ ਖਾਸ ਤੌਰ ਦੇ ਉੱਤੇ ਇਸ ਗੱਲ ਦੇ ਲਈ ਤਿਆਰ ਕੀਤਾ ਕਿ ਭਾਈ ਜਿਹੜੇ ਗਜ਼ਾ ਦੇ ਰਹਿਣ ਵਾਲੇ ਨੇ ਉਹਨਾਂ ਨੂੰ ਉੱਥੋਂ ਡਿਸਪਲੇਸ ਨਹੀਂ ਕੀਤਾ ਜਾਏਗਾ ਉਹਦੀ ਰੀਬਿਲਡਿੰਗ ਹੋਏਗੀ। ਲੇਕਿਨ ਹਮਾਸ ਜਿਹੜਾ ਕਿ ਉੱਥੇ ਰੈਜ਼ਿਸਟੈਂਸ ਦੇ ਰਿਹਾ ਜਿਸ ਨੇ ਇਹਦੇ ਬਾਵਜੂਦ ਕਿ 2-2.5 ਸਾਲ 'ਚ ਜਿਹੜਾ ਆਮ ਲੋਕ ਜਿਨ੍ਹਾਂ 'ਚ ਮਾਰੇ ਗਏ ਜਿਹੜੇ 80-90 ਹਜ਼ਾਰ ਤੋਂ ਜ਼ਿਆਦਾ ਨੇ 2/3 ਔਰਤਾਂ ਔਰ ਬੱਚੇ ਨੇ ਔਰ ਹਮਾਸ ਦਾ ਆਪਣੇ ਵੱਲੋਂ ਤਾਂ ਇਹ ਕਿਹਾ ਗਿਆ ਇਹ ਇਜ਼ਰਾਈਲ ਦੀ ਕਾਮਯਾਬੀ ਵੀ ਹੈ ਕਿ ਉਹਨਾਂ ਨੇ ਸਾਰੇ ਹੀ ਜਿਹੜੇ ਉੱਥੋਂ ਕਿਡਨੈਪ ਕੀਤੇ ਹੋਏ 7 ਅਕਤੂਬਰ 2023 ਨੂੰ ਜਿਹੜੇ ਲੋਕ ਸੀ ਉਹ ਸਾਰੇ ਛੁਡਵਾ ਵੀ ਲਏ ਜਿਹੜੇ ਮਰੇ ਸੀ ਉਹਨਾਂ ਦੀਆਂ ਡੈਡ ਬਾਡੀਜ਼ ਵੀ ਲੈ ਲਈਆਂ। ਲੇਕਿਨ ਹਮਾਸ ਬੇਸਿਕਲੀ ਕੋਈ ਉਹਨਾਂ ਦੇ ਕਹਿਣ ਮੁਤਾਬਕ ਤਾਂ ਉਹਨਾਂ ਦਾ ਲੱਕ ਤੋੜ ਦਿੱਤਾ ਹੈ। ਲੇਕਿਨ ਰਿਪੋਰਟਸ ਇਹ ਵੀ ਨੇ ਕਿ ਵੀ ਉਹਨਾਂ ਨੂੰ ਜਿਹੜੀ ਹੈ ਕੋਈ ਰਿਕਰੂਟਮੈਂਟ ਦੀ ਕਮੀ ਨਹੀਂ ਹੈ ਕਿਉਂਕਿ ਜਦੋਂ ਤੱਕ ਕਿਤੇ ਇਨਜਸਟਿਸ ਹੁੰਦਾ ਰਹਿੰਦਾ ਹੈ ਜਿਹੜੇ ਲੋਕ ਸਫਰ ਕਰਦੇ ਨੇ ਜਿਹੜੇ ਜੇ 2/3 ਔਰਤਾਂ ਜਾਂ ਬੱਚੇ ਮਾਰੇ ਗਏ ਤੇ ਜਿਹੜਾ ਸਰਵਾਈਵਰ ਹੈ ਉਹ ਈਜ਼ੀ ਰਿਕਰੂਟ ਹੈ ਕਿ ਭਾਈ ਅਸੀਂ ਰਿਵੈਂਜ ਲੈਣਾ ਹੈ ਜਾਂ ਅਸੀਂ ਬੇਘਰੇ ਹਾਂ ਅਸੀਂ ਵੀ ਹੈਵ ਨਥਿੰਗ ਟੂ ਲੂਜ਼। ਇੱਕ ਸਟੇਜ ਹੁੰਦਾ ਹੈ ਵੀ ਤੁਸੀਂ ਪੁਸ਼ ਟੂ ਦਾ ਵਾਲ ਹੁੰਦੇ ਹੋ ਕੰਧ ਦੇ ਨਾਲ ਲਾਤ ਤੇ ਜਾਂਦੇ ਹੋ ਉਹ ਕਹਿੰਦੇ ਨੇ ਵੀ ਸਾਡਾ ਕੀ ਹੈ ਹੁਣ ਤਾਂ ਅਸੀਂ ਜਿਹੜਾ ਉਹ ਮਰਨਾ ਹੀ ਹੈ।
ਸੋ ਇਸ ਸਭ ਦੇ ਬਾਵਜੂਦ ਜਿਹੜਾ ਇੱਕ ਪਲਾਨ ਤਾਂ ਜ਼ਾਹਰ ਹੈ, ਭਾਵੇਂ ਉਹ ਸੀਜ਼ਫਾਇਰ ਦੀ ਵਾਇਲੇਸ਼ਨ ਹੰਡਰਡਸ ਆਫ ਟਾਈਮ ਇਜ਼ਰਾਈਲ ਨੇ ਇਹਨਾਂ ਦਿਨਾਂ 'ਚ ਕੀਤੀ ਹੈ, ਪਰ ਉਹਦਾ ਦੂਸਰਾ ਪਾਰਟ ਸੀ ਕਿ ਹਮਾਸ ਜਿਹੜਾ ਉਹ ਆਪਣੇ ਡੀਵੈਪਨਾਈਜ਼ ਹੋਏਗਾ, ਆਪਣੇ ਹਥਿਆਰ ਰੱਖੇਗਾ ਔਰ ਉੱਥੇ ਜਿਹੜੀ ਹੈ ਜੁਆਇੰਟ ਕੰਟਰੋਲ ਫੋਰਸ ਪੀਸ ਕੀਪਿੰਗ ਹੈ, ਉਹਨੂੰ ਇੰਟਰਨੈਸ਼ਨਲ ਸਟੈਬਿਲਾਈਜ਼ਿੰਗ ਫੋਰਸ ਦਾ ਨਾਮ ਦਿੱਤਾ ਗਿਆ ਕਿ ਇਹ ਹੋਏਗੀ। ਹੁਣ ਉਸ ਦੇ ਵਿੱਚ ਜਿਹੜੇ ਮੁਲਕਾਂ ਨੇ ਆਲਰੇਡੀ ਕਮਿਟ ਵੀ ਕੀਤਾ ਆਪਣੇ ਟਰੂਪਸ ਦੇਣੇ ਜਾਂ ਦੂਜੇ, ਉਸ ਦਾ ਉਹਦੇ ਵਿੱਚ ਜ਼ਾਹਰ ਹੈ ਕਿ ਪਾਕਿਸਤਾਨ ਵੀ, ਟਰਕੀ ਵੀ, ਸਾਊਦੀ ਅਰੇਬੀਆ ਵੀ, ਇੰਡੋਨੇਸ਼ੀਆ ਵੀ, ਜਿਹਨੇ 8000 ਦੇ ਕਰੀਬ ਕਮਿਟ ਕੀਤੇ। ਔਰ ਹੁਣ ਈਵਨ ਜਿਹੜੇ ਸੈਂਟਰਲ ਏਸ਼ੀਅਨ ਰਿਪਬਲਿਕ ਨੇ, ਕਜ਼ਾਕਿਸਤਾਨ ਜਾਂ ਉਜ਼ਬੇਕਿਸਤਾਨ ਔਰ ਦੂਸਰੇ, ਇਹ ਵੀ ਜਿਹੜੇ ਨੇ ਰੈਡੀ ਨੇ। ਜਦੋਂ ਤੁਸੀਂ ਉਹ ਸਾਰਾ ਫਰੇਮਵਰਕ ਦੇਖਦੇ ਹੋ ਤੇ ਉਹ ਆਲਮੋਸਟ ਸਾਰੇ ਹੀ ਇਸਲਾਮਿਕ ਕੰਟਰੀਜ਼ ਨੇ। ਔਰ ਉਸ ਸਾਰੇ ਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਨੇ ਇਹ ਵੀ ਕਿਹਾ, ਹੁਣ ਹੁੰਦਾ ਤਾਂ ਇਹ ਹੈ ਕਿ ਵੀ ਮੋਸਟਲੀ ਜਦੋਂ ਯੂਨਾਈਟਿਡ ਨੇਸ਼ਨਸ ਦਾ ਮੇਨ ਰੋਲ ਹੁੰਦਾ ਸੀ, ਜਿਹੜਾ ਕਿ ਹੁਣ ਜਦੋਂ ਦੇ ਪ੍ਰੈਜ਼ੀਡੈਂਟ ਟਰੰਪ ਦੀ ਪ੍ਰੈਜ਼ੀਡੈਂਸੀ ਨੇ ਉਸ ਨੂੰ ਕੱਟ ਕੀਤਾ, ਤੇ ਜਿਹੜੀ ਵੀ ਕੋਈ ਰੀਬਿਲਡਿੰਗ ਹੈ ਜਾਂ ਮੈਡੀਕਲ ਹੈਲਪ ਹੈ ਜਾਂ ਕੰਸਟਰਕਸ਼ਨ ਹੈ ਜਾਂ ਉਹਨਾਂ ਜਿਹੜੇ ਉੱਥੇ ਰੈਫਿਊਜੀਜ਼ ਦਾ ਫਾਈਨੈਂਸ਼ੀਅਲ ਹੈਲਪ ਵਾਲਾ ਪਾਰਟ ਹੈ, ਉਹ ਯੂਨਾਈਟਿਡ ਨੇਸ਼ਨਸ ਦੀਆਂ ਜਿਹੜੀਆਂ ਇੰਸਟੀਟਿਊਸ਼ਨਸ ਨੇ ਉਹਨਾਂ ਦੇ ਰਾਹੀਂ ਡਿਸਇੰਬਰਸਡ ਹੁੰਦਾ ਸੀ ਜਾਂ ਉੱਥੇ ਕੰਸਟਰਕਸ਼ਨ ਹੁੰਦੀ ਸੀ। ਲੇਕਿਨ ਪ੍ਰੈਜ਼ੀਡੈਂਟ ਟਰੰਪ ਨੇ ਇਹ ਜਿਹੜਾ ਬੋਰਡ ਆਫ ਪੀਸ, ਇਹ ਸਾਰੇ 20 ਪੁਆਇੰਟ ਪੀਸ ਪਲਾਨ ਨੂੰ ਇੰਪਲੀਮੈਂਟ ਕਰਨ ਦੇ ਲਈ ਬਣਾਇਆ। ਉਹਦੇ 'ਚ ਉਹਨਾਂ ਨੇ ਉਸ ਦੇ ਉਤਹਿ ਜ਼ਿੰਦਗੀ ਪ੍ਰੈਜ਼ੀਡੈਂਟ ਬਣ ਗਏ। ਜਦੋਂ ਪ੍ਰੈਜ਼ੀਡੈਂਟ ਨਹੀਂ ਵੀ ਰਹਿਣਗੇ 3 ਸਾਲ ਬਾਅਦ, ਉਹ ਬੋਰਡ ਆਫ ਪੀਸ ਦੇ ਸਟਿਲ ਪ੍ਰੈਜ਼ੀਡੈਂਟ ਹੋਣਗੇ। ਔਰ ਉਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਭਾਈ 2 ਸਾਲ ਦੀ ਆਨਰੇਰੀ ਮੈਂਬਰਸ਼ਿਪ ਉਹਨਾਂ ਨੇ ਸਭ ਨੂੰ ਆਫਰ ਕੀਤੀ। ਹਾਲਾਂਕਿ ਬਹੁਤ ਸਾਰੇ ਯੂਰਪੀਅਨ ਮੁਲਕ ਜਾਂ ਈਵਨ ਸਿਕਿਉਰਿਟੀ ਕਾਉਂਸਲ ਮੈਂਬਰ ਤਾਂ ਉਹਦੇ ਵੱਲ ਨਹੀਂ ਆਏ, ਇਸਲਾਮਿਕ ਮੁਲਕ ਆਏ। ਉਹਨਾਂ ਨੇ ਕਿਹਾ ਵੀ 2 ਸਾਲ ਬਾਅਦ ਜਿਹਨੇ ਮੈਂਬਰਸ਼ਿਪ ਰੱਖਣੀ ਹੈ ਉਹ $1 ਬਿਲੀਅਨ ਜਿਹੜਾ ਹੈ ਉਹ ਡੋਨੇਟ ਕਰੇਗਾ ਐਜ਼ ਏ ਮੈਂਬਰਸ਼ਿਪ। ਔਰ ਬਹੁਤ ਸਾਰਿਆਂ ਦਾ ਇਹ ਵੀ ਖਿਆਲ ਹੈ ਕਿ ਵੀ ਇਨਫੈਕਟ ਇਹ ਬੋਰਡ ਆਫ ਪੀਸ ਯੂਨਾਈਟਿਡ ਨੇਸ਼ਨਸ ਦੇ ਉੱਪਰ ਇੱਕ ਕੁੰਡੇ ਵਾਂਗ ਹੋਏਗਾ, ਜਾਂ ਜਿਹੜਾ ਰੋਲ ਜਿਨ੍ਹਾਂ ਮਾਮਲਿਆਂ 'ਚ ਯੂਨਾਈਟਿਡ ਨੇਸ਼ਨਸ ਜਾਂ ਉਹਨਾਂ ਦੀ ਸਿਕਿਉਰਿਟੀ ਕਾਉਂਸਲ ਨਹੀਂ ਨਿਭਾ ਪਾਈ ਜਾਂ ਨਹੀਂ ਨਿਭਾ ਪਾ ਰਹੀ, ਉਸ ਨੂੰ ਜਿਹੜਾ ਹੈ ਇਹ ਰੋਲ ਜਿਹੜਾ ਬੋਰਡ ਆਫ ਪੀਸ ਨਿਭਾਏਗਾ। ਇਹ ਤਾਂ ਹੁਣ ਵਕਤ ਹੀ ਦੱਸੇਗਾ ਕਿ ਕਿੱਥੇ ਕੀ ਹੋਏਗਾ। ਲੇਕਿਨ ਇਹ ਜਿਹੜੀ ਪਹਿਲੀ ਮੀਟਿੰਗ ਸੀ, ਇਸ ਵੱਲ ਸਭ ਦਾ ਧਿਆਨ ਲੱਗਾ ਹੋਇਆ ਸੀ। ਪਾਕਿਸਤਾਨ ਇਸ ਦਾ ਆਲਰੇਡੀ ਮੈਂਬਰ ਬਣ ਗਿਆ ਸੀ ਔਰ ਇਹਦੇ 'ਚ ਜਿਵੇਂ ਅਸੀਂ ਪਹਿਲਾਂ ਵੀ ਕਿਹਾ ਸੀ ਕਿ ਵੀ ਇੱਕ ਯੂਨੀਕ ਰਿਪਰੈਜ਼ੈਂਟੇਸ਼ਨ, ਬੇਸ਼ੱਕ ਕੋਈ ਸਿੱਖਾਂ ਦਾ ਮੁਲਕ ਨਹੀਂ ਹੈ, ਪਰ ਵਰਲਡ ਬੈਂਕ ਦੇ ਪ੍ਰੈਜ਼ੀਡੈਂਟ ਅਜੇਪਾਲ ਸਿੰਘ ਬੰਗਾ ਨੂੰ ਜਿਹੜੇ ਮੁੱਢਲੇ ਦਿਨਾਂ ਦੇ ਵਿੱਚ ਜਿਹੜੇ ਪਰਮਾਨੈਂਟ ਮੈਂਬਰਸ ਦੇ ਤੌਰ ਦੇ ਉੱਤੇ ਨੋਮੀਨੇਟ ਕੀਤੇ ਗਏ, ਪ੍ਰੈਜ਼ੀਡੈਂਟ ਟਰੰਪ ਨੇ ਅਜੇਪਾਲ ਸਿੰਘ ਬੰਗਾ ਨੂੰ ਜਿਹੜਾ ਉਸ ਦਾ ਬੋਰਡ ਆਫ ਪੀਸ ਦਾ ਮੈਂਬਰ ਬਣਾਇਆ। ਔਰ ਇਹ ਤੁਹਾਨੂੰ ਚੰਗਾ ਲੱਗਦਾ ਜਦੋਂ ਫੋਟੋ ਫਲੈਸ਼ ਹੁੰਦਾ ਹੈ ਕਿ ਵੀ ਬੈਠੇ ਨੇ 20, 25, 30 ਔਰ ਤੁਹਾਡਾ ਦਸਤਾਰਧਾਰੀ ਸਿੱਖ ਵੀ ਬੈਠਾ, ਲੱਗਦਾ ਵੀ ਸਿੱਖਾਂ ਦੇ ਮੁਲਕ ਦੀ ਨੁਮਾਇੰਦਗੀ ਕਰ ਰਹੇ। ਹਾਲਾਂਕਿ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਕਿ ਵਰਲਡ ਬੈਂਕ ਦੇ ਪ੍ਰੈਜ਼ੀਡੈਂਟ ਅਜੇਪਾਲ ਸਿੰਘ ਬੰਗਾ ਨੂੰ ਪ੍ਰੈਜ਼ੀਡੈਂਟ ਬਾਈਡਨ ਨੇ ਬਣਾਇਆ ਸੀ, ਲੇਕਿਨ ਪ੍ਰੈਜ਼ੀਡੈਂਟ ਟਰੰਪ ਦਾ ਉਹਨਾਂ ਨੂੰ ਕੰਟੀਨਿਊ ਕਰਨਾ ਔਰ ਫਿਰ ਇਸ ਲੈਵਲ ਦੇ ਉੱਤੇ ਬੋਰਡ ਆਫ ਪੀਸ ਦੇ ਵਿੱਚ ਜਿਹੜਾ ਪਰਮਾਨੈਂਟ ਮੈਂਬਰ ਦੇ ਤੌਰ ਤੇ ਨੋਮੀਨੇਟ ਕਰਨਾ, ਇਹ ਬਹੁਤ ਵੱਡੀ ਗੱਲ ਹੈ। ਔਰ ਇਸ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਪ੍ਰੈਜ਼ੀਡੈਂਟ ਟਰੰਪ ਹਾਲਾਂਕਿ ਜਿਹੜੇ ਵੀ ਉਹਨਾਂ ਦੀ ਪਰਸਨੈਲਿਟੀ ਨੂੰ ਜਾਣਦੇ ਨੇ ਜਾਂ ਜਿਹੜੇ ਕੱਲਾ ਪੋਲੀਟੀਕਲ ਜਿਹੜੇ ਐਨਾਲਿਸਟ ਹੀ ਨਹੀਂ, ਈਵਨ ਜਿਹੜੇ ਸਾਈਕਾਇਟਰੀ ਜਾਂ ਦੂਜੇ ਵਾਲੇ ਉਹਦੇ 'ਚ ਅਨਪ੍ਰੈਡਿਕਟੇਬਲ ਤਾਂ ਹੁੰਦੇ ਨੇ, ਪਰ ਮੈਨੂੰ ਲੱਗਦਾ ਵੀ ਇਵੇਂ ਉਹਨਾਂ ਦਾ ਇੱਕ ਸਟਾਈਲ ਹੈ ਕਿਸੇ ਚੀਜ਼ ਨੂੰ ਬੜਾ ਗ੍ਰੈਂਡਿਓਜ਼ ਦੇ ਤੌਰ ਦੇ ਉੱਤੇ ਪ੍ਰੈਜ਼ੈਂਟ ਕਰਨਾ, ਜਿਹਦੇ 'ਚ ਉਹਨਾਂ ਦੀ ਲਾਈਕਿੰਗ ਹੈ ਜਾਂ ਜਿਸ ਸੰਬੰਧੀ ਉਹਨਾਂ ਦੀ ਡਿਸਲਾਈਕਿੰਗ ਹੈ, ਉਹ ਬਿਲਕੁਲ ਉਹਨੂੰ ਜਿਹੜਾ ਹੈ ਉਹ ਰੌਟ ਕਰ ਦੇਣਾ ਜਾਂ ਉਸ ਨੂੰ ਬਿਲਕੁਲ ਨਕਾਰ ਦੇਣਾ। ਔਰ ਸ਼ਾਇਦ ਉਹਨਾਂ ਦੀ ਪਰਸਨੈਲਿਟੀ ਦੇ ਇਸ ਕਰੈਕਟਰ ਨੂੰ ਵੀ ਅਮਰੀਕਨ ਲੋਕਾਂ ਨੇ ਪਸੰਦ ਕੀਤਾ ਜਦੋਂ ਉਹਨਾਂ ਨੂੰ ਦੁਬਾਰਾ ਚੁਣਿਆ ਇੱਕ ਵਾਰ ਡਿਫੀਟ ਹੋਣ ਦੇ ਬਾਵਜੂਦ, ਕਿਉਂਕਿ ਇਹ ਹੁੰਦਾ ਹੈ ਕਿ ਵੀ ਬਹੁਤ ਵਾਰ ਜਿਹੜੇ ਸਿਆਸਤਦਾਨ ਨੇ ਉਹਨਾਂ ਬਾਰੇ ਹੁੰਦਾ ਹੈ ਕਿ ਜੀ ਉਹ ਦਿਲ 'ਚ ਹੋਰ, ਮੂੰਹ 'ਤੇ ਹੋਰ ਔਰ ਡਿਪਲੋਮੈਟਿਕ ਸਵੀਟ ਲੈਂਗੁਏਜ ਔਰ ਦੂਜਾ। ਪਰ ਪ੍ਰੈਜ਼ੀਡੈਂਟ ਟਰੰਪ ਜਿਹੜੇ ਨੇ ਉਹ ਸਟ੍ਰੇਟ ਫਾਰਵਰਡ ਨੇ, ਜਿੱਥੇ ਉਹਨਾਂ ਦਾ
ਦਿਲ ਆਇਆ ਫਿਰ ਉੱਥੇ ਬੱਲੇ ਬੱਲੇ ਹੈ, ਨਹੀਂ ਹੈ ਤਾਂ ਫਿਰ ਹੈ ਵੀ ਇਹਨੂੰ ਪਿੰਡੋਂ ਕੱਢ ਕੇ ਛੱਡਣਾ ਹੈ। ਉਹ ਅਪਰੋਚ ਹੈ। ਸੋ ਬੋਰਡ ਆਫ ਪੀਸ ਦੇ ਮਾਮਲੇ 'ਚ ਔਰ ਜ਼ਾਹਰ ਹੈ ਕਿ ਇੱਕ ਉਹ ਖੁਦ ਵੀ ਕਹਿੰਦੇ ਨੇ ਵੀ ਮੈਂ ਰੀਅਲ ਐਸਟੇਟ 'ਚੋਂ ਆਇਆ ਤੇ ਮੇਰੇ ਤੋਂ ਵਧੀਆ ਤਾਂ ਕੋਈ ਨਹੀਂ ਜਾਣਦਾ ਵੀ ਸਮਝੌਤਾ ਕਿਵੇਂ ਕਰਵਾਉਣਾ ਹੈ ਔਰ ਵਿਨ ਵਿਨ ਸਿਚੁਏਸ਼ਨ ਹੋਣੀ ਚਾਹੀਦੀ ਹੈ। ਤੁਸੀਂ ਹਰ ਮਨੀ ਤੋਂ ਬਿਨਾਂ ਕੁਝ ਨਹੀਂ, ਮਨੀ ਸਭ ਕੁਝ ਹੈ। ਈਵਨ ਉਹਨਾਂ ਨੇ ਇਸ ਆਪਣੇ ਐਡਰੈਸ ਦੇ ਵਿੱਚ ਵੀ ਇਹ ਕਿਹਾ ਕਿ ਜੀ ਜਦੋਂ ਇੰਡੀਆ ਪਾਕਿਸਤਾਨ ਆਪਸ 'ਚ ਹੋਏ 2.5 ਕਰੋੜ ਲੋਕ ਮਾਰੇ ਜਾਣੇ ਸੀ, ਦੂਜੇ ਤੀਜੇ ਹਟ ਨਹੀਂ ਸੀ ਰਹੇ। ਮੈਂ ਫਿਰ ਮੋਦੀ ਨੂੰ ਵੀ ਕਿਹਾ, ਸ਼ਹਬਾਜ਼ ਸ਼ਰੀਫ ਨੂੰ ਵੀ ਕਿਹਾ ਕਿ ਮੈਂ ਤੁਹਾਡੇ ਤੇ 200% ਟੈਰਿਫ ਲਾ ਦਿਆਂਗਾ। ਫਿਰ ਕਹਿੰਦੇ ਪਹਿਲੇ ਨੋ, ਫਿਰ ਕਹਿੰਦੇ ਯਸ, ਕਹਿੰਦੇ ਵੀ ਹਾਂ ਕਿਉਂ ਬਹੁਤ ਸਾਡੇ ਨਾਲ ਬਿਜ਼ਨਸ ਕਰਦੇ ਨੇ, ਨੁਕਸਾਨ ਹੋਣਾ ਸੀ, ਪੈਸਾ ਕਿਹਨੂੰ ਨਹੀਂ ਚਾਹੀਦਾ, ਪੈਸੇ ਦਾ ਨੁਕਸਾਨ ਕੌਣ ਕਰਾ ਸੋ ਪ੍ਰੈਜ਼ੀਡੈਂਟ ਟਰੰਪ ਇਸ ਗੱਲ ਨੂੰ ਸਮਝਦੇ ਨੇ ਔਰ ਇਸ ਲਈ ਉਹਨਾਂ ਨੇ ਹਰ ਉਸ ਸਿਚੁਏਸ਼ਨ ਨੂੰ ਜਿਹੜਾ ਬਿਲਟ ਇਨ ਵੀ ਹੋ ਰਹੀ ਹੈ, ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਵੀ ਇਸ ਨੂੰ ਔਰ ਹੁਣ ਤੱਕ ਜਿਹੜਾ ਰਿਕਾਰਡ ਰਿਹਾ ਜਿਵੇਂ ਪਹਿਲੀ ਟਰਮ ਵੇਲੇ ਵੀ ਪ੍ਰੈਜ਼ੀਡੈਂਟ ਟਰੰਪ ਦਾ 20 ਸਾਲ ਨੈਟੋ ਅਫਗਾਨਿਸਤਾਨ 'ਚ ਬੈਠੀ ਰਹੀ। ਜਦੋਂ ਆਲਮੋਸਟ 10 ਸਾਲ ਬਾਅਦ 9/11 ਤੋਂ ਜਿਹੜਾ ਉਸਾਮਾ ਮਾਰਿਆ ਗਿਆ ਸੀ, ਉਦੋਂ ਤੋਂ ਬਾਅਦ ਵੀ 2 ਪ੍ਰੈਜ਼ੀਡੈਂਟ ਦੀਆਂ ਟਰਮਸ ਆਈਆਂ। ਕਿਸੇ ਦੀ ਹਿੰਮਤ ਨੇ ਉਹ ਤਾਂ ਮਿਸ਼ਨ ਅਕੰਪਲਿਸ਼ ਕਿਹਾ ਕਿ ਵਿਦਡਰਾ ਕਰ ਸਕਦੇ ਸੀ ਕਿਉਂਕਿ ਵਾਰ ਤਾਂ ਹਾਰ ਚੁੱਕੇ ਸੀਗੇ ਉੱਥੇ ਅਫਗਾਨਿਸਤਾਨ ਦੇ ਵਿੱਚ। ਲੇਕਿਨ ਇਹ ਪ੍ਰੈਜ਼ੀਡੈਂਟ ਟਰੰਪ ਦੇ ਹਿੱਸੇ ਹੀ ਆਇਆ ਕਿ ਉਹਨਾਂ ਨੇ ਕਿਉਂਕਿ ਇਸ ਔਰ ਉਹ ਖੁਦ ਵੀ ਕਹਿੰਦੇ ਨੇ ਵੀ ਮੈਂ ਜੇਤੂ ਬੰਦੇ ਦੀ ਜਿਹਨੂੰ ਸਕਸੈਸ ਮਿਲਦੀ ਹੈ ਜਾਂ ਜਿਹੜਾ ਵਾਰ ਮੈਂ ਕਦਰ ਕਰਦਾ ਔਰ ਜ਼ਾਹਰ ਹੈ ਉਹਨਾਂ ਨੇ ਦੇਖਿਆ ਕਿ ਭਾਵੇਂ ਅਸੀਂ ਡਿਫੀਟ ਹੋਏ ਕੋਈ ਨਹੀਂ, ਤਾਲਿਬਾਨ ਨੇ ਇਹਨਾਂ ਨਾਲ ਗੱਲਬਾਤ ਸ਼ੁਰੂ ਕਰੋ। ਪਾਕਿਸਤਾਨ ਨੂੰ ਉਹਨਾਂ ਨੇ ਜਿਹੜਾ ਭਰੋਸੇ 'ਚ ਲੈ ਕੇ ਦੋਹਾ ਕਤਰ ਦੇ ਵਿੱਚ ਗੱਲਬਾਤ ਸ਼ੁਰੂ ਕੀਤੀ। ਬੇਸ਼ੱਕ ਜਦੋਂ ਤੱਕ ਫੌਜ ਅਮਰੀਕਾ ਦੀ ਨਿਕਲੀ ਉਹ ਬਾਈਡਨ ਦਾ ਈਰਾ ਆ ਗਿਆ ਸੀ ਔਰ ਉਹ ਸਾਰਾ ਉੱਥੇ ਪੂਰਾ ਕਿਆਸ ਫੈਲਿਆ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਪ੍ਰੈਜ਼ੀਡੈਂਟ ਟਰੰਪ ਦੀ ਐਗਰੈਸਿਵ ਅਪਰੋਚ ਸੀ ਜਿਹਨੇ 20 ਸਾਲਾਂ ਤੋਂ ਅਮਰੀਕਾ ਔਰ ਨੈਟੋ ਦੀਆਂ ਫੌਜਾਂ ਜਿਹੜੀਆਂ ਅਫਗਾਨਿਸਤਾਨ 'ਚ ਫਸੀਆਂ ਹੋਈਆਂ ਸੀ ਉਸ ਨੂੰ ਕੱਢਿਆ। ਸੋ ਹੁਣ ਵੀ ਜਦੋਂ ਰਿਪੀਟਡਲੀ ਨੋਬਲ ਪੀਸ ਪ੍ਰਾਈਜ਼ ਦੇ ਲਈ ਉਹ ਖੁਦ ਮੰਗ ਕਰਦੇ ਨੇ ਔਰ ਉਹਨਾਂ ਦਾ ਇਹੀ ਹੈ ਕਿ ਵੀ ਮੈਂ ਜਿਹੜਾ ਉਹ ਜੰਗਾਂ ਰੁਕਵਾਉਣੀਆਂ ਨੇ ਔਰ ਆਲਰੇਡੀ ਜਦੋਂ ਕਲੇਮ ਕਰਦੇ ਨੇ ਵੀ ਮੈਂ ਇੰਨੀਆਂ ਤਾਂ 12 ਰੁਕਵਾਤੀਆਂ ਜਾਂ 13 ਉਹਨਾਂ ਦੀ ਗਿਣਤੀ ਹੈ ਉਸ ਮੁਤਾਬਕ ਹੁੰਦੀ ਹੈ। ਔਰ ਇਹ ਹੁਣ ਦੇਖਣਾ ਹੋਏਗਾ ਜਿਹੜਾ ਇਸ ਵੇਲੇ ਜਦੋਂ ਅਸੀਂ ਈਵਨ ਬੋਰਡ ਆਫ ਪੀਸ ਦੀ ਮੀਟਿੰਗ ਵੀ ਕਰ ਰਹੇ ਹਾਂ ਇਸ ਦੇ ਆਪਣੇ ਐਡਰੈਸ 'ਚ ਵੀ ਪ੍ਰੈਜ਼ੀਡੈਂਟ ਟਰੰਪ ਨੇ ਈਰਾਨ ਨੂੰ 10 ਦਿਨ ਦਾ ਟਾਈਮ ਦਿੱਤਾ ਹੈ ਕਿ ਵੀ ਨਿਊਕਲੀਅਰ ਡੀਲ ਕਰੋ ਅਦਰਵਾਈਜ਼ ਫਿਰ ਤਿਆਰ ਹੋ। ਸੋ ਮੈਂ ਸਮਝਦਾ ਵੀ ਇਹ ਵੱਡੀ ਟ੍ਰੈਜਡੀ ਹੋਏਗੀ ਨਾ ਸਿਰਫ ਉਸ ਖਿੱਤੇ ਦੇ ਲਈ ਜਾਂ ਡੀਸਟੈਬਲਾਈਜੇਸ਼ਨ ਕੱਲੀ ਈਰਾਨ ਦੀ ਨਹੀਂ ਉਸ ਖਿੱਤੇ ਦੀ, ਈਵਨ ਪ੍ਰੈਜ਼ੀਡੈਂਟ ਟਰੰਪ ਦੀ ਆਪਣੀ ਛਵੀ ਲਈ ਵੀ ਜੇ ਜਿੱਥੇ ਉਹ ਪੁਰਾਣੇ ਸਾਰੇ ਯੂਕਰੇਨ ਰਸ਼ੀਆ ਵਾਰ ਨੂੰ ਰੁਕਵਾਉਣ ਦੇ ਲਈ ਐਫਰਟ ਹੈ ਜਾਂ ਗਜ਼ਾ ਦੀ ਸਮੱਸਿਆ ਹੱਲ ਕਰਕੇ ਉਹਦੀ ਰੀਬਿਲਡਿੰਗ ਦੀ ਲਾਈਨ ਹੈ ਤੇ ਜੇ ਉੱਥੇ ਇੱਕ ਨਵਾਂ ਉਸ ਕਿਸਮ ਦਾ ਜਿਹੜਾ ਉਹ ਜਿਵੇਂ ਦੁਆਬੇ 'ਚ ਕਹਿੰਦੇ ਨੇ ਕਿ ਨਵੀਂ ਚਿੰਜੜੀ ਛੇੜ ਦਿੰਦੇ ਨੇ ਤੇ ਇਹ ਇੱਕ ਫਿਰ ਰੁਕਣ ਵਾਲੀ ਗੱਲ ਨਹੀਂ ਹੋਏਗੀ ਔਰ ਇਹ ਸ਼ਾਰਟ ਟਰਮ ਨਹੀਂ ਹੋਏਗੀ। ਭਾਵੇਂ ਅਮਰੀਕਾ ਜਿਹਨੂੰ ਕਹਿੰਦੇ ਨੇ ਕਿ ਵੀ ਉਹ ਆਰਮੀਜ਼ ਉਹ ਕੀ ਹੁੰਦੇ ਨੇ ਜਿਹੜੇ ਬੂਟਸ ਔਨ ਦਾ ਗਰਾਊਂਡ ਨਾ ਵੀ ਕਰਨ ਲੇਕਿਨ ਉਸ ਕਿ ਬਈ ਇਹ ਆਪਰੇਸ਼ਨ ਅਸੀਂ ਹਵਾਈ ਹਮਲੇ ਕੀਤੇ ਇੱਧਰ ਉੱਧਰ, ਲੇਕਿਨ ਇਹ ਜਿਹੜਾ ਇਸ ਕਿਸਮ ਦਾ ਇੱਕ ਚੇਨ ਰਿਐਕਸ਼ਨ ਸ਼ੁਰੂ ਕਰੇਗਾ ਜਿਸ ਦੇ ਨਾਲ ਆਲਰੇਡੀ ਜਿਹੜਾ ਡੀਸਟੈਬਲਾਈਜ਼ਡ ਮਿਡਲ ਈਸਟ ਹੈ। ਹੁਣ ਸੀਰੀਆ ਦੇ ਵਿੱਚ ਸਿਵਲ ਵਾਰ ਹੋਈ, ਫਿਰ ਇੱਕ ਹੋਰ ਗਰੁੱਪ ਆਇਆ ਉਹਨੂੰ ਸਪੋਰਟ ਕਰ ਦਿੱਤਾ। ਹੁਣ ਈਵਨ ਸੀਰੀਆ ਦੇ ਜਿਹੜੀ ਰਿਬੈਲ ਸੀ ਉਹ ਵਾਪਸ ਕਬਜ਼ੇ ਲੈ ਰਹੇ ਨੇ। ਅਮਰੀਕਾ ਨੇ ਆਪਣੀ ਸੀਰੀਆ 'ਚੋਂ ਫੌਜ ਵੀ ਕੱਢ ਲਈ ਹੈ ਕਿਉਂਕਿ ਈਰਾਨ ਦੇ ਉੱਤੇ ਹਮਲੇ ਦੀ ਤਿਆਰੀ ਹੈ। ਸੋ ਇਹ ਸਾਰੇ ਦੇ ਚੱਲਦੇ ਆ ਇਸ ਸਭ ਦੇ ਬਾਵਜੂਦ ਕਿ ਈਰਾਨ ਦੇ ਨਾਲ ਮੁੱਦੇ ਦੇ ਉੱਤੇ ਬਹੁਤ ਸਾਰੇ ਇਸਲਾਮਿਕ ਮੁਲਕ ਪ੍ਰੈਜ਼ੀਡੈਂਟ ਟਰੰਪ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਨੇ। ਇਹ ਇੱਕ ਇਸ ਵੇਲੇ ਹੈ ਜਿਸ ਬਾਰੇ ਕੱਲ੍ਹ ਅਸੀਂ ਪੋਪ ਦੇ ਹਵਾਲੇ ਨਾਲ ਵੀ ਗੱਲ ਕੀਤੀ ਸੀ। ਉਹਨਾਂ ਨੇ ਕਿਹਾ ਸੀ ਕਿ ਭਾਈ ਇਹ ਵਰਲਡ ਕੈਨ ਬੀ ਇਨ ਫਲੇਮਸ, ਇੱਕ ਐਗਜ਼ੈਕਟ ਲਫ਼ਜ਼ ਸੀ ਉਹਨਾਂ ਦੇ। ਹੁਣ ਇਸ ਪੀਰੀਅਡ 'ਚ ਦਿਲਚਸਪੀ ਹਰ ਇੱਕ ਦੀ ਇਹ ਹੈ ਵੀ ਉਹਨਾਂ ਨੇ ਬੋਰਡ ਆਫ ਪੀਸ 'ਚ ਪਹਿਲਾਂ ਤਾਂ ਇਹ ਸੀ ਵੀ ਕੌਣ ਸ਼ਾਮਲ ਹੋਏਗਾ। ਜ਼ਾਹਰ ਹੈ ਕਿ ਉਨੀ ਵੱਡੀ ਗਿਣਤੀ 'ਚ ਤਾਂ ਮੁਲਕ ਨਹੀਂ ਆਏ। ਇੰਡੀਆ ਐਜ਼ ਏ ਆਬਜ਼ਰਵਰ ਉਹਨਾਂ ਨੇ ਆਪਣਾ ਜਿਹੜਾ ਚਾਰਜ ਡੀ ਅਫੇਅਰ ਹੈ ਉਹਨੂੰ ਉੱਥੇ ਅਟੈਂਡ ਕਰਨ ਦੇ ਲਈ ਭੇਜਿਆ। ਲੇਕਿਨ ਜਿਹੜਾ ਵਾਈਟ ਹਾਊਸ ਦੀ ਸਪੋਕਸਪਰਸਨ ਵੱਲੋਂ ਵੀ ਔਰ ਪ੍ਰੈਜ਼ੀਡੈਂਟ ਟਰੰਪ ਵੱਲੋਂ ਵੀ ਕਲੇਮ ਕੀਤਾ ਗਿਆ
ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਕਿ ਭਾਈ $7 ਬਿਲੀਅਨ ਦੀ ਕਮਿਟਮੈਂਟ ਹੋਈ ਹੈ। ਹਾਲਾਂ ਵਾਈਟ ਹਾਊਸ ਸਪੋਕਸਪਰਸਨ ਨੇ $6.5 ਬਿਲੀਅਨ ਕਿਹਾ ਔਰ $10 ਬਿਲੀਅਨ ਅਮਰੀਕਾ ਦੇਗਾ। ਹੁਣ ਅਮਰੀਕਾ ਵਰਲਡ ਬੈਂਕ ਤੋਂ ਲੈ ਕੇ ਦੇਗਾ, ਕਿਉਂਕਿ ਇਸ ਕਿਸਮ ਦੀ ਅਪਰੂਵਲ ਲਈ US ਕਾਂਗਰਸ ਔਰ ਦੂਸਰੇ ਦੀ ਅਪਰੂਵਲ ਹੁੰਦੀ ਹੈ। ਕਾਂਗਰਸ ਦੇ ਵਿੱਚ ਨਵੰਬਰ ਦੀ ਮਿਡ ਟਰਮ 'ਚ ਤਾਂ ਕੀ ਹੋਏਗਾ ਕੀ ਨਹੀਂ, ਲੇਕਿਨ ਹੁਣ ਵੀ ਅਸੀਂ ਦੇਖਦੇ ਹਾਂ ਜਿਵੇਂ ਕੈਨੇਡਾ ਦੇ ਮਾਮਲੇ 'ਚ ਜਿਵੇਂ ਟੈਰਿਫਸ ਜਾਂ ਦੂਸਰੀਆਂ ਲਾਈਆਂ, US ਹਾਊਸ ਆਫ ਰਿਪਰੈਜ਼ੈਂਟੇਟਿਵਸ ਨੇ ਓਵਰਰਾਈਡ ਕਰਕੇ ਪਹਿਲੀ ਵਾਰ ਹੋਇਆ ਇਸ ਟਰੰਪ ਦੇ ਪੀਰੀਅਡ ਨੂੰ ਸ਼ੁਰੂ ਹੋਣ ਤੋਂ ਪਹਿਲਾਂ ਕਿ ਕੁਝ ਰਿਪਬਲਿਕਨ ਕਾਂਗਰਸਮੈਨਾਂ ਨੇ ਡੈਮੋਕ੍ਰੈਟਸ ਨੂੰ ਜੁਆਇਨ ਕਰਕੇ ਉਹਨੂੰ ਰੱਦ ਕੀਤਾ ਤੇ ਹੁਣ ਉਹ ਸੈਨੇਟ 'ਚ ਗਿਆ। ਸੈਨੇਟ 'ਚ ਵੀ ਜੇ 2-3 ਹਿਲਦੇ ਨੇ, ਹਾਲਾਂ ਉਹਨੂੰ ਵੀਟੋ ਕਰ ਦੇਗਾ ਪ੍ਰੈਜ਼ੀਡੈਂਟ ਟਰੰਪ ਵੀ, ਲੇਕਿਨ ਇਹ ਮੈਸੇਜ ਮਿਲਣਾ ਸ਼ੁਰੂ ਹੋਇਆ ਕਿ ਭਾਈ ਇਸ ਵੇਲੇ ਈਵਨ US ਕਾਂਗਰਸ ਦੇ ਰਿਪਬਲਿਕਨ ਮੈਂਬਰ ਵੀ ਹਰ ਟਰੰਪ ਦੇ ਸਟੈਂਡ ਦੀ ਅੱਖਾਂ ਬੰਦ ਕਰਕੇ ਹਮਾਇਤ ਨਹੀਂ ਕਰਦੇ। ਸੋ ਇਸ ਜਿਹੜੇ ਨੇ ਜਿਨ੍ਹਾਂ ਨੇ ਪ੍ਰੋਮਿਸ ਕੀਤੇ ਨੇ $1 ਬਿਲੀਅਨ, ਉਹਨਾਂ ਦੇ ਵਿੱਚ ਕਤਰ ਵੀ ਹੈ, ਸਾਊਦੀ ਅਰੇਬੀਆ ਵੀ ਹੈ, ਯੂਨਾਈਟਿਡ ਅਰਬ ਐਮੀਰੇਟਸ ਵੀ ਹੈ। ਇਹ ਪ੍ਰੈਸ ਸੈਕਟਰੀ ਨੇ $7 ਬਿਲੀਅਨ ਦੀ ਔਰ ਜ਼ਾਹਰ ਹੈ $10 ਬਿਲੀਅਨ ਅਮਰੀਕਾ ਨੇ ਉਸ ਦੇ ਉੱਤੇ ਆਪਣਾ ਇਕਰਾਰਨਾਮਾ ਕੀਤਾ। ਮੀਟਿੰਗ ਪ੍ਰੋਪਰ ਜਿਵੇਂ ਜੱਜ ਬੈਠਦਾ ਹੈ, ਉਹ ਗ੍ਰੇਵਲ ਹੁੰਦਾ ਹੈ, ਥੋੜਾ ਆਰਡਰ ਇਵੇਂ ਟਰੰਪ ਨੇ ਵੀ ਉਸ ਮੀਟਿੰਗ ਨੂੰ ਪ੍ਰੀਜ਼ਾਈਡ ਕੀਤਾ ਔਰ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਵੀ ਅਸੀਂ we will make it peaceful and we will do things like that in other spots. Spots will come up, things will happen. ਹੁਣ ਜਦੋਂ ਅਦਰ ਸਪੌਟਸ ਦੀ ਗੱਲ ਹੁੰਦੀ ਹੈ ਤੇ ਜ਼ਾਹਰ ਹੈ ਕਿ ਬੋਰਡ ਆਫ ਪੀਸ ਮਹਿਜ਼ ਗਜ਼ਾ ਤੱਕ ਮਹਿਦੂਦ ਨਹੀਂ ਹੈ ਔਰ ਇਹ ਸਾਰੇ ਦੇ ਚੱਲਦਿਆਂ ਹੀ ਸਿੱਖ ਐਂਗਲ ਜਾਂ ਸਿੱਖ ਪਰਸਪੈਕਟਿਵ ਕੀ ਹੈ ਉਸ ਦੀ ਗੱਲ ਵੀ ਅਸੀਂ ਕਰਾਂਗੇ। ਔਰ ਇਸ ਸਾਰੇ 'ਚ ਉਹਦੇ 'ਚ ਜਿਹੜਾ ਪ੍ਰੈਜ਼ੀਡੈਂਟ ਟਰੰਪ ਨੇ ਬੜੇ ਉਤਸ਼ਾਹ ਦੇ ਵਿੱਚ ਤਕਰੀਰ ਕੀਤੀ। ਉਹਨਾਂ ਨੇ ਕਿਹਾ ਕਿ ਵੀ ਟੁਗੈਦਰ ਵੀ ਕੈਨ ਅਚੀਵ ਦਾ ਡ੍ਰੀਮ ਆਫ ਬ੍ਰਿੰਗਿੰਗ ਲਾਸਟਿੰਗ ਹਾਰਮਨੀ ਟੂ ਏ ਰੀਜਨ ਟਾਰਚਰਡ ਬਾਈ ਸੈਂਚੁਰੀਜ਼ ਆਫ ਵਾਰ ਐਂਡ ਸਫਰਿੰਗ। ਕਿ ਅਸੀਂ ਜੇ ਇਕੱਠੇ ਹੋ ਕੇ ਤੁਰੀਏ ਤੇ ਸਦੀਆਂ ਤੋਂ ਜਿਸ ਧਰਤੀ ਦੇ ਉੱਤੇ ਜਿਹੜਾ ਹੈ ਉਹ ਟਾਰਚਰ ਔਰ ਤਕਲੀਫ ਔਰ ਮੁਸ਼ਕਲਾਂ ਨੇ ਉਹਨੂੰ ਅਸੀਂ ਖੁਸ਼ੀ ਦੇ ਵਿੱਚ ਬਦਲ ਸਕਦੇ ਹਾਂ। ਉਹਨਾਂ ਨੇ ਫਿਰ ਇਸ ਸਾਰੇ ਦੇ ਉੱਤੇ ਇਹ ਕਿਹਾ ਕਿ ਭਾਈ ਇਹ ਜਿਹੜਾ ਤੁਹਾਡਾ ਸਭ ਦਾ ਉਹਨਾਂ ਨੇ ਜਿਹੜੇ ਪਾਰਟਿਸਪੈਂਟ ਸੀ ਉਹਨਾਂ ਦਾ ਸ਼ੁਕਰੀਆ ਅਦਾ ਕੀਤਾ ਔਰ ਉਹਨਾਂ ਨੇ ਕਿਹਾ ਵੀ ਅਸੀਂ ਜਿਹੜਾ ਹਮਾਸ ਦੀ ਡਿਸਆਰਮਾਮੈਂਟ ਦੇ ਲਈ ਜਿਹੜੀ ਕਮਿਟਮੈਂਟ ਹੈ ਉਹ ਵੀ ਔਰ ਉਸ ਮੌਕੇ ਦੇ ਉੱਤੇ ਜਿਹੜੇ ਫਸਟ ਫਾਰਨ ਅਰਬ ਕੰਟਰੀ ਮੋਰਾਕੋ ਨੇ ਇਹ ਕਿਹਾ ਕਿ ਵੀ ਅਸੀਂ ਉੱਥੇ ਪੁਲਿਸ ਵੀ ਭੇਜਾਂਗੇ ਔਰ ਦੂਸਰੀ ਜਿਹੜੀ ਹੈ ਉਹ ਜਿਹੜੀ ਇੰਟਰਨੈਸ਼ਨਲ ਸਟੈਬਿਲਾਈਜੇਸ਼ਨ ਫੋਰਸ ਦੇ ਵਿੱਚ ਕੰਟਰੀਬਿਊਟ ਕਰਾਂਗੇ। ਇਸ ਦੇ ਨਾਲ ਜਿਹੜੀਆਂ ਹੋਰ ਕਿਉਂਕਿ ਉਸ ਸਾਰੀ ਫੋਰਸ ਨੂੰ ਲੀਡ ਕਰੇਗਾ ਅਮਰੀਕਨ ਕਮਾਂਡਰ ਮੇਜਰ ਜਨਰਲ ਜੈਸਪਰ ਜੈਫਰਸ ਤੇ ਉਹਨਾਂ ਨੇ ਕਿਹਾ ਵੀ ਅਲਬਾਨੀਆ, ਇੰਡੋਨੇਸ਼ੀਆ, ਕਜ਼ਾਕਿਸਤਾਨ ਤੇ ਕੋਸੋਵੋ ਉਹ ਵੀ ਉੱਥੇ ਟਰੂਪਸ ਭੇਜ ਰਹੇ ਨੇ ਔਰ ਇੰਡੋਨੇਸ਼ੀਆ ਨੇ ਤਾਂ ਆਲਰੇਡੀ ਇਹ ਕਿਹਾ ਕਿ ਭਾਈ ਅਸੀਂ 8000 ਟਰੂਪ ਜਿਹੜੇ ਹੈ ਉਹ ਦੇਵਾਂਗੇ ਔਰ ਕੁੱਲ ਜਿਹੜਾ ਉੱਥੇ ਅੰਦਾਜ਼ਨ ਗਜ਼ਾ ਦੇ ਵਿੱਚ ਉਹ ਤਾਇਨਾਤ ਕਰਨਾ ਚਾਹੁੰਦੇ ਨੇ ਸਟੈਬਿਲਾਈਜੇਸ਼ਨ ਦੇ ਲਈ ਉਹ 20,000 ਦੇ ਕਰੀਬ ਨੇ 20,000 ਔਰ ਪ੍ਰੈਜ਼ੀਡੈਂਟ ਟਰੰਪ ਨੇ ਇੰਡੋਨੇਸ਼ੀਆ ਦੇ ਪ੍ਰੈਜ਼ੀਡੈਂਟ ਦੀ ਵੀ ਬੜੀ ਤਾਰੀਫ ਕੀਤੀ ਔਰ ਈਵਨ ਬਲਗਾਰੀਆ ਨੇ ਵੀ 2000 ਜਿਹੜੇ ਟਰੂਪਸ ਨੇ ਉਹ ਦੇਣ ਦਾ ਇਕਰਾਰ ਕੀਤਾ। ਦਿਲਚਸਪ ਗੱਲ ਇਹ ਹੈ ਵੀ ਇਜ਼ਰਾਈਲ ਵੀ ਬੋਰਡ ਆਫ ਪੀਸ ਦਾ ਮੈਂਬਰ ਬਣ ਗਿਆ, ਅਜੇ ਕੋਈ ਕੰਟਰੀਬਿਊਟ ਤਾਂ ਨਹੀਂ, ਉਹ ਤਾਂ ਅਮਰੀਕਾ ਤੋਂ ਹੀ ਖਾਂਦਾ ਪਰ ਉਹਨਾਂ ਦੇ ਫੋਰਨ ਮਿਨਿਸਟਰ ਮਿਸਟਰ ਗਿਡੀਅਨ ਸਾਰ ਉਹ ਇਸ ਮੀਟਿੰਗ ਦੇ ਵਿੱਚ ਆਏ। ਨੈਤਨਯਾਹੂ ਪਿਛਲੇ ਹਫ਼ਤੇ ਹੀ ਆ ਕੇ ਉੱਥੋਂ ਗਿਆ ਔਰ ਉਹਦੇ 'ਚ ਉਹਨੇ ਹਰ ਥਾਂ 'ਤੇ ਜਿਹੜੀ ਉਹਨਾਂ ਦੀ ਚਿੰਜੜੀ ਛੇੜਨ ਦੀ ਗੱਲ ਹੈ ਉਹਨਾਂ ਨੇ ਕਿਹਾ ਜੀ ਜਿਹੜਾ ਅਸਲੀ ਕੰਮ ਹੈ ਕਿ ਫੰਡਾਮੈਂਟਲ ਡੀ ਰੈਡੀਕਲਾਈਜੇਸ਼ਨ ਪ੍ਰੋਸੈਸ ਵੀ ਤੁਹਾਡੇ ਤੋਂ ਵੱਡੇ ਰੈਡੀਕਲ ਕੌਣ ਨੇ ਜਿਸ ਕਿਸਮ ਦੀ ਤੁਸੀਂ ਨਫ਼ਰਤ ਫੈਲਾਈ ਹੋਈ ਹੈ। ਸੋ ਇਹਦੇ ਬਾਵਜੂਦ ਕਿ ਟਰੰਪ ਦੇ ਬਾਂਹ ਮਰੋੜਨ ਨਾਲ ਇਜ਼ਰਾਈਲ ਨੂੰ ਫੋਲੋ ਕਰਨਾ ਪੈ ਰਿਹਾ ਲੇਕਿਨ ਕਿਸ ਸਟੇਜ ਤੇ ਈਵਨ ਟਰੰਪ ਦੀਆਂ ਨੀਤੀਆਂ ਨੂੰ ਵੀ ਇਹ ਡੀਰੇਲ ਕਰ ਦੇਣਗੇ ਇਹ ਆਉਣ ਵਾਲੇ ਪੀਰੀਅਡ ਦੇ ਵਿੱਚ ਦੇਖਣ ਵਾਲੀ ਗੱਲ ਹੋਏਗੀ। ਔਰ ਉਹ ਸਾਰੇ ਦੇ ਚੱਲਦਿਆਂ ਅਸੀਂ ਜਿਹੜੇ ਸਿੱਖ ਪਰਸਪੈਕਟਿਵ ਦੀ ਗੱਲ ਔਰ ਕੁਝ ਹਫ਼ਤੇ ਪਹਿਲਾਂ ਹੀ ਸਿੱਖਸ ਫਾਰ ਜਸਟਿਸ ਨੇ ਇਹ ਸਟੈਂਸ ਲਿਆ ਸੀ, ਪ੍ਰੈਜ਼ੀਡੈਂਟ ਟਰੰਪ ਨੂੰ ਲਿਖਿਆ ਸੀ ਕਿ ਸਿੱਖ ਕੌਮ ਸਿੱਖ ਨੇਸ਼ਨ ਵੀ ਬੋਰਡ ਆਫ ਪੀਸ ਦਾ ਮੈਂਬਰ ਬਣਨ ਨੂੰ ਤਿਆਰ ਹੈ। ਅਸੀਂ $1 ਬਿਲੀਅਨ ਕੰਟਰੀਬਿਊਟ ਕਰਾਂਗੇ ਬਸ਼ਰਤੇ ਕਿ ਪ੍ਰੈਜ਼ੀਡੈਂਟ ਟਰੰਪ ਭਾਰਤੀ ਕਬਜ਼ੇ ਵਾਲੇ ਪੰਜਾਬ ਦੇ ਵਿੱਚ ਰੈਫਰੈਂਡਮ ਕਰਵਾਉਣ। ਸਮਾਰਟ ਮੂਵ
ਜੀ। ਔਰ ਅੱਜ ਜਦੋਂ ਕਿ ਬੋਰਡ ਆਫ ਪੀਸ ਦੀ ਮੀਟਿੰਗ ਚੱਲ ਰਹੀ ਸੀ, ਸਿੱਖਸ ਫਾਰ ਜਸਟਿਸ ਦੇ ਨੁਮਾਇੰਦਿਆਂ ਵੱਲੋਂ ਵੀ ਜਿਹੜਾ ਬਰਾਬਰ ਜਿਹੜਾ ਆਪਣਾ ਉਹਨੂੰ ਮੈਂ ਡਿਸਪਲੇ ਹੀ ਕਹਾਂਗਾ, ਜਿਹਦੇ 'ਚ ਉਹਨਾਂ ਨੇ ਵੱਡੇ ਬੋਰਡ ਦੇ ਉੱਤੇ ਵੀ ਆਪਣੀ ਉਹੀ ਮੈਂਬਰਸ਼ਿਪ ਦੇ ਜਿਹੜੀ ਆਫਰ ਵੀ ਸੀ, ਔਰ ਜਿਹੜੇ ਮੀਡੀਆ ਨੂੰ ਇੰਟਰਵਿਊ ਵੀ ਦਿੱਤੇ ਨੇ ਉਸ ਦੇ ਵਿੱਚ ਵੀ ਉਹਨਾਂ ਨੇ ਤਾਰੀਫ ਕੀਤੀ ਹੈ ਕਿ ਭਾਈ ਅਸੀਂ ਜਿਹੜਾ ਪ੍ਰੈਜ਼ੀਡੈਂਟ ਟਰੰਪ ਦਾ ਐਫਰਟ ਹੈ ਦੁਨੀਆ 'ਚ ਜਿਹੜੇ ਟਰਬਲ ਸਪਾਟਸ ਨੇ ਉਹਨਾਂ ਦੇ ਵਿੱਚ ਜਿਹੜਾ ਉਹਨੂੰ ਪੀਸ ਲਿਆਉਣ ਦਾ, ਔਰ ਅਸੀਂ 80 ਸਾਲਾਂ ਤੋਂ ਸਫ਼ਰ ਕਰ ਰਹੇ ਹਾਂ ਇੰਡੀਅਨ ਆਕੂਪੇਸ਼ਨ, ਅਸੀਂ ਥਰਡ ਪਾਰਟੀ ਸੀ ਨੈਗੋਸ਼ੀਏਸ਼ਨ ਜਿਹੜੀ ਟਰਾਂਸਫਰ ਆਫ ਪਾਵਰ ਦੀ ਹੋਈ, ਔਰ ਸਾਡੀ ਧਰਤੀ ਸਾਡਾ ਪੰਜਾਬ ਭਾਰਤੀ ਦਰਿੰਦਿਆਂ ਦੇ ਕਬਜ਼ੇ ਵਿੱਚ ਹੈ, ਔਰ ਪ੍ਰੈਜ਼ੀਡੈਂਟ ਟਰੰਪ ਉਸ ਦੇ ਵਿੱਚ ਸਾਡੀ ਮਦਦ ਕਰਨ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਇਹ ਬਿਲਕੁਲ ਠੀਕ ਸਟੈਂਸ ਹੈ, ਟਾਈਮਿੰਗ ਵੀ ਠੀਕ ਹੈ, ਕਿਉਂਕਿ ਜਦੋਂ ਅਸੀਂ ਖਿੱਤੇ ਦੀ ਗੱਲ ਕਰਦੇ ਹਾਂ ਚਾਈਨਾ, ਪਾਕਿਸਤਾਨ, ਇੰਡੀਆ, ਹੁਣ ਜਦੋਂ ਪ੍ਰੈਜ਼ੀਡੈਂਟ ਟਰੰਪ ਰਿਪੀਟਡਲੀ ਪੀਸ ਦੀ ਗੱਲ ਕਰਦੇ ਨੇ ਕਿ ਉਹਨਾਂ ਨੇ ਕਿਵੇਂ ਸੀਜ਼ ਫਾਇਰ ਕਰਵਾਇਆ ਔਰ ਅਦਰਵਾਈਜ਼ ਇਹ ਵਾਰ ਨਿਊਕਲੀਅਰ ਹੋ ਜਾਣੀ ਸੀ, ਔਰ ਜ਼ਾਹਰ ਹੈ ਔਰ ਜੋ ਉਹਨਾਂ ਨੇ ਕੋਟ ਕੀਤਾ ਸੀ, ਜ਼ਿਕਰ ਕਰਾਂਗੇ ਕਿ ਭਾਈ 2.5 ਕਰੋੜ ਲੋਕ ਮਾਰੇ ਜਾਣੇ ਸੀ, ਤੇ ਫਿਰ ਇਹਦਾ ਪਰਮਾਨੈਂਟ ਹੱਲ ਕੀ ਹੈ? ਬਫਰ ਸਟੇਟ ਖਾਲਿਸਤਾਨ ਜਿਹੜਾ ਕਿ ਕਮਿਊਨਿਸਟ ਚਾਈਨਾ, ਇਸਲਾਮਿਕ ਪਾਕਿਸਤਾਨ ਔਰ ਹਿੰਦੂ ਇੰਡੀਆ ਦੇ ਵਿਚਾਲੇ ਹੋਏ ਬਫਰ ਸਟੇਟ ਦਾ ਕਾਨਸੈਪਟ ਹੀ ਇੱਥੋਂ ਨਿਕਲਿਆ ਸੀ ਕਿ ਭਾਈ ਤਾਂ ਕਿ ਜਿਹੜੀਆਂ ਆਪਸੀ ਟਕਰਾਅ ਵਾਲੀਆਂ ਤਾਕਤਾਂ ਨੇ ਉਹਨਾਂ ਨੂੰ ਸੈਪਰੇਟ ਕੀਤਾ ਜਾ ਸਕੇ। ਸੋ ਅਸੀਂ ਸਮਝਦੇ ਹਾਂ ਕਿ ਵੀ ਇੱਕ ਰਿਮਾਰਕੇਬਲ ਐਫਰਟ ਹੈ, ਔਰ ਇਸ ਸਾਰੇ ਦੇ ਨਾਲ ਜਿਹੜਾ ਹੈ ਉਹ ਸਿੱਖ ਫੈਕਟਰ, ਔਰ ਜਦੋਂ ਸਾਰੇ ਮੀਡੀਆ ਦੀਆਂ ਅੱਖਾਂ ਲੱਗੀਆਂ ਹੋਈਆਂ ਨੇ ਕਿ ਭਾਈ ਬੋਰਡ ਆਫ ਪੀਸ 'ਚੋਂ ਕੀ ਨਿਕਲੇਗਾ ਔਰ ਦੂਸਰਾ ਹੋਏਗਾ, ਸੋ ਇਸ ਮੁੱਦੇ ਦੇ ਉੱਤੇ ਈਵਨ ਸਿੱਖ ਫੈਕਟਰ ਨੂੰ ਸੈਂਟਰਲ ਸਟੇਜ 'ਤੇ ਲਿਆਉਣਾ ਆਪਣੇ ਆਪ ਦੇ ਵਿੱਚ ਇਸ ਕਾਜ਼ ਨੂੰ, ਖਾਲਿਸਤਾਨ ਦੀ ਗੱਲ ਨੂੰ ਅੱਗੇ ਤੋਰਨਾ, ਜਿਸ ਦੇ ਲਈ ਅਸੀਂ ਸਿੱਖਸ ਫਾਰ ਜਸਟਿਸ ਦੀ ਤਾਰੀਫ ਜਿਹੜੀ ਕਿ ਉਹ ਡਿਜ਼ਰਵ ਕਰਦੇ ਨੇ ਉਹ ਕਰਦੇ ਨੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ, ਔਰ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਥਲੇ ਨੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ। ਤੁਸੀਂ ਵੇਖ ਰਹੇ ਹੋ ਟੀਵੀ 84, ਇੱਕ ਅਜਿਹਾ ਚੈਨਲ ਜੋ ਪਾਬੰਦੀਆਂ ਦੇ ਬਾਵਜੂਦ ਵੀ ਸੱਚ ਨੂੰ ਆਧਾਰ ਬਣਾ ਕੇ ਸਿੱਖ ਸੰਘਰਸ਼, ਸਿੱਖ ਨਜ਼ਰੀਏ ਅਤੇ ਕੌਮੀ ਮੁੱਦਿਆਂ ਨੂੰ ਨਿਡਰਤਾ ਨਾਲ ਸਾਹਮਣੇ ਰੱਖਦਾ ਆ ਰਿਹਾ ਹੈ। ਹੁਣ ਇੱਕ ਵਾਰ ਫਿਰ ਭਾਰਤ ਵਿੱਚ ਟੀਵੀ 84 ਨੂੰ ਰਿਸਟ੍ਰਿਕਟ ਕਰ ਦਿੱਤਾ ਗਿਆ। ਸੱਚ ਨੂੰ ਦਬਾਇਆ ਤਾਂ ਜਾ ਸਕਦਾ ਹੈ, ਪਰ ਮਿਟਾਇਆ ਨਹੀਂ। ਅਸੀਂ ਖਾਮੋਸ਼ ਨਹੀਂ ਹੋਏ, ਸਾਡੀ ਆਵਾਜ਼ ਅਜੇ ਵੀ ਜਿਉਂਦੀ ਹੈ। ਭਾਰਤ ਤੋਂ ਬਾਹਰ ਟੀਵੀ 84 ਅਜੇ ਵੀ ਉਪਲਬਧ ਹੈ, ਤੇ ਭਾਰਤ ਵਿੱਚ ਤੁਸੀਂ ਟੀਵੀ 84 ਦੀ ਵੈਬਸਾਈਟ ਤੇ ਸਾਡੀ ਪੂਰੀ ਰਿਪੋਰਟਿੰਗ, ਵੀਡੀਓਜ਼ ਅਤੇ ਸੱਚੀ ਜਾਣਕਾਰੀ ਵੇਖ ਸਕਦੇ ਹੋ। ਤਾਂ ਅੱਜ ਹੀ ਜੁੜੋ ਟੀਵੀ 84 ਦੀ ਵੈਬਸਾਈਟ ਦੇ ਨਾਲ, ਸਾਨੂੰ ਸਹਿਯੋਗ ਦਿਓ ਅਤੇ ਸੱਚ ਨਾਲ ਜੁੜੇ ਰਹੋ। ਟੀਵੀ 84, ਸੱਚ ਦੀ ਆਵਾਜ਼। ਵਿਸਾਖੀ ਅਤੇ ਖਾਲਸਾ ਸਾਜਨਾ ਦਿਵਸ ਦੀ 327ਵੀਂ ਵਰ੍ਹੇਗੰਢ ਮੌਕੇ ਇੱਕ ਵੱਡਾ ਸਮਾਗਮ ਹੋਣ ਜਾ ਰਿਹਾ ਹੈ। ਵਿਸਾਖੀ ਜੋ ਸਿਰਫ ਤਿਉਹਾਰ ਨਹੀਂ, ਸਗੋਂ ਖਾਲਸੇ ਦੀ ਪਹਿਚਾਣ ਅਤੇ ਆਜ਼ਾਦੀ ਦੇ ਐਲਾਨ ਦਾ ਪ੍ਰਤੀਕ ਹੈ। ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ DC ਵਿੱਚ ਕੱਢਿਆ ਜਾਵੇਗਾ ਸਿੱਖ ਫਰੀडम ਮਾਰਚ, ਜਿੱਥੇ ਗੂੰਜੇਗੀ ਸੱਚ ਦੀ ਆਵਾਜ਼ ਅਤੇ ਇਨਸਾਫ ਦੀ ਮੰਗ। ਇਸ ਮੌਕੇ ਵਿਸਾਖੀ ਨੂੰ ਨੈਸ਼ਨਲ ਸਿੱਖ ਡੇ USA ਵਜੋਂ ਮਨਾਇਆ ਜਾਵੇਗਾ। ਤਾਂ ਇਸ ਫਰੀडम ਮਾਰਚ ਦਾ ਹਿੱਸਾ ਬਣਨ ਲਈ ਜ਼ਰੂਰ ਪਹੁੰਚੋ ਜੀ। ਸ਼ਨੀਚਰਵਾਰ 4 ਅਪ੍ਰੈਲ 2026 ਨੂੰ ਵਾਸ਼ਿੰਗਟਨ DC ਵਿਖੇ। ਧੰਨਵਾਦ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ? ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2092
31399919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। व्यूअर्स वेलकम बैक ऑन प्रोग्राम। सो व्यूअर्स गलबात करन जा रहे हैं कि बोर्ड ऑफ पीस की मीटिंग दौरान अपने भाषण में प्रेजिडेंट ट्रंप ने मुड़ यह दावा किया है कि उन्होंने 200% टैरिफ लाने की धमकी दे के पाकिस्तान ते भारत विचकार जिहड़ी जंग नूं रुकवाया सी। उन्होंने पाकिस्तान के फौजी मुखी फील्ड मार्शल आसिफ मुनीर नूं एक बहादुर योद्धा दसदियां उसकी तारीफ की। मोदी के उपर भी उन्होंने तारीफ का व्यंग किया। सो इस बारे आप गलबात करन जा रहे हैं। सो असीं चाहांगे कि तुसीं इसे तरह बने रहना, देखण सुन या लिखण लई तुहाडा सब दा बहुत बहुत धन्नवाद जी। डॉक्टर साहब की कहना चाहोगे? देखो, प्रेजिडेंट ट्रंप जदों मोदी नूं अपना प्यारा दोस्त कहंदे ने तो मोदी ने भी ह्यूस्टन च आके लखां गुजराती और भईए इकट्ठे करके ट्रंप की बांह चुक के ये नारा लवाया कि अब की बार ट्रंप सरकार। सो मैनूं लगता है कि भी ट्रंप ने ये गल हिंदू तवियां तो सीख लई कि भी ਜਿਹੜਾ भी गल है उन्होंने बार बार रिपीट करो, बार बार रिपीट करो, वो अपने आप ही जोड़ा है वो दूसरा जोड़ा वो दौड़ जाए। जिमें जिस लैवल का झूठ हिंदू तवी रिपीट करते हैं उसका नतीजा है कि भी लोग बिलीव करते हैं भी इन्ना हुण जिवें सो कॉल्ड ऑपरेशन संदूर के उत्ते उन्होंने झूठ बोलना छड्डिया नहीं है। रिपीटडली कदे अपने किसी जरनल तो कहवा दिंदे ने, कदे एयरफोर्स चीफ बिठाया हुंदा है, कदे वो 26 जनवरी वाले समागम नूं उन्होंने पूरा रंग ही उस किस्म के सो कॉल्ड ऑपरेशन संदूर दे बनाए और अपनियां बहुत सारे समागमां दे नाम उहदे थल्ले। पर उन्हां दे झूठ नूं उहदे तो भी ज़्यादा तेज़ी नाल और बार बार हुण तां शायद 84 ਜਾਂ 85 वारी हो गई, बहुत वारी तां वो कहणगे जी हुण तां गिणती भुल गई। वो बार बार जदों प्रेजिडेंट ट्रंप ये उन्हां नूं याद दहानी करवाते हैं कि भाई तुसीं तरले कीते ते मैं ये जंग रुकवाई, नहीं तो जोड़ा वो न्यूक्लीयर हो जानी सी और इन्ने करोड़ लोग जोड़े ने मारे जाने सी। हुण इस सारे दे चलदे हैं बेशक नाल दी नाल जिथे प्रेजिडेंट ट्रंप पाकिस्तान दे फौजी मुखी की तारीफ करन लग्या तो उन्हां वो जिवें इवन बोर्ड ऑफ पीस के उस एड्रैस च भी हालां उहदा ताल्लुक जुड़दा भी है जदों बोर्ड ऑफ पीस है ही कन्फ्लिक्ट रेजोल्यूशन दे लई है भी दुनिया के जिहड़े ट्रबल्ड स्पॉट्स ने। बेशक शुरुआत गजा तो है और पैसे उहदे रीबिल्ड करन दे लई उहदी पुनर्वसारी दे लई ने, लेकिन ये बिल्कुल ज़ाहिर है क्योंकि प्रेजिडेंट ट्रंप तो ट्रंप प्रेजिडेंट ना भी रहे फिर भी उन्होंने बोर्ड ऑफ पीस के चेयरपर्सन रहना। सो वो दुनिया दे विच और दुनिया तो जाण तो पहले वो अपने आप नूं मैन ऑफ पीस दुनिया च शांति कराउण दा जिहड़ा है वो उस मसीहे दे तौर ते पेश कर रहे हैं। हालां ईरान तो जिहड़ा जे कोई इस किस्म का टकराव नहीं हुंदा तो मे भी और गजा जो कामयाब हो जाते हैं और फिर जिहड़ा वो यूक्रेन वाला पार्ट है तो ज़ाहिर है कि भी ये उन्हां दी वड्डी प्राप्ति होएगी। लेकिन ईवन इस मीटिंग दे विच भी जिहड़ी बोर्ड ऑफ पीस दी हुई उन्होंने इंडिया और पाकिस्तान और एक हुंदा है भी कोई गल नूं स्ट्रेट करना, एक हुंदा है मज़े लै लै के करना एन पूरा। और इत्थे तो जिवें उन्होंने प्रेजिडेंट ट्रंप ने उस सो कॉल्ड इन्हां दे ऑपरेशन संदूर 7, 8, 9, 10 मई जिहदे च मुकम्मल शिकस्त हुई जिहड़ी ड्रोन मिसल वॉरफेयर सी बिटवीन इंडिया एंड पाकिस्तान, उहदे च जिवें ट्रंप ने चस्के लै लै के सारे नूं बयान किया कि किवें रुकवाई। मैं समझदा भी इन्हां दी अपनी न्यूज़ एजेंसी इंडिया दी प्रेस ट्रस्ट ऑफ इंडिया उन्होंने इस नूं छापिया और हैडलाइन दिता, ट्रंप रिपीट्स क्लेम he ended conflict between India and Pakistan, said he threatened 200% tariff on countries। उन्हें कहा जी मैं इन्होंने कहा भी तुहाडे ते मैं 200% टैरिफ ला देना और ये सुन के दोनों दौड़ गए। पैसा किनू नहीं चाहिए जां पैसा किनू चंगा नहीं लगता। और उहदे ते जिहड़ा उन्होंने पूरा उन्हां दी इस दे उत्ते डायलॉग है उन्होंने रिपीट किया कि भाई उन्होंने किवें इस सारे नूं रोकिया। वो कहते हैं कि भी मैं क्या एंड आई गॉट ऑन भी जदों मैं देखा मैनू पता लगा भी टक्कर हो रही है, प्लेन्स वर बीइंग शॉट डाउन, पाकिस्तान और इंडिया आपस टकरा रहे हैं। आई गॉट ऑन द फोन विद बोथ ऑफ दैम एंड आई नो हिम मिस्टर शरीफ ए लिटल बिट। आई न्यू प्राइम मिनिस्टर मोदी वेरी वेल। एक्चुअली आई गॉट टू नो पाकिस्तान थ्रू ए लिटल ट्रेड। They were trying to make too good a deal
and I would get a little upset with them, and in the end they got what they wanted, right? And they made a good deal, and I got to like the Prime Minister, the Field Marshal, who is a tough man, a tough good fighter, serious fighter. I like good fighters actually. ਹੁਣ ਇਹ ਉਹਦੇ 'ਚ ਉਹਨਾਂ ਸਾਰਿਆਂ ਨੂੰ ਕਹਿ ਰਹੇ ਨੇ ਕਿ ਵੀ ਮੈਂ ਸ਼ਰੀਫ ਨੂੰ ਬਹੁਤਾ ਨਹੀਂ ਸੀ ਜਾਣਦਾ, ਟ੍ਰੇਡ ਡੀਲ ਬੜੇ ਸਮਾਰਟ ਢੰਗ ਨਾਲ ਕੀਤੀ, ਹੋ ਗਈ। ਫਿਰ ਉਹਨਾਂ ਨੇ ਕਿਹਾ ਕਿ ਵੀ ਮੈਂ ਤਾਂ ਜਿਹੜਾ ਪ੍ਰਾਈਮ ਮਿਨਿਸਟਰ ਔਰ ਫੀਲਡ ਮਾਰਸ਼ਲ ਦਾ ਬਹੁਤ ਟਫ ਮੈਨ ਹੈ, ਟਫ ਗੁੱਡ ਫਾਈਟਰ, ਬਹੁਤ ਵੱਡਾ ਯੋਧਾ ਹੈ, ਸੀਰੀਅਸ ਫਾਈਟਰ, ਬਹੁਤ ਗੰਭੀਰ। ਆਈ ਲਾਈਕ ਗੁੱਡ ਫਾਈਟਰਸ ਐਕਚੁਅਲੀ, ਮੈਨੂੰ ਜਿਹੜੇ ਚੰਗੇ ਫਾਈਟਰ ਨੇ ਚੰਗੇ ਲੱਗਦੇ ਨੇ। ਐਂਡ ਵੈਨ ਆਈ ਹਰਡ ਦੈਟ ਦੇ ਵਰ ਫਾਈਟਿੰਗ, I pick up a certain newspaper and I saw that Pakistan and India were really going at it. मैं देखा भी आपस में तो लड़ रहे ने। And then it got worse and worse and many planes were shot down. बुरा मदाली हुंदी गई, जहाज सुट्टे गए। It was all out and I called them. I said, listen, I am not doing trade deal with you two guys if you don't settle this up. सुनो कान खोल के, मैं तो कोई trade deal नहीं करनी जे तुसी समझौता नहीं कर। They said no, Mr. Trump said, adding that neither of the two countries wanted to do that, कि जी पहला तो ना मने कि जी नहीं ऐसी लड़ना। I said no, it has to. If you don't do it, I am not doing trade deal. We are not doing a trade deal. मैं कहा भी बिल्कुल तुहाडे नाल कोई मैं trade deal नहीं करनी। And they do a little of business with United States. They sort of softened up. All of a sudden, भी वो अमरीका नाल व्यापार करदे ने एकदम ढेले पै गए। And all of a sudden, I read where there was a little bit of a pullback by one, then the other, and all of a sudden we worked out a deal. But I said, if you fight, I am going to put 200% tariff on each of you countries, which essentially would have meant that they could not have done any business with the US. One of them, I won't say which one, said, no, can't do that. ਉਹਨਾਂ ਦੋਨਾਂ ਚੋਂ ਕਹਿੰਦੇ ਇੱਕ ਨੇ ਕਿਹਾ ਕਿ ਨਹੀਂ ਮੈਂ ਨਹੀਂ ਕਰ ਸਕਦਾ। ਦੇ ਬੋਥ ਵਾਂਟਡ ਟੂ ਫਾਈਟ, ਲੜਨਾ ਚਾਹੁੰਦੇ ਸੀ। ਬਟ ਵੈਨ ਇਟ ਕੇਮ ਟੂ ਮਨੀ, ਨਥਿੰਗ ਲਾਈਕ ਮਨੀ। ਵੈਨ ਇਟ ਕੇਮ ਟੂ ਲੂਜ਼ਿੰਗ ਅ ਲੋਟ ਆਫ ਮਨੀ, ਦੇ ਸੈਡ ਆਈ ਗੈਸ ਵੀ ਡੋਂਟ ਵਾਂਟ ਟੂ ਫਾਈਟ ਐਂਡ ਵੀ ਸੋਲਵ ਦੈਟ ਡੀਲ ਇਨ 2-3 days। ਜਦੋਂ ਮੈਂ ਕਿਹਾ ਹੁਣ ਇਹ ਜਿਹੜੀ ਸਾਰੀ ਕਨਵਰਸੇਸ਼ਨ ਹੈ, ਲੈਟ ਮੋਦੀ ਡਿਨਾਈ ਇਟ, ਹੈ ਨਾ, ਹੁੰਦਾ ਨਾ ਕਿ ਵੀ ਕੋਈ ਚੀਜ਼ ਇਸ ਲੈਵਲ ਦੀ ਕਨਵਰਸੇਸ਼ਨ। ਹੁਣ ਬੈਠਾ ਉਹਨਾਂ ਦਾ ਚਾਰਜ ਦੀ ਅਫੇਅਰ ਵੀ ਉਸ ਮੀਟਿੰਗ ਦੇ ਵਿੱਚ ਇੰਡੀਅਨ ਐਮਬੈਸੀ ਦਾ, ਲੈਟ ਮੋਦੀ ਡਿਨਾਈ ਇਟ, ਕਿ ਵੀ ਜੋ ਟਰੰਪ ਨੇ ਕਿਹਾ ਵੀ ਇਵੇਂ ਨਹੀਂ ਹੋਇਆ। ਫਿਰ ਉਹਨੇ ਕਹਿੰਦਾ ਕਿ ਐਂਡ ਵੀ ਸੈਡ ਥੀਜ਼ ਆਰ ਟੂ ਪਾਵਰਫੁਲ, ਟੂ ਨਿਊਕਲੀਅਰ ਨੇਸ਼ਨਸ, ਐਂਡ ਆਈ ਡੋਂਟ ਵਾਂਟ ਟੂ ਸੇ ਵਟ ਵਾਜ਼ ਗੋਇੰਗ ਟੂ ਹੈਪਨ, ਬਟ ਯੂ ਨੋ ਬੈਡ ਥਿੰਗਸ ਹੈਪਨ। ਵੀ ਲੜਾਈ ਔਰ ਫਿਰ ਨਿਊਕਲੀਅਰ ਬਹੁਤ। ਸੋ ਪ੍ਰਾਈਮ ਮਿਨਿਸਟਰ, ਆਈ ਵਾਂਟ ਟੂ ਥੈਂਕ ਯੂ because that was a very big deal। ਇਹ ਹੁਣ ਸ਼ਹਬਾਜ਼ ਸ਼ਰੀਫ ਬੈਠਾ, ਉਹਨਾਂ ਨੂੰ ਕਹਿ ਰਿਹਾ, ਖੜੇ ਵੀ ਕੀਤਾ ਉਹਨਾਂ ਨੂੰ ਕਿ ਵੀ 1 ਮਿੰਟ ਲਈ ਖੜੇ ਹੋ ਕੇ ਜਰਾ ਦੀਦਾਰ ਦਿਓ ਸਾਰਿਆਂ ਨੂੰ। ਉਹਨਾਂ ਨੇ ਕਿਹਾ ਜੀ ਵੀ ਇਹ ਜਿਹੜੀ ਬਹੁਤ ਵੱਡੀ ਗੱਲ ਹੈ, ਪੀਪਲ ਹੈਵ ਨੋ ਆਈਡੀਆ, a lot of them, oh well, they were fighting 11 jets were shot down, very expensive jets, and they were all in, both of them were all in, and now they are not। 11 ਜੈਟ ਵੀ ਡਿਗੇ ਔਰ ਦੋਨੋਂ ਹੀ ਲੜਨਾ ਚਾਹੁੰਦੇ ਸੀ। ਹੁਣ ਦੇਖੋ ਬੰਦੇ ਦੇ ਪੁੱਤ ਬਣ ਕੇ ਬੈਠ ਗਏ ਨੇ। ਫਿਰ ਆਈ ਥਿੰਕ we'll always be able to settle with them. I really do. I think a lot of progress was made even in the relationship. And Prime Minister Modi also is a great man. ਮਾਰ ਮੂਰ ਕੇ ਛਤਰ ਤੂੰ ਬਹੁਤ ਮਹਾਨ ਹੈ। He is a great guy. They are all great. ਸਾਰੇ great but I was very proud of it. ਫਿਰ ਉਹਨਾਂ ਨੇ ਇਹ ਸਟੋਰੀ 'ਚ ਕਿਹਾ ਕਿ ਭਾਈ ਮੈਂ ਇਹ ਉਹਨਾਂ ਨੇ ਨਹੀਂ ਦੱਸਿਆ ਵੀ ਜੈਟ ਕਿਹਦੇ ਡਿੱਗੇ, ਪਰ ਹੁਣ 11 ਤੇ ਨੰਬਰ ਆ ਗਿਆ। ਔਰ ਮੈਂ ਸਮਝਦਾ ਕਿ ਵੀ ਇਹ ਆਪਣੇ ਆਪ ਦੇ ਵਿੱਚ ਬਾਰ-ਬਾਰ ਹੁਣ ਇੱਕ ਪਾਸੇ ਧੌਣ ਤੇ ਗੋਡਾ ਰੱਖ ਕੇ ਟ੍ਰੇਡ ਡੀਲ ਵੀ ਹੋ ਗਈ, ਔਰ ਇਹ ਵੀ ਖਬਰ ਹੈ ਡਿਸੀਜਨ ਔਨ agreed 80% US tariff expected within 3-4 days, sources say। ਔਰ ਇਹ ਉਹਨਾਂ ਨੇ ਕਿਹਾ ਜੀ 2-3 ਦਿਨਾਂ ਦੇ ਵਿੱਚ ਜਿਹੜਾ ਉਹ ਸਾਈਨ ਹੋ ਜਾਏਗਾ। ਔਰ ਹੁਣ ਟਰੰਪ ਨੇ ਜਿਵੇਂ ਇਹਨਾਂ ਦੀ ਧੌਣ ਤੇ ਗੋਡਾ ਰੱਖਿਆ, ਉਹ ਇਹਨਾਂ ਦੀ ਜਿਹੜੀ ਕਾਰਨੈਗੀ ਐਂਡੋਮੈਂਟ ਨੇ ਇੱਕ ਸਰਵੇ ਕਰਵਾਇਆ, ਔਰ ਉਹਦੇ 'ਚ ਉਹਨਾਂ ਨੇ ਕਿਹਾ ਇੰਡੀਅਨ ਅਮੈਰੀਕਨਸ ਲਾਰਜਲੀ ਡਿਸਅਪਰੂਵ ਆਫ ਟਰੰਪਸ ਫਸਟ ਈਅਰ ਜੌਬ ਪਰਫਾਰਮੈਂਸ, ਕਿ ਭਾਈ ਇਹ ਜਿਹੜੀ ਹੈ 64% ਇੰਡੀਅਨਸ ਜਿਹੜੇ ਨੇ ਉਹ ਡਿਸਅਪਰੂਵ ਕਰਦੇ ਨੇ
ਜਿਹੜੀ ਇਮੀਗ੍ਰੇਸ਼ਨ ਪਾਲਿਸੀ ਹੈ ਟਰੰਪ ਦੀ 68% ਡੋਮੈਸਟਿਕ ਇਕਨੋਮਿਕ ਪਾਲਿਸੀ ਨੂੰ ਜਿਹੜਾ ਹੈ ਉਹ ਰਿਜੈਕਟ ਕਰਦੇ ਨੇ ਤੇ 70% ਇੰਟਰਨੈਸ਼ਨਲ ਇਕਨੋਮਿਕ ਪਾਲਿਸੀ ਨੂੰ ਟ੍ਰੇਡ ਟੈਰਿਫ ਸੈਂਕਸ਼ਨ। ਸੋ ਹੁਣ ਅਬ ਕੀ ਬਾਰ ਟਰੰਪ ਸਰਕਾਰ ਨਹੀਂ ਕਹਿੰਦੇ, ਹੁਣ ਕਹਿੰਦੇ ਜੀ ਸਾਨੂੰ ਟਰੰਪ ਜੀ ਚੰਗੇ ਨਹੀਂ ਲੱਗਦੇ। ਪਰ ਜਿਵੇਂ ਚਸਕੇ ਲੈ ਲੈ ਕੇ ਟਰੰਪ ਜਨਾਬ ਨੇ ਇਹਨਾਂ ਦਾ ਇਹ ਜਲੂਸ ਕੱਢਿਆ ਉਹਨਾਂ ਦੇ ਬੈਠੇ ਹੋਏ ਚਾਰਜ ਅਫੇਅਰ ਦੇ, ਤੇ ਮੈਸੇਜ ਤਾਂ ਬੜਾ ਕਲੀਅਰ ਦਿੱਤਾ ਹੈ ਕਿ ਭਾਈ ਹੁਣ ਜਿਹੜੀ ਹੈ ਉਹ ਤੁਹਾਡੀ ਧੌਣ ਤੇ ਗੋਡਾ ਰੱਖਿਆ ਹੋਇਆ ਹੈ। ਹਾਲਾਂਕਿ ਅੱਜ ਵੀ ਰਸ਼ੀਅਨ ਫੋਰਨ ਮਿਨਿਸਟਰੀ ਨੇ ਕਿਹਾ ਹੈ ਕਿ ਜੀ ਅਸੀਂ ਨਹੀਂ ਸੋਚ ਸਕਦੇ ਕਿ ਇੰਡੀਆ ਰਸ਼ੀਅਨ ਆਇਲ ਨਹੀਂ ਬਾਏ ਕਰੇਗਾ, ਲੇਕਿਨ ਇਹ ਬਿਲਕੁਲ ਹੁਣ ਜਿਹੜੇ ਨੇ ਜਿਹਨੂੰ ਕਹਿੰਦੇ ਨੇ ਕੰਨਾਂ 'ਚ ਪਾਇਆ ਨਹੀਂ ਰੜਕਦੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋਤਲੈਂਡ ਬ੍ਰੇਕ ਵਿਊਅਰਸ ਤੁਸੀਂ ਤਾਂ ਇਸੇ ਤਰ੍ਹਾਂ ਹੀ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਤੁਸੀਂ ਵੇਖ ਰਹੇ ਹੋ ਟੀਵੀ 84, ਇੱਕ ਅਜਿਹਾ ਚੈਨਲ ਜੋ ਪਾਬੰਦੀਆਂ ਦੇ ਬਾਵਜੂਦ ਵੀ ਸੱਚ ਨੂੰ ਆਧਾਰ ਬਣਾ ਕੇ ਸਿੱਖ ਸੰਘਰਸ਼, ਸਿੱਖ ਨਜ਼ਰੀਏ ਅਤੇ ਕੌਮੀ ਮੁੱਦਿਆਂ ਨੂੰ ਨਿਡਰਤਾ ਨਾਲ ਸਾਹਮਣੇ ਰੱਖਦਾ ਆ ਰਿਹਾ ਹੈ। ਹੁਣ ਇੱਕ ਵਾਰ ਫਿਰ ਭਾਰਤ ਵਿੱਚ ਟੀਵੀ 84 ਨੂੰ ਰਿਸਟ੍ਰਿਕਟ ਕਰ ਦਿੱਤਾ ਗਿਆ। ਸੱਚ ਨੂੰ ਦਬਾਇਆ ਤਾਂ ਜਾ ਸਕਦਾ ਹੈ ਪਰ ਮਿਟਾਇਆ ਨਹੀਂ। ਅਸੀਂ ਖਾਮੋਸ਼ ਨਹੀਂ ਹੋਏ, ਸਾਡੀ ਆਵਾਜ਼ ਅਜੇ ਵੀ ਜਿਉਂਦੀ ਹੈ। ਭਾਰਤ ਤੋਂ ਬਾਹਰ ਟੀਵੀ 84 ਅਜੇ ਵੀ ਉਪਲਬਧ ਹੈ ਤੇ ਭਾਰਤ ਵਿੱਚ ਤੁਸੀਂ ਟੀਵੀ 84 ਦੀ ਵੈਬਸਾਈਟ ਤੇ ਸਾਡੀ ਪੂਰੀ ਰਿਪੋਰਟਿੰਗ, ਵੀਡੀਓਜ਼ ਅਤੇ ਸੱਚੀ ਜਾਣਕਾਰੀ ਵੇਖ ਸਕਦੇ ਹੋ। ਤਾਂ ਅੱਜ ਹੀ ਜੁੜੋ ਟੀਵੀ 84 ਦੀ ਵੈਬਸਾਈਟ ਦੇ ਨਾਲ, ਸਾਨੂੰ ਸਹਿਯੋਗ ਦਿਓ ਅਤੇ ਸੱਚ ਨਾਲ ਜੁੜੇ ਰਹੋ। ਟੀਵੀ 84 ਸੱਚ ਦੀ ਆਵਾਜ਼। ਵਿਸਾਖੀ ਅਤੇ ਖਾਲਸਾ ਸਾਜਨਾ ਦਿਵਸ ਦੀ 327ਵੀਂ ਵਰ੍ਹੇਗੰਢ ਮੌਕੇ ਇੱਕ ਵੱਡਾ ਸਮਾਗਮ ਹੋਣ ਜਾ ਰਿਹਾ ਹੈ। ਵਿਸਾਖੀ ਜੋ ਸਿਰਫ ਤਿਉਹਾਰ ਨਹੀਂ ਸਗੋਂ ਖਾਲਸੇ ਦੀ ਪਹਿਚਾਣ ਅਤੇ ਆਜ਼ਾਦੀ ਦੇ ਐਲਾਨ ਦਾ ਪ੍ਰਤੀਕ ਹੈ। ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ਵਿੱਚ ਕੱਢਿਆ ਜਾਵੇਗਾ ਸਿੱਖ ਫਰੀडम ਮਾਰਚ, ਜਿੱਥੇ ਗੂੰਜੇਗੀ ਸੱਚ ਦੀ ਆਵਾਜ਼ ਅਤੇ ਇਨਸਾਫ ਦੀ ਮੰਗ। ਇਸ ਮੌਕੇ ਵਿਸਾਖੀ ਨੂੰ ਨੈਸ਼ਨਲ ਸਿੱਖ ਡੇ USA ਵਜੋਂ ਮਨਾਇਆ ਜਾਵੇਗਾ। ਤਾਂ ਇਸ ਫਰੀडम ਮਾਰਚ ਦਾ ਹਿੱਸਾ ਬਣਨ ਲਈ ਜ਼ਰੂਰ ਪਹੁੰਚੋ ਜੀ ਸ਼ਨੀਚਰਵਾਰ 4 ਅਪ੍ਰੈਲ 2026 ਨੂੰ ਵਾਸ਼ਿੰਗਟਨ ਡੀਸੀ ਵਿਖੇ। ਧੰਨਵਾਦ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇਐਂਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਨਾਰਥ ਅਮਰੀਕਾ ਦੀ ਪ੍ਰਸਿੱਧ ਅਖਬਾਰ ਗਲੋਬ ਨਿਊਜ਼ ਨੇ ਇੰਕਸ਼ਾਫ ਕੀਤਾ ਹੈ ਕਿ ਕੈਨੇਡਾ ਗਵਰਨਮੈਂਟ ਦੇ ਅਟਾਰਨੀ ਜਨਰਲ ਨੇ ਹਰਦੀਪ ਸਿੰਘ ਨਿੱਜਰ ਦੇ ਕਤਲ ਕੇਸ ਵਿੱਚ ਫੈਡਰਲ ਕੋਰਟ ਵਿੱਚ ਅਰਜ਼ੀ ਦਾਇਰ ਕੀਤੀ ਹੈ ਕਿ ਉਸ ਨੂੰ ਕੇਸ ਵਿੱਚ ਕੁਝ ਜਾਣਕਾਰੀ ਲੁਕਾਉਣ ਦੀ ਇਜਾਜ਼ਤ ਦਿੱਤੀ ਜਾਵੇ। ਅਟਾਰਨੀ ਜਨਰਲ ਅਨੁਸਾਰ ਇਸ ਜਾਣਕਾਰੀ ਦੇ ਜਨਤਕ ਹੋਣ ਨਾਲ ਮੁਲਕ ਦੀ ਸੁਰੱਖਿਆ ਅਤੇ ਇੰਟਰਨੈਸ਼ਨਲ ਰਿਲੇਸ਼ਨਜ਼ ਪ੍ਰਭਾਵਿਤ ਹੋਣਗੇ। ਸੋ ਜ਼ਾਹਿਰ ਹੈ ਕਿ ਮਾਰਕ ਕਾਰਨੀ ਦੀ ਸਰਕਾਰ ਭਾਰਤ ਸਰਕਾਰ ਦੇ ਰੋਲ ਨੂੰ ਗਾਇਬ ਕਰਨਾ ਚਾਹੁੰਦੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਆਸ ਕਰਦੇ ਸੀ ਕਿ ਨਿਖਿਲ ਗੁਪਤਾ ਦੇ ਕਬੂਲਨਾਮੇ ਚੋਂ
ਇੱਕ ਗੱਲ ਜਿਹੜੀ ਬੜੀ ਕਲੀਅਰਲੀ ਸਾਹਮਣੇ ਆਈ, ਬਾਕੀ ਤਾਂ ਜੋ ਉਹਦੇ ਆਪਣੇ ਨਾਲ ਸੰਬੰਧਿਤ ਉਹਦਾ ਆਪਣਾ ਰੋਲ ਸੀ, ਕੰਸਪੀਰੇਸੀ, ਉਹਨੂੰ ਐਗਜ਼ੀਕਿਊਟ ਕਰਨਾ, ਮਨੀ ਲਾਂਡਰਿੰਗ, ਪਰ ਉਹਨੇ ਹਰਦੀਪ ਸਿੰਘ ਨਿੱਜਰ ਕੇਸ ਦੇ ਮਾਮਲੇ 'ਚ ਵੀ, ਕਿਉਂਕਿ ਉਹੀ ਡਾਕੂਮੈਂਟ ਜਿਹਦੇ ਥੱਲੇ ਉਹਨੇ ਹਰਦੀਪ ਸਿੰਘ ਨਿੱਜਰ ਦਾ ਜਿਹੜਾ ਮਰਡਰ, ਉਹਦੀ ਧੌਣ ਲੁਟਕੀ ਹੋਈ ਹੈ ਇੱਕ ਪਾਸੇ, ਉਹ ਪਿਕਚਰਸ ਵੀ ਉਹਨੂੰ ਭੇਜੀਆਂ ਅੰਡਰ ਕਵਰ ਨੂੰ। ਸੋ ਇਹ ਵੀ ਜ਼ਾਹਰ ਹੋਇਆ ਵੀ ਇਸ ਕੇਸ 'ਚ ਵੀ ਉਹਦਾ ਰੋਲ ਹੈ। ਅਤੇ ਜਦੋਂ ਉਹ ਖੁਦ ਕਬੂਲਨਾਮਾ ਉਹਦਾ ਆਉਂਦਾ ਹੈ, ਆਪਣੇ ਹੈਂਡਲਰ ਦਾ ਨਾਂ ਵੀ ਉਹ ਵਿਕਾਸ ਯਾਦਵ, ਜਿਹੜਾ ਰਾਹ ਦਾ ਉੱਚ ਅਧਿਕਾਰੀ ਸੀ IPS ਕਾਡਰ ਦਾ, ਔਰ ਪ੍ਰਾਈਮ ਮਿਨਿਸਟਰ ਕੈਬਨਿਟ ਸੈਕਟਰੀਏਟ ਦੇ ਨਾਲ ਜਿਹਦਾ ਤਾਲੁਕ ਸੀ, ਔਰ ਜੇ ਉਹ ਸਾਰਾ ਉਸ ਦੀ ਟੈਸਟੀਮਨੀ ਔਰ ਉਹਦੇ 'ਤੇ ਬੇਸਡ ਉਸ ਦਾ ਜਿਹੜਾ ਉਹ ਸਾਰਾ ਕਬੂਲਨਾਮਾ ਆਉਂਦਾ ਹੈ, ਸੋ ਜ਼ਾਹਰ ਹੈ ਵੀ ਕੈਨੇਡਾ ਦੀ ਗੌਰਮੈਂਟ ਦੀ ਇਹ ਅੱਗੋਂ ਇਖਲਾਕੀ ਜ਼ਿੰਮੇਵਾਰੀ ਬਣਦੀ ਸੀ ਕਿ ਜਿਹੜਾ ਟਰਾਇਲ, ਮਰਡਰ ਟਰਾਇਲ ਹਰਦੀਪ ਸਿੰਘ ਨਿੱਜਰ ਦਾ ਚੱਲ ਰਿਹਾ ਹੈ, ਉਹਦੇ 'ਚ ਇਸ ਪਾਰਟ ਨੂੰ ਸ਼ਾਮਲ ਕਰਕੇ ਇੰਡੀਅਨ ਗੌਰਮੈਂਟ ਦਾ ਜਿਹੜਾ ਰੋਲ ਹੈ, ਕਿਉਂਕਿ ਇੱਥੇ ਤਾਂ ਬਚਾਅ ਹੋ ਗਿਆ, ਕੰਸਪੀਰੇਸੀ ਤੱਕ ਗੱਲ ਸੀ, ਅੱਗੋਂ ਐਗਜ਼ੀਕਿਊਟ ਜਿਹੜੀ ਉਹਨਾਂ ਦਾ ਚੁਕੰਨਾ ਹੋਣਾ ਸੀ ਅਮਰੀਕਨ ਲਾ ਐਨਫੋਰਸਮੈਂਟ ਏਜੰਸੀਆਂ ਦਾ, ਜਾਂ ਡਿਸਾਈਸਿਵ ਹੋਣਾ ਸੀ। ਚੁਕੰਨਾ ਤਾਂ ਸੀਸਸ ਵਾਲਿਆਂ ਨੂੰ ਵੀ ਬ੍ਰਿਟਿਸ਼ ਇੰਟੈਲੀਜੈਂਸ ਨੇ ਆ ਕੇ ਕੀਤਾ ਸੀ, ਪਰ ਉਹਨਾਂ ਨੇ ਦੇ ਲੈਟ ਇਟ ਹੈਪਨ। ਸੋ ਉਹ ਜ਼ਿੰਮੇਵਾਰੀ ਤਾਂ ਕੈਨੇਡਾ ਸਰਕਾਰ ਉਸ ਤੋਂ ਕਦੇ ਬਚ ਨਹੀਂ ਸਕੇਗੀ, ਕਿਤੇ ਨਾ ਕਿਤੇ ਫਿਊਚਰ 'ਚ ਉਹਦੀ ਅਕਾਊਂਟੇਬਿਲਿਟੀ ਹੋਏਗੀ। ਪਰ ਹੁਣ ਰਾਦਰ ਕਿ ਉਸ ਐਵੀਡੈਂਸ ਨੂੰ ਨਿਖਿਲ ਗੁਪਤਾ ਕੇਸ ਦੀ ਫਰਦਰ ਫੋਰਟੀਫਾਈ ਕਰਨ ਦੇ ਲਈ ਕਿ ਇੰਡੀਅਨ ਗੌਰਮੈਂਟ ਦਾ ਕੀ ਰੋਲ ਸੀ, ਜਿਹਨੂੰ ਕਿਸੇ ਨਿੱਕੇ ਮੋਟੇ ਨੇ ਨਹੀਂ। ਠੀਕ 3 ਮਹੀਨੇ ਬਾਅਦ 24 ਸਤੰਬਰ 2023 ਨੂੰ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਖਲੋ ਕੇ ਜਸਟਿਨ ਟਰੂਡੋ ਨੇ ਭਾਰਤ ਨੂੰ ਇਸ ਦੇ ਲਈ ਜ਼ਿੰਮੇਵਾਰ ਦੱਸਿਆ। ਅਗਲੇ ਦਿਨਾਂ ਦੇ ਵਿੱਚ 6 ਉਹਨਾਂ ਦੇ ਟੌਪ ਡਿਪਲੋਮੈਟ, ਜਿਨ੍ਹਾਂ 'ਚ ਉਹਨਾਂ ਦਾ ਹਾਈ ਕਮਿਸ਼ਨਰ ਵੀ ਸ਼ਾਮਲ ਸੀ, ਉਹਨੂੰ ਪਰਸੋਨਾ ਨਾਨ ਗ੍ਰੇਟਾ ਐਲਾਨ ਕੇ ਮੁਲਕ 'ਚੋਂ ਕੱਢਿਆ। ਬਾਅਦ ਦੇ ਵਿੱਚ ਅਸੀਂ ਜਸਟਿਸ ਹੋਕ ਕਮਿਸ਼ਨ ਔਰ RCMP ਔਰ ਉਹਨਾਂ ਦੀ ਇਨਰ ਸਾਰੇ 'ਚੋਂ ਇੰਡੀਆ ਦਾ ਰੋਲ ਸਾਹਮਣੇ ਸੀ, ਔਰ ਉਹਨੂੰ ਜੋ ਨਿਖਿਲ ਗੁਪਤਾ ਦਾ ਕਬੂਲਨਾਮਾ ਹੈ ਉਹਦੇ ਥੱਲੇ ਜੋ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਦਾ ਪਾਰਲੀਮੈਂਟ 'ਚ ਐਲਾਨ ਸੀ, ਉਸ ਦੇ ਉੱਤੇ ਸਟੈਂਪ ਲੱਗੀ। ਪਰ ਹੋ ਕੀ ਰਿਹਾ ਹੈ, ਇਹ ਜਿਹੜਾ ਸੈਲ ਆਊਟ ਹੁੰਦਾ ਹੈ ਕਿਸ ਲੈਵਲ ਦੇ ਉੱਤੇ, ਇੱਕ ਪਾਸੇ ਅਸੀਂ ਅਕਾਊਂਟੇਬਿਲਿਟੀ ਦੀ ਗੱਲ ਕਰਦੇ ਹਾਂ, ਹੁਣ ਐਪਸਟਾਈਨ ਫਾਈਲਸ ਦਾ ਮੁੱਦਾ ਹੈ, ਮਿਲੀਅਨਸ ਆਫ ਪੇਜਿਸ ਅਜੇ ਰਹਿੰਦੇ ਨੇ ਵਾਪਸ, ਜਿੰਨੇ ਸਾਹਮਣੇ ਆਏ ਉਹਦੇ ਥੱਲੇ ਕਿਵੇਂ ਜਿਹੜੇ ਸੱਚਮੁੱਚ ਇਖਲਾਕੀ ਕਦਰਾਂ ਕੀਮਤਾਂ ਵਾਲੇ ਮੁਲਕ, ਜਮਹੂਰੀਅਤ, ਡੈਮੋਕ੍ਰੇਸੀ ਕਹਾਉਣ ਵਾਲੇ ਹੁੰਦੇ ਨੇ। ਹੁਣ ਕਿੰਗ ਚਾਰਲਸ, ਉਹਦਾ ਭਰਾ ਇਨਵੋਲਵ ਹੈ ਐਂਡਰਿਊ ਇਨ ਲਾਈਨ ਹੈ, ਜੇ ਕੱਲ੍ਹ ਨੂੰ ਜਿਹੜਾ ਕਿੰਗ ਚਾਰਲਸ ਨੂੰ ਕੁਝ ਹੁੰਦਾ ਹੈ ਤੇ ਉਹਨੇ ਕਿੰਗ ਬਣਨਾ ਸੀ, ਪਰ ਉਹਦਾ ਨਾਂ ਸ਼ੋ ਅਪ ਹੋਇਆ ਉਹ ਜਿਹੜੀ ਸਾਰੀ ਇਲੀਗਲ ਬਦ ਅਖਲਾਕੀ ਦੀਆਂ ਘਟਨਾਵਾਂ 'ਚ ਵੀ ਉਹਦਾ ਆਇਆ। ਅੱਜ ਉਹਨੂੰ ਪਹਿਲਾਂ ਉਹਨੂੰ ਸਟ੍ਰਿਪ ਕੀਤਾ ਗਿਆ, ਉਹ ਘਰ 'ਚੋਂ ਕੱਢਿਆ ਗਿਆ ਉਸ ਸੀਰੀਅਲ 'ਚੋਂ, ਅੱਜ ਉਹਨੂੰ ਬ੍ਰਿਟਿਸ਼ ਪੁਲਿਸ ਨੇ ਗ੍ਰਿਫਤਾਰ ਕੀਤਾ ਉਸ ਦੇ ਵਿੱਚ, ਉਸ ਕੇਸ ਦੇ ਵਿੱਚ। ਅਸੀਂ ਨਾਰਵੇ ਦੇ ਐਕਸ ਪ੍ਰਾਈਮ ਮਿਨਿਸਟਰ ਦੀ ਗੱਲ ਕੀਤੀ ਸੀ, ਜਿਹੜਾ ਡਿਪਲੋਮੈਟ ਸੀ ਅਮਰੀਕਾ ਦੇ ਵਿੱਚ, ਉਹਦੇ ਰੋਲ ਕਰਕੇ ਉਹਦੀ ਅਰੈਸਟ ਮੁਕੱਦਮਾ, ਔਰ ਇੱਕ ਤੋਂ ਬਾਅਦ ਇੱਕ ਅੱਜ, ਯਾਨੀ ਕਿ ਕਿਸ ਲੈਵਲ ਦਾ ਜਦੋਂ ਇਖਲਾਕੀ ਪਾਰਟ ਹੁੰਦਾ। ਬਿਲ ਗੇਟਸ, ਜਿਹੜੀ ਇੰਡੀਆ ਦੀ ਸੋ ਕਾਲਡ AI ਇੰਟਰਨੈਸ਼ਨਲ ਸਮਿਟ ਹੋ ਰਹੀ ਹੈ, ਉਹਦਾ ਕੀ ਨੋਟ ਐਡਰੈਸ ਬਿਲ ਗੇਟਸ ਨੇ ਪੜ੍ਹਨਾ ਸੀ, ਉੱਥੇ ਆਉਣਾ ਸੀ, ਪਰ ਉਹਨੇ ਵੀ ਆਪਣੇ ਆਪ ਨੂੰ ਵਿਦਡਰਾ ਕਰ। ਇਹ ਹੁੰਦੀਆਂ ਨੇ ਜਿਹੜੇ ਸਿਸਟਮ ਦੇ ਵਿੱਚ ਜਾਂ ਦੂਜੇ। ਤੇ ਕੈਨੇਡਾ ਕਿਉਂ ਜਿਹੀ ਡੈਮੋਕ੍ਰੇਸੀ ਆ, ਔਰ ਇਹ ਮਾਰਕ ਕਾਰਨੀ ਕਿੱਥੇ ਲੈ ਕੇ ਜਾ ਰਿਹਾ ਕੈਨੇਡਾ ਦੀ। ਕੋਈ ਕੈਨੇਡਾ ਵੱਡੀ ਕੋਈ ਮਿਲਟਰੀ ਪਾਵਰ ਨਹੀਂ ਸੀ, ਕੋਈ ਅਦਰਵਾਈਜ਼ ਨਹੀਂ ਸੀ। ਜੇ ਕੈਨੇਡਾ ਦਾ ਅਮਰੀਕਾ ਨਾਲੋਂ ਕੋਈ ਡਿਸਟਿੰਕਟ ਪਾਰਟ ਸੀ UN ਦੇ ਵਿੱਚ ਹਿਊਮਨ ਰਾਈਟਸ ਇਸ਼ੂ ਦੇ ਉੱਤੇ, ਕਿਉਂਕਿ ਅਮਰੀਕਾ ਤਾਂ ਡਿਫਰੈਂਟ ਵਾਰਸ ਦੇ ਵਿੱਚ ਵੀ ਇਨਵੋਲਵ ਰਿਹਾ, ਵਿਤਨਾਮ ਵੀ, ਕੋਰੀਆ ਵੀ, ਦੂਜੇ ਵੀ, ਇਸ ਲਈ ਉਹਨੇ ਕਦੇ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਨੂੰ ਵੀ ਮਾਨਤਾ ਨਹੀਂ ਦਿੱਤੀ, ਕਿਉਂਕਿ ਅਮਰੀਕਾ ਇਹ ਸਮਝਦਾ ਸੀ ਕਿ ਵੀ ਜਿਵੇਂ ਜਿੱਥੇ ਇਹਨਾਂ ਦੇ ਸੋਲਜਰ ਜਾਂਦੇ ਨੇ, ਉਹਨਾਂ ਦਾ ਮਿਲਟਰੀ ਹੁੰਦੀ ਹੈ, ਉੱਥੇ ਵਾਇਲੇਸ਼ਨਸ ਹੁੰਦੀਆਂ ਹੀ ਨੇ, ਵੀ ਉਹ ਤਾਂ ਹਰ ਚੌਥੇ ਦਿਨ ਅਕਾਊਂਟੇਬਿਲਿਟੀ ਹੋਏਗੀ। ਲੇਕਿਨ ਕੈਨੇਡਾ ਹਰ ਮੁੱਦੇ ਦੇ ਉੱਤੇ, ਮਾਈਨਸ ਦਾ ਮਾਮਲਾ ਸੀ, ਦੂਸਰਾ ਸੀ, ਲੇਕਿਨ ਜਿਸ ਲੈਵਲ ਤੇ ਇੱਕ ਕੈਨੇਡੀਅਨ ਸਿਟੀਜ਼ਨ ਕੈਨੇਡਾ ਦੀ ਸੋਇਲ ਦੇ ਉੱਤੇ ਮਰਡਰ ਉਹਦਾ ਹੁੰਦਾ ਹੈ, ਬ੍ਰਿਟਿਸ਼ ਇੰਟੈਲੀਜੈਂਸ ਵੱਲੋਂ ਵਾਰਨ ਕਰਨ ਦੇ ਬਾਵਜੂਦ ਮੁਲਕ ਦੀਆਂ ਏਜੰਸੀ ਸੀਸਸ, RCMP ਉਹਨੂੰ ਜਿਹੜਾ ਉਹ ਦੋਸ਼ੀ ਦੱਸਦੀਆਂ ਨੇ ਇੰਡੀਅਨ ਸਿਸਟਮ ਨੂੰ। ਪ੍ਰਾਈਮ ਮਿਨਿਸਟਰ, ਇਹ ਵੀ ਅਨਪ੍ਰੈਸੀਡੈਂਟਡ ਹੈ ਕਿ ਕਿਸੇ ਮੁਲਕ ਦਾ ਪ੍ਰਾਈਮ ਮਿਨਿਸਟਰ ਪਾਰਲੀਮੈਂਟ ਦੇ ਵਿੱਚ ਇਨਕਸ਼ਾਫ ਕਰਦਾ ਵੀ ਇਵੇਂ ਹੋਇਆ। ਗੁਆਂਢੀ ਮੁਲਕ ਦੇ ਵਿੱਚ ਜਦੋਂ 5 ਆਈਜ਼ ਕੰਟਰੀਜ਼ ਦੀ ਸ਼ੇਅਰਿੰਗ ਇੰਟੈਲੀਜੈਂਸ ਦੀ ਗੱਲ ਕਰਦੇ ਹਾਂ, ਜਿਹੜਾ ਫੜਿਆ ਗਿਆ ਬੰਦਾ ਹੈ
ਉਹ ਇਨਕਸ਼ਾਫ ਕਰਦਾ ਹੈ ਕਿ ਵੀ ਕੈਨੇਡਾ ਵਾਲੇ 'ਚ ਵੀ ਤਾਲੁਕ ਹੈ, ਉਹੀ ਮੇਨ ਜਿਹੜਾ ਰਾਹ ਦੇ ਨਾਲ ਜਾ ਕੇ ਜੁੜਦਾ। ਔਰ ਇਹ ਖਬਰ ਜਿਹੜੀ ਕਿ ਅੱਜ ਪ੍ਰੋਮੀਨੈਂਟਲੀ ਸਿੱਖ ਹਲਕਿਆਂ ਦੇ ਵਿੱਚ ਵੀ ਡਿਸਕਸ ਹੋ ਰਹੀ ਹੈ, ਔਰ ਇਹ ਉਹਨਾਂ ਦੇ ਜਿਹੜੀ ਹੈ ਗਲੋਬਲ ਨਿਊਜ਼ ਨੇ ਦਿੱਤਾ ਹੈ। ਕੈਨੇਡਾ ਵਾਂਟਸ ਟੂ ਵਿਦਹੋਲਡ sensitive information from trial over Sikh leaders killing। ਹੁਣ ਕੈਨੇਡਾ ਦੇ ਅਟਾਰਨੀ ਜਨਰਲ ਨੇ Canada's Justice Department is fighting to prevent sensitive national security information from emerging at the upcoming murder trial of 4 Indian men accused of gunning down a BC Sikh leader in 2023। ਹੁਣ 4 ਫੜੇ ਹੋਏ ਨੇ, ਉਹਨਾਂ ਦਾ ਟਰਾਇਲ ਜਾਣਾ। ਉਹ ਤਾਂ ਮਰਸਨਰੀ ਨੇ, ਹਾਇਰਡ ਅਸੈਸਨ ਨੇ। ਹੁਣ ਇਹ ਉਹਨਾਂ ਤੱਕ ਹੀ ਉਹਨੂੰ ਮਹਿਦੂਦ ਰੱਖਣਾ ਚਾਹੁੰਦੇ ਨੇ ਕੈਨੇਡਾ ਵਾਲੇ, ਜਦੋਂ ਕਿ ਹੁਣ ਐਡੀਸ਼ਨਲ ਐਵੀਡੈਂਸ ਨੇ ਸੁਜੈਸਟ ਕਰ ਦਿੱਤਾ ਹੈ ਨਿਖਲ ਗੁਪਤਾ, ਉਹਦੇ ਤੇ ਤਾਂ ਜੁਡੀਸ਼ੀਅਲ ਅਪਰੂਵਲ ਲੱਗ ਗਈ। ਔਰ ਇਸ ਸਾਰੇ ਦੇ ਚੱਲਦਿਆਂ ਹੁਣ ਇਹ ਹੈ ਕਿ ਭਾਈ ਇਹ ਜਿਹੜਾ ਗਲੋਬਲ ਨਿਊਜ਼ ਨੇ ਕਿਹਾ ਵੀ ਜਿਹੜੇ ਸਾਡੇ ਕੋਲ ਕੋਰਟ ਡਾਕੂਮੈਂਟ ਨੇ ਉਹਦੇ 'ਚ ਆਇਆ ਕਿ ਭਾਈ ਇਹ ਜਿਹੜੀ ਕੌਨਫੀਡੈਂਸ਼ੀਅਲ ਕਹਿ ਕੇ ਕੈਨੇਡਾ ਦੇ ਅਟਾਰਨੀ ਜਨਰਲ ਨੇ ਇਹ ਮੂਵ ਕੀਤਾ। ਕੈਨੇਡਾ ਦਾ ਅਟਾਰਨੀ ਜਨਰਲ ਜਿਹੜਾ ਹੈ ਉਹਨੇ ਕੈਨੇਡੀ ਕੋਰਟ ਨੂੰ ਕਿਹਾ ਕਿ ਜੀ ਇਹ ਸਾਨੂੰ ਜਿਹੜਾ ਇਟਸ ਨਾਟ ਅਨਯੂਜੂਅਲ ਫॉर ਫੈਡਰਲ, ਇਹਦੇ 'ਚ ਇਹ ਹੈ ਕਿ ਸਿੰਸ ਟੇਕਿੰਗ ਆਫਿਸ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਹੈਜ਼ ਰੀ-engaged with India and sought to expand trade relations. Canadian Sikhs have called that a betrayal given India's alleged targeting of them। ਉਹਨੇ ਕਿਹਾ ਜੀ ਪਹਿਲਾਂ ਹੀ ਉਹਨੇ ਵਪਾਰਕ ਔਰ ਦੂਜੇ ਸਬੰਧ ਜਿਹੜੇ ਨੇ ਉਹ ਜੋੜੇ ਹੋਏ ਨੇ, ਔਰ ਇਹ ਸਾਰੇ ਦੇ ਉੱਤੇ ਜਿਹੜਾ ਉਹਨਾਂ ਦੇ ਕੋਰਟ ਡਾਕੂਮੈਂਟ ਇਹ ਦੱਸਦੇ ਨੇ ਕਿ ਕੈਨੇਡਾ ਨੇ ਇਨ ਐਪਲੀਕੇਸ਼ਨ ਮੂਵ ਕੀਤੀ ਹੈ ਕੈਨੇਡੀਅਨ ਅਟਾਰਨੀ ਜਨਰਲ ਨੇ ਫੈਡਰਲ ਕੋਰਟ ਦੇ ਵਿੱਚ, ਆਸਕਿੰਗ ਫॉर ਪਰਮਿਸ਼ਨ ਟੂ ਵਿਦਹੋਲਡ ਸਮ ਐਵੀਡੈਂਸ ਐਟ ਦਾ ਪ੍ਰੋਸੀਕਿਊਸ਼ਨ ਆਫ ਦਾ ਅਲੈਜਡ ਕਿਲਰਸ ਆਫ ਹਰਦੀਪ ਸਿੰਘ ਨਿੱਜਰ। ਹੁਣ ਜ਼ਾਹਰ ਹੈ ਵੀ ਕਿਹੜੀ ਇਨਫੋਰਮੇਸ਼ਨ ਹੋਲਡ ਕਰਨੀ ਹੈ, ਵੀ ਇੰਡੀਆ ਦਾ ਕੀ ਰੋਲ ਹੈ, ਵੀ ਉਹ ਸਾਹਮਣੇ ਔਰ ਉਹਦੇ ਜੋ ਕਹਿ ਰਹੇ ਨੇ ਕਿ ਜੇ ਅਸੀਂ ਉਹ ਇਨਫੋਰਮੇਸ਼ਨ ਵੀ ਦਿੰਦੇ ਹਾਂ ਤੇ ਦੈਟ ਵਿਲ ਬੀ ਇੰਜੂਰੀਅਸ ਟੂ ਇੰਟਰਨੈਸ਼ਨਲ ਰਿਲੇਸ਼ਨਸ ਐਂਡ ਨੈਸ਼ਨਲ ਸਿਕਿਉਰਿਟੀ। ਨੈਸ਼ਨਲ ਸਿਕਿਉਰਿਟੀ ਨੂੰ ਤਾਂ ਕੁਝ ਨਹੀਂ ਹੁੰਦਾ, ਇਹ ਜਿਹੜੀ ਸੋ ਕਾਲਡ ਇੰਟਰਨੈਸ਼ਨਲ ਰਿਲੇਸ਼ਨਸ ਨੇ, ਇਹ ਜਿਹੜੀ ਸੌਦੇਬਾਜ਼ੀ, ਹੁਣ ਇਹ ਬੈਂਕਰ ਹੈ, ਇਹਨੇ ਪਤਾ ਨਹੀਂ ਪੈਸਾ ਖਾਧਾ ਹੋਇਆ ਹੈ ਜਾਂ ਉਹ ਆਈਨਸਟਾਈਨ ਫਾਈਲ ਵਾਂਗੂ ਕੋਈ ਇੰਡੀਆ ਦੇ ਕੋਲ ਇਹਦਾ ਕੋਈ ਭੇਤ ਹੈ, ਕਿਉਂਕਿ ਜਿਸ ਲੈਵਲ ਦੇ ਉੱਤੇ ਕੋਈ ਵੀ ਕੈਨੇਡੀਅਨ ਆਮ ਜਿਹੜੇ ਕੈਨੇਡੀਅਨ ਸਿਟੀਜ਼ਨ ਨੇ ਉਹ ਆਪਣੇ ਆਪ ਨੂੰ ਅਮਰੀਕਾ ਤੋਂ ਡਿਸਟਿੰਕਟ ਰੱਖ ਕੇ ਜਦੋਂ ਹਿਊਮਨ ਰਾਈਟਸ ਦਾ ਮੁੱਦਾ ਆਉਂਦਾ ਸੀ ਦੇ ਆਲਵੇਜ਼ ਟੁਕ ਪ੍ਰਾਈਡ ਕਿ ਬਈ ਦੇਖੋ ਅਸੀਂ ਈਵਨ ਜੇ ਕਿਊਬੈਕ ਦੇ ਵਿੱਚ, ਹਾਲਾਂਕਿ ਜਿਹੜੇ ਬਲਾਕ ਕਿਊਬੈਕੋਇਸ ਬਾਅਦ 'ਚ ਪਾਰਟੀ ਬਣੀ, ਉਹਨਾਂ ਨੇ ਵਾਇਲੈਂਸ ਵੀ ਕੀਤੀ ਕੈਨੇਡਾ ਦੇ ਵਿੱਚ ਫ੍ਰੈਂਚ ਰੀਜਨ। ਉਹਨਾਂ ਨੇ ਕਿਹਾ ਜੀ ਅਸੀਂ ਪੀਸਫੁਲੀ ਵੀ ਗੇਵ them the chance। 1980 ਦੇ ਵਿੱਚ ਕਿਊਬੈਕ ਦੇ ਵਿੱਚ ਰੈਫਰੈਂਡਮ ਹੋਇਆ, 1995 ਦੇ ਵਿੱਚ ਹੋਇਆ। ਹੁਣ ਇਸ ਸਭ ਦੇ ਬਾਵਜੂਦ ਇਹ ਜਿੱਥੇ ਕਿ ਲੈ ਕੇ ਜਾ ਰਿਹਾ, ਔਰ ਬਿਲਕੁਲ ਇਸ ਦੇ ਉੱਤੇ ਜਿਹੜਾ ਉਹ ਵਰਲਡ ਸਿੱਖ ਆਰਗੇਨਾਈਜੇਸ਼ਨ ਦਾ ਠੀਕ ਰਿਐਕਸ਼ਨ ਹੈ। ਵਰਲਡ ਸਿੱਖ ਆਰਗੇਨਾਈਜੇਸ਼ਨ ਆਫ ਕੈਨੇਡਾ said in a statement that holding back evidence concerning India's alleged role in the slaying would amount to a denial of justice, particularly since New Delhi continues to deny it was। ਉਹਨਾਂ ਨੇ ਕਿਹਾ WHO ਨੇ ਕਿ ਭਾਈ ਇਹ ਤਾਂ ਜੇ ਇਵੇਂ ਹੁੰਦਾ ਤੇ ਇਹ ਡਿਨਾਇਲ ਆਫ ਜਸਟਿਸ ਹੋਏਗਾ, ਕਿਉਂਕਿ ਤੁਸੀਂ ਜਿਹੜੇ ਅਸਲ ਕਾਤਲ ਨੇ ਉਹਨਾਂ ਨੂੰ ਪ੍ਰੋਟੈਕਟ ਕਰਨ ਦੀ ਕੋਸ਼ਿਸ਼ ਕਰ ਰਹੇ ਹੋ। ਐਂਡ ਐਨੀ ਐਫਰਟ ਬਾਈ ਕੈਨੇਡੀਅਨ ਅਥਾਰਟੀਜ਼ ਟੂ ਕੰਸੀਲ ਔਰ ਰੀਡੈਕਟ ਐਵੀਡੈਂਸ will serve to vindicate India's position and embolden further acts of intimidation and violence। World Sikh Organization said justice is not negotiable and can't be suppressed in the name of international relations or diplomacy। ਕਿ ਵੀ ਇਹ negotiable ਹੈ, ਮਰਡਰ ਹੋਇਆ ਹੈ, ਤੁਹਾਡੇ ਸਿਟੀਜ਼ਨ ਦਾ ਹੋਇਆ ਹੈ, ਇੱਕ ਫੋਰਨ ਪਾਵਰ ਨੇ ਕੀਤਾ ਹੈ, ਐਵੀਡੈਂਸ ਉਸ ਦਾ ਸਾਹਮਣੇ ਹੈ, ਤੁਹਾਡੀਆਂ ਆਪਣੀਆਂ ਏਜੰਸੀਆਂ ਦਾ ਐਵੀਡੈਂਸ ਹੈ। ਨਿਖਲ ਗੁਪਤਾ ਨੇ ਉਸ ਨੂੰ ਜਿਹੜਾ ਉਹ ਕਨਫੈਸ ਕੀਤਾ ਹੈ, ਔਰ ਇਸ ਦੇ ਉੱਤੇ ਜਿਹੜਾ ਹੁਣ ਕੀ ਕੋਰਟ ਫੈਸਲਾ ਲਏਗਾ ਜਾਂ ਕੀ ਹੈ, ਪਰ ਉਹਦੇ 'ਚ ਉਹਨਾਂ ਨੇ ਅਟਾਰਨੀ ਜਨਰਲ ਦੇ ਆਫਿਸ ਨੇ ਕਿਹਾ ਜੀ ਕਿ ਅਸੀਂ ਵੀ ਕੈਨੋਟ ਫਰਦਰ ਪ੍ਰੋਵਾਈਡ ਐਨੀ ਡਿਟੇਲਸ ਐਂਡ ਦਿਸ, ਔਰ ਅੱਗੋਂ ਇਹ ਸਾਰੀ ਕਹਾਣੀ ਜਿਹੜੀ ਹੈ ਉਸ ਨੂੰ ਉਹਨਾਂ ਨੇ ਰਿਪੀਟ ਕੀਤਾ ਕਿ ਜੀ ਕੀ ਹੋਇਆ। ਸੋ ਅਸੀਂ ਸਮਝਦੇ ਹਾਂ ਕਿ ਬਈ ਵਾਟ ਏ ਸ਼ੇਮ। ਮਤਲਬ ਹੁਣ ਇਸ ਤੋਂ ਵੱਧ ਕੇ ਹੋਰ ਕੀ ਲਫ਼ਜ਼ ਨੇ ਵੀ ਤੁਹਾਡਾ ਮੁਲਕ, ਤੁਹਾਡਾ ਕੋਰਟ ਸਿਸਟਮ, ਤੁਹਾਡਾ ਸ਼ਹਿਰੀ,
ਉਹਦੇ 'ਚ ਆ ਕੇ ਤੁਹਾਡੀਆਂ ਆਪਣੀਆਂ ਏਜੰਸੀਆਂ ਦੀ ਰਿਪੋਰਟ, ਤੁਹਾਡੇ ਆਪਣੇ ਪ੍ਰਾਈਮ ਮਿਨਿਸਟਰ ਦਾ ਇੰਕਸ਼ਾਫ, ਐਡਿਡ ਐਵੀਡੈਂਸ, ਔਰ ਤੁਸੀਂ ਕਹੋ ਕਿ ਜੀ ਨਹੀਂ ਅਸੀਂ ਜਿਹੜਾ ਉਹ ਇੰਟਰਨੈਸ਼ਨਲ ਰਿਲੇਸ਼ਨ ਜਾਂ ਫਿਰ ਜਾ ਕੇ ਇਸ ਤੋਂ ਵੱਧ ਕੇ ਤੁਸੀਂ ਕੀ ਜਿਹੜਾ ਉਹ ਮੁਲਕ ਨੂੰ ਵੇਚ ਸਕਦੇ ਹੋ। ਇਹ ਬੁਰੀ ਤਰ੍ਹਾਂ ਜਿਹੜਾ ਇਹ ਪਿੱਟਣਗੇ ਵੀ ਮਾਰਕ ਕਾਰਨੀ। ਪਰ ਮੈਂ ਜਿਵੇਂ ਪਰਸੋਂ ਵੀ ਗੱਲ ਹੋ ਰਹੀ ਸੀ ਇੱਕ ਵੀਰ ਨਾਲ, ਮੈਂ ਕਿਹਾ ਅਫਸੋਸ ਇਹ ਨਹੀਂ ਹੈ ਕਿ ਵੀ ਇਹ ਮਾਰਕ ਕਾਰਨੀ ਕੀ ਕਰ ਰਿਹਾ। ਇਹ ਜਿਹੜੇ 20 ਮਿੱਟੀ ਦੇ ਮਾਧੋ ਅਸੀਂ ਭੇਜੇ ਨੇ ਪਾਰਲੀਮੈਂਟ ਦੇ ਵਿੱਚ, ਅੱਡ-ਅੱਡ ਪਾਰਟੀਆਂ 'ਚ ਬੈਠੇ ਸਿੱਖ ਚਿਹਰੇ, ਔਰਤਾਂ ਵੀ ਬੰਦੇ ਵੀ, ਇਹਨਾਂ ਨੂੰ ਕਿਹੜਾ ਸੱਪ ਸੁੰਘਿਆ ਹੋਇਆ? ਬਿਲਕੁਲ। ਜੇ ਇਹੀ ਬਲਾਕ 20 ਚੋਂ ਮੇਰੇ ਖਿਆਲ 14-15 ਜਿਹੜੇ ਨੇ ਉਹ ਲਿਬਰਲ ਹੋਣਗੇ, ਜੇ ਇਹੀ ਬਲਾਕ ਬਣਾ ਕੇ ਬਹਿ ਜਾਣਾ, ਔਰ ਆਲਰੇਡੀ ਲਿਬਰਲ ਔਰ ਕੰਜ਼ਰਵੇਟਿਵ 'ਚ ਬਹੁਤ 2-3 ਸੀਟਾਂ ਦੇ 1-2 ਸੀਟਾਂ ਦੇ ਫਰਕ ਨਾਲ ਹੀ ਹੋਇਆ, ਉਹ ਕਹਿਣ ਜੀ ਕਿ ਵੀ ਅਸੀਂ ਜਸਟਿਸ ਲੈਣਾ। ਕੋਈ ਇਹ ਨਹੀਂ ਹੈ ਵੀ ਉਹ ਕੋਈ ਖਾਲਿਸਤਾਨ ਦਾ ਉਹਨਾਂ ਨੇ ਝੰਡਾ ਚੁੱਕ ਲੈਣਾ, ਪਰ ਤੁਸੀਂ ਕਿਵੇਂ ਮਰੀ ਜ਼ਮੀਰ ਵਾਲੇ ਲੋਕ ਨੇ, ਇਹਨਾਂ ਤੋਂ ਕੀ ਕਰਵਾਉਣਾ ਅਸੀਂ ਫਿਰ? ਬਿਲਕੁਲ ਜੀ। ਰਾਜ ਸਾਹਿਬ, ਬਹੁਤ ਬਹੁਤ ਧੰਨਵਾਦ। ਸਾਥ ਲੈਣ ਬ੍ਰੇਕ। ਵੀਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਤੁਸੀਂ ਵੇਖ ਰਹੇ ਹੋ ਟੀਵੀ 84, ਇੱਕ ਅਜਿਹਾ ਚੈਨਲ ਜੋ ਪਾਬੰਦੀਆਂ ਦੇ ਬਾਵਜੂਦ ਵੀ ਸੱਚ ਨੂੰ ਆਧਾਰ ਬਣਾ ਕੇ ਸਿੱਖ ਸੰਘਰਸ਼, ਸਿੱਖ ਨਜ਼ਰੀਏ ਅਤੇ ਕੌਮੀ ਮੁੱਦਿਆਂ ਨੂੰ ਨਿਡਰਤਾ ਨਾਲ ਸਾਹਮਣੇ ਰੱਖਦਾ ਆ ਰਿਹਾ ਹੈ। ਹੁਣ ਇੱਕ ਵਾਰ ਫਿਰ ਭਾਰਤ ਵਿੱਚ ਟੀਵੀ 84 ਨੂੰ ਰਿਸਟ੍ਰਿਕਟ ਕਰ ਦਿੱਤਾ ਗਿਆ। ਸੱਚ ਨੂੰ ਦਬਾਇਆ ਤਾਂ ਜਾ ਸਕਦਾ ਹੈ, ਪਰ ਮਿਟਾਇਆ ਨਹੀਂ। ਅਸੀਂ ਖਾਮੋਸ਼ ਨਹੀਂ ਹੋਏ, ਸਾਡੀ ਆਵਾਜ਼ ਅਜੇ ਵੀ ਜਿਉਂਦੀ ਹੈ। ਭਾਰਤ ਤੋਂ ਬਾਹਰ ਟੀਵੀ 84 ਅਜੇ ਵੀ ਉਪਲਬਧ ਹੈ ਤੇ ਭਾਰਤ ਵਿੱਚ ਤੁਸੀਂ ਟੀਵੀ 84 ਦੀ ਵੈਬਸਾਈਟ ਤੇ ਸਾਡੀ ਪੂਰੀ ਰਿਪੋਰਟਿੰਗ, ਵੀਡੀਓਜ਼ ਅਤੇ ਸੱਚੀ ਜਾਣਕਾਰੀ ਵੇਖ ਸਕਦੇ ਹੋ। ਤਾਂ ਅੱਜ ਹੀ ਜੁੜੋ ਟੀਵੀ 84 ਦੀ ਵੈਬਸਾਈਟ ਦੇ ਨਾਲ, ਸਾਨੂੰ ਸਹਿਯੋਗ ਦਿਓ ਅਤੇ ਸੱਚ ਨਾਲ ਜੁੜੇ ਰਹੋ। ਟੀਵੀ 84, ਸੱਚ ਦੀ ਆਵਾਜ਼। ਵਿਸਾਖੀ ਅਤੇ ਖਾਲਸਾ ਸਾਜਨਾ ਦਿਵਸ ਦੀ 327ਵੀਂ ਵਰ੍ਹੇਗੰਢ ਮੌਕੇ ਇੱਕ ਵੱਡਾ ਸਮਾਗਮ ਹੋਣ ਜਾ ਰਿਹਾ ਹੈ। ਵਿਸਾਖੀ ਜੋ ਸਿਰਫ ਤਿਉਹਾਰ ਨਹੀਂ, ਸਗੋਂ ਖਾਲਸੇ ਦੀ ਪਹਿਚਾਣ ਅਤੇ ਆਜ਼ਾਦੀ ਦੇ ਐਲਾਨ ਦਾ ਪ੍ਰਤੀਕ ਹੈ। ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ਵਿੱਚ ਕੱਢਿਆ ਜਾਵੇਗਾ ਸਿੱਖ ਫਰੀडम ਮਾਰਚ, ਜਿੱਥੇ ਗੂੰਜੇਗੀ ਸੱਚ ਦੀ ਆਵਾਜ਼ ਅਤੇ ਇਨਸਾਫ ਦੀ ਮੰਗ। ਇਸ ਮੌਕੇ ਵਿਸਾਖੀ ਨੂੰ ਨੈਸ਼ਨਲ ਸਿੱਖ ਡੇ USA ਵਜੋਂ ਮਨਾਇਆ ਜਾਵੇਗਾ। ਤਾਂ ਇਸ ਫਰੀडम ਮਾਰਚ ਦਾ ਹਿੱਸਾ ਬਣਨ ਲਈ ਜ਼ਰੂਰ ਪਹੁੰਚੋ ਜੀ, ਸ਼ਨੀਚਰਵਾਰ 4 ਅਪ੍ਰੈਲ 2026 ਨੂੰ ਵਾਸ਼ਿੰਗਟਨ ਡੀਸੀ ਵਿਖੇ। ਧੰਨਵਾਦ। व्यूअर्स, वेलकम बैक ऑन प्रोग्राम। सो व्यूअर्स, गलबात करन जा रहे हैं पाकिस्तान वाले नाल कि पाकिस्तान ने अफगानिस्तान के डिप्टी हैड ऑफ मिशन नु फॉरेन ऑफिस विच तलब किया है। अफगानिस्तान हुकूमत नूं सख्त वार्निंग दी गई है कि उसकी धरती नूं पाकिस्तान के खिलाफ हिंसक कार्रवाइयां लई इस्तेमाल किया जा रहा। पिछले दिनी एक दहशतगर्द हमले विच पाकिस्तान के 11 फौजी मारे गए। सो इस बारे आपां गलबात करन जा रहे हैं। सो असीं चाहांगे कि तुसीं इस तरह बने रहना, देखण सुणन लई या लिखण लई। तुहाडा सब दा बहुत बहुत धन्नवाद जी। राज साहब, की कहना चाहोगे? देखो, वैसे तो सियाणे ये कहते ने भी रिश्तेदार माड़ा होए कोई गल नहीं, गुआंढ चंद्रा ना होए। हुण ज़ाहिर है भी वो गुआंढ जिस दे लई तुसीं अपनी सुरक्षा नूं, अपने शहरियां दियां जानां नूं कुर्बान कीता होए ते वो तुहाडे नाल जिहड़ा एक दुश्मनी वाला वरतारा करे। और ज़ाहिर है कि ਇਸ ਨੂੰ ਜਦੋਂ ਅਸੀਂ ਪਾਕਿਸਤਾਨ, ਅਫਗਾਨਿਸਤਾਨ ਦੇ ਹਵਾਲੇ ਨਾਲ ਦੇਖਦੇ, ਕੌਣ ਨਹੀਂ ਜਾਣਦਾ ਇੱਕ ਸਟੇਜ 'ਤੇ ਇਹੀ ਇੰਡੀਅਨ ਸਿਸਟਮ ਔਰ ਦੂਸਰੇ ਜਿਹੜੇ ਨੇ ਇਹ ਇਲਜ਼ਾਮ ਲਾਉਂਦੇ ਸੀ ਕਿ ਜੀ ਦੇਖੋ ਜੋ ਕਸ਼ਮੀਰ 'ਚ ਹੋ ਰਿਹਾ ਹੈ, ਜੋ ਅਦਰਵਾਈਜ਼ ਹੋ ਰਿਹਾ ਹੈ, ਇਹ ਪਾਕਿਸਤਾਨ ਜਿਹੜੇ ਨੇ ਉਹ ਅਫਗਾਨ ਜਿਹੜੇ ਜਿਹਾਦੀ ਔਰ ਦੂਸਰੇ ਉਹਨਾਂ ਨੂੰ ਟ੍ਰੇਨਡ ਕਰਦਾ ਹੈ, ਉਹਨਾਂ ਦੀ ਨੂੰ ਇੱਕ ਇਸਲਾਮਿਕ ਜਿਹੜਾ ਉਸ ਦਾ ਜੰਨਤ ਦਾ ਭਰੋਸਾ ਦੇ ਕੇ ਔਰ ਉਹਨਾਂ ਦੇ ਜਿਹੜੇ ਨੇ ਉਹ ਸੁਸਾਈਡ ਬੰਬਰ ਜਿਹੜੇ ਨੇ ਖੁਦਕੁਸ਼ ਹਮਲੇ ਕਰਵਾਉਂਦਾ। ਹੁਣ ਇੰਡੀਆ ਨੇ ਜਿਹੜਾ ਕਿ ਮਈ 7, 8, 9, 10 4 ਰੋਜ਼ਾ ਜਿਹੜੀ ਮਿਸਲ ਔਰ ਡਰੋਨ ਵਾਰਫੇਅਰ 'ਚ ਮੁਕੰਮਲ ਸ਼ਿਕਸਤ ਖਾਣ ਤੋਂ ਬਾਅਦ ਇੰਡੀਆ ਨੇ ਦੇਖਿਆ ਕਿਉਂਕਿ ਪਾਕਿਸਤਾਨ ਦਾ ਸਟੇਚਰ ਵਧਿਆ, ਉਹਦੇ 'ਚ ਜ਼ਾਹਰ ਹੈ ਕਿ ਸਾਊਦੀ ਅਰੇਬੀਆ ਨਾਲ ਡਿਫੈਂਸ ਡੀਲ, ਪ੍ਰੈਜ਼ੀਡੈਂਟ ਟਰੰਪ ਅੱਜ ਵੀ ਬੋਰਡ ਆਫ ਪੀਸ ਮੀਟਿੰਗ 'ਚ ਉਹਨਾਂ ਨੇ ਤਾਰੀਫ ਕੀਤੀ ਆਸਿਮ ਮੁਨੀਰ ਦੀ, ਫਾਈਟਰ, ਗ੍ਰੇਟ ਫਾਈਟਰ, ਆਈ ਲਵ ਫਾਈਟਰਸ, ਦਿਸ ਦੈਟ।
ਸੋ ਜ਼ਾਹਰ ਹੈ ਕਿ ਵੀ ਉਹਨਾਂ ਨੂੰ ਇਹ ਲੱਗਾ ਕਿ ਵੀ ਅਸੀਂ ਤਾਂ ਪਾਕਿਸਤਾਨ ਨੂੰ ਇੱਕ ਫੇਲਡ ਸਟੇਟ ਔਰ ਦੂਸਰੇ ਤੀਸਰੇ 4 ਟੁਕੜੇ ਉਹਦੇ ਕਰਨੇ ਔਰ ਉਸ ਪਾਸੇ ਨੂੰ ਖਿੱਚ ਕੇ ਲਿਜਾ ਰਹੇ ਸੀ। ਹੋਇਆ ਕੀ, ਔਰ ਤੁਸੀਂ ਉਸ ਤੋਂ ਫੌਰਨ ਬਾਅਦ ਦੇਖਦੇ ਹੋ ਕਿ ਉਹਨਾਂ ਦਾ ਤਾਲਿਬਾਨ ਰਜੀਮ ਦਾ ਸੋ ਕਾਲਡ ਫੋਰਨ ਮਿਨਿਸਟਰ, ਹਾਲਾਂਕਿ ਇਹ ਸਭ ਯੂਨਾਈਟਿਡ ਨੇਸ਼ਨਸ ਦੀ ਦਹਿਸ਼ਤਗਰਦ ਲਿਸਟ ਤੇ ਨੇ, ਮੁਤੱਕੀ, ਉਸ ਨੂੰ ਉਹਨਾਂ ਨੇ ਜਵਾਈਆਂ ਵਾਲੇ ਸਲੂਕ ਦੇ ਨਾਲ ਸੱਦਿਆ, ਕਿੰਨੇ ਦਿਨ ਰੱਖਿਆ, ਥਾਂ ਥਾਂ ਉਸ ਦੀਆਂ ਪ੍ਰੈਸ ਕਾਨਫਰੰਸਿਸ ਔਰ ਇਹ ਵੋ, ਔਰ ਉਹ ਸਾਰੇ ਨੂੰ, ਔਰ ਫਿਰ ਜਿਹੜਾ ਹਮਾਇਤ ਕੀਤੀ UN ਦੇ ਲੈਵਲ ਦੇ ਉੱਤੇ ਵੀ ਉਹਨਾਂ ਦੇ ਲਈ ਜਿਹੜਾ ਉਹ ਸੌਫਟ ਕਾਰਨਰ ਰੱਖਣ ਦੀ ਲਾਈਨ ਲਈ। ਹੁਣ ਮਕਸਦ ਜ਼ਾਹਰ ਸੀ ਕਿ ਵੀ ਇਹਨਾਂ ਨੇ ਹੁਣ ਇੰਡੀਅਨਸ ਨੇ, ਹਾਲਾਂਕਿ ਇਹ ਨਹੀਂ ਹੈ, ਇਹ ਤਾਂ ਪਹਿਲਾਂ ਤੋਂ ਹੀ ਜਿਹੜਾ ਅਫਗਾਨਿਸਤਾਨ ਦਾ ਜਿਹੜਾ ਏਰੀਆ ਇੱਕ ਤਾਂ ਖੈਬਰ ਪਖਤੂਨਖਵਾ ਰਾਹੀਂ ਬਾਰਡਰ ਲੱਗਦਾ ਉਸ 'ਚ ਵੀ, ਔਰ ਫਿਰ ਈਵਨ ਈਰਾਨ ਦੀ ਧਰਤੀ ਨੂੰ ਵੀ ਇੰਡੀਆ ਨੇ ਇਸਤੇਮਾਲ ਕੀਤਾ ਹੋਇਆ, ਕਿਉਂਕਿ ਜਿਹੜਾ ਕੁਲਭੂਸ਼ਣ ਯਾਦਵ ਇਹਨਾਂ ਦਾ ਫੜਿਆ ਗਿਆ ਸੀ, ਉਹ ਬਲੋਚ ਇਨਸਰਜੈਂਸੀ ਜਿਹੜੀ ਇਹਨਾਂ ਦੀ ਖੜੀ ਕੀਤੀ ਹੋਈ ਹੈ। ਲੇਕਿਨ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਇਹਨਾਂ ਨੇ ਇੰਨੀ ਤੇਜ਼ੀ ਦੇ ਨਾਲ ਦੋਨੋਂ ਫਰੰਟ ਤੇਜ਼ ਕੀਤੇ ਨੇ। ਇੱਕ ਪਾਸੇ ਜਿਹੜਾ ਬਲੋਚਿਸਤਾਨ ਲਿਬਰੇਸ਼ਨ ਆਰਮੀ ਦੇ ਨਾਂ ਥੱਲੇ ਜਿਹੜੇ ਬਲੋਚ ਦਹਿਸ਼ਤਗਰਦ ਨੇ, ਉਹਨਾਂ ਤੋਂ ਵਿਦਨ ਬਲੋਚਿਸਤਾਨ ਕਿਹੜੇ ਇੱਕੋ ਵੇਲੇ ਸਾਈਮਲਟੇਨੀਅਸਲੀ 10-12 ਥਾਵਾਂ 'ਤੇ ਅਟੈਕ ਕਰਵਾਏ, ਬੇਗੁਨਾਹ ਲੋਕਾਂ ਨੂੰ ਮਾਰਿਆ। ਔਰ ਦੂਸਰੇ ਪਾਸੇ ਖੈਬਰ ਪਖਤੂਨਖਵਾ ਦਾ ਜਿਹੜਾ ਹਿੱਸਾ ਲੱਗਦਾ ਪਾਕਿਸਤਾਨ ਦਾ ਅਫਗਾਨ, ਉਸ ਦੇ ਉੱਤੇ ਪਾਕਿਸਤਾਨੀ ਫੌਜ ਔਰ ਉਹਨਾਂ ਦੀ ਪੁਲਿਸ ਔਰ ਜਿਹੜੀਆਂ ਉਹਨਾਂ ਦੀਆਂ ਪੋਸਟਾਂ ਨੇ, ਬਾਰਡਰ ਪੋਸਟ ਜਿਹੜੀਆਂ ਖਾਸ ਤੌਰ 'ਤੇ ਏਜੰਸੀ ਏਰੀਆ ਜਿਹੜਾ ਸੀ ਹੁਣ ਖੈਬਰ ਪਖਤੂਨਖਵਾ ਦਾ ਹਿੱਸਾ ਹੈ। ਔਰ ਇੱਕ ਘਟਨਾ ਜਿਹੜੀ ਬੀਤੀ 19 ਫਰਵਰੀ ਨੂੰ ਹੋਈ, ਜਿਸ ਦੇ ਵਿੱਚ ਬਿਜੌੜ ਜਿਹੜਾ ਖੈਬਰ ਪਖਤੂਨਖਵਾ ਦਾ ਏਰੀਆ, ਉਸ ਦੇ ਵਿੱਚ ਇੱਕ ਸਿਕਿਉਰਿਟੀ ਚੈੱਕ ਪੋਸਟ ਦੇ ਉੱਤੇ ਪੂਰੇ ਅਸਲੇ ਨਾਲ, ਐਕਸਪਲੋਸਿਵ ਨਾਲ ਭਰਿਆ ਹੋਇਆ ਵਹੀਕਲ ਆ ਕੇ ਵੱਜਾ, ਜਿਸ ਦੇ ਵਿੱਚ 11 ਪਾਕਿਸਤਾਨੀ ਫੌਜੀ ਜਿਹੜੇ ਨੇ ਉਹ ਮਾਰੇ ਗਏ। ਹੁਣ ਜ਼ਾਹਰ ਹੈ ਕਿ ਉਹ ਅਫਗਾਨਿਸਤਾਨ ਵੱਲੋਂ ਹੀ ਆਇਆ, ਉੱਥੋਂ ਹੀ, ਔਰ ਉਹੀ ਤਹਿਰੀਕੇ ਤਾਲਿਬਾਨ ਸੋ ਕਾਲਡ ਜਿਹੜੀ ਦਹਿਸ਼ਤਗਰਦ ਜਮਾਤ ਜਿਸ ਨੂੰ ਪੁਸ਼ਤ ਬਣਾਈ ਦਿੱਤੀ ਹੋਈ ਹੈ, ਇਹਨਾਂ ਨੇ ਤਾਲਿਬਾਨ ਰਜੀਮ ਨੇ ਜਿਹੜਾ ਉਹਨਾਂ ਦਾ ਘਰ ਹੈ। ਔਰ ਇਸ ਦੇ ਉੱਤੇ ਪਾਕਿਸਤਾਨ ਨੇ ਆਲਰੇਡੀ ਵੈਸੇ ਤਾਂ ਪਿਛਲੇ ਪੀਰੀਅਡ 'ਚ ਵੀ ਜਦੋਂ ਇਸ ਕਿਸਮ ਦਾ ਹੋਇਆ ਉਹਨਾਂ ਨੇ ਅੰਦਰ ਵੜ ਕੇ ਉਹ ਬੰਬਾਰਡਮੈਂਟ ਵੀ ਕਰਦੇ ਨੇ। ਹਾਲਾਂਕਿ ਜਿਹੜਾ ਤਾਲਿਬਾਨ ਰਜੀਮ ਨੇ ਅਫਗਾਨਿਸਤਾਨ ਦੇ ਕੋਲ ਆਪਣੀ 에ਅਰ ਫੋਰਸ ਨਹੀਂ ਹੈ, ਲੇਕਿਨ ਉਸ ਕਿਸਮ ਦੇ ਮੋਟੀਵੇਸ਼ਨਲ ਮਰਨ ਵਾਲੇ ਲੋਕ ਤਾਂ ਉਹਨਾਂ ਨੇ ਤਿਆਰ ਕੀਤੇ ਜਿਹੜੇ ਇਹ ਖੁਦਕਸ਼ ਹਮਲੇ ਜਾਂ। ਔਰ ਤੁਸੀਂ ਜਦੋਂ ਈਵਨ ਸਿਕਿਉਰਿਟੀ ਰਿੰਗਸ ਵੀ ਬਣਾਉਂਦੇ ਹੋ ਕਿ ਜੀ ਇਹ Z ਸਿਕਿਉਰਿਟੀ ਜਾਂ X ਸਿਕਿਉਰਿਟੀ ਜਾਂ Y ਸਿਕਿਉਰਿਟੀ, ਜਿਹੜਾ ਬੰਦਾ ਮਰਨ ਲਈ ਤਿਆਰ ਹੁੰਦਾ ਉਹਦੇ ਲਈ ਕੋਈ ਸਿਕਿਉਰਿਟੀ ਰਿੰਗ ਨਹੀਂ ਹੁੰਦੀ। ਸਿਕਿਉਰਿਟੀ ਰਿੰਗ ਤਾਂ ਇਸ ਲਈ ਹੁੰਦੀ ਹੈ ਕਿ ਜਦੋਂ ਕਿਸੇ ਨੇ ਅਟੈਕ ਕਰਨਾ ਹੈ ਉਹ ਬਚ ਕੇ ਨਾ ਨਿਕਲੇ, ਉਹ ਇੱਕ ਰਿੰਗ 'ਚ ਫਸ ਜਾਏ ਜਾਂ ਦੂਜੇ। ਜਿਹੜਾ ਮਰਨ ਲਈ ਤਿਆਰ ਹੋ ਕੇ ਆਇਆ ਉਹਦੇ ਲਈ ਕੋਈ ਨਹੀਂ ਹੈ। ਸੋ ਜ਼ਾਹਰ ਹੈ ਕਿ ਵੀ ਜਿਹੜਾ ਵਰਸਟ ਕਿਸਮ ਦੇ ਹਮਲੇ ਨੇ ਉਹ ਭਾਵੇਂ ਤਾਲਿਬਾਨ ਦੇ ਨੇ ਜਾਂ ਬਲੋਚਾਂ ਦੇ ਨੇ, ਉਹ ਤਾਂ ਖੁਦਕੁਸ਼ ਹਮਲੇ ਨੇ। ਲੇਕਿਨ ਤੁਸੀਂ ਜਿੱਥੋਂ ਉਹ ਪੈਦਾ ਹੋ ਰਹੇ ਨੇ, ਜਿਹੜੇ ਐਨਕਰੇਜ ਕਰ ਰਹੇ ਨੇ, ਔਰ ਜ਼ਾਹਰ ਹੈ ਜਿਹੜੇ ਇੰਡੀਆ ਪ੍ਰੋਕਸੀ ਵਾਰ ਲੜ ਰਿਹਾ ਪਾਕਿਸਤਾਨ ਦੇ ਖਿਲਾਫ, ਇਹਨਾਂ ਨੂੰ ਅਫਗਾਨ ਰਜੀਮ ਨੂੰ ਇਸਤੇਮਾਲ ਕਰਕੇ। ਸੋ ਪਾਕਿਸਤਾਨ ਨੇ ਇਸ ਜਿਹੜਾ ਦਹਿਸ਼ਤਗਰਦ ਹਮਲਾ ਬਿਜੌੜ ਦੇ ਵਿੱਚ ਜਿਹਦੇ 'ਚ 11 ਫੌਜੀ ਮਾਰੇ ਗਏ, ਉਸ ਦਾ ਬੜਾ ਸਖਤ ਨੋਟਿਸ ਲਿਆ। ਉਹਨਾਂ ਨੇ ਜਿਹੜਾ ਉਹਨਾਂ ਦਾ ਫੋਰਨ ਆਫਿਸ ਹੈ ਪਾਕਿਸਤਾਨ ਦਾ, ਉਸ ਨੇ ਤਲਬ ਕੀਤਾ ਅਫਗਾਨਿਸਤਾਨੀ ਰਜੀਮ ਨੂੰ ਰਿਪਰੈਜ਼ੈਂਟ ਕਰਨ ਵਾਲੇ ਜਿਹੜਾ ਉਹਨਾਂ ਦੇ ਅਧਿਕਾਰੀ ਨੂੰ, ਔਰ ਉਸ ਨੂੰ ਜਿਹੜਾ ਡਿਪਲੋਮੈਟਿਕ ਲੈਂਗੁਏਜ ਦੇ ਵਿੱਚ ਡਿਮਾਰਸ਼ੇ ਕਿਹਾ ਜਾਂਦਾ, ਡਿਮਾਰਸ਼ੇ ਆਫੀਸ਼ੀਅਲ ਵਰਡ ਹੈ, ਕਿ ਸਖਤ ਵਾਰਨਿੰਗ ਦਿੱਤੀ ਹੈ ਉਹਨਾਂ ਨੇ। ਔਰ ਉਹਦੇ 'ਚ ਉਹਨਾਂ ਨੇ ਇਹ ਕਿਹਾ ਕਿ ਭਾਈ ਅਸੀਂ ਇਹ ਸਟਰੋਂਗੈਸਟ ਵਰਡਸ ਦੇ ਵਿੱਚ ਕੰਡੈਮ ਕਰਦੇ ਹਾਂ ਇਹ ਜਿਹੜਾ ਪਾਕਿਸਤਾਨੀ ਲਾ ਐਨਫੋਰਸਮੈਂਟ ਏਜੰਸੀਜ਼ ਦੀ ਪੋਸਟ ਦੇ ਉੱਤੇ ਹਮਲਾ ਬਿਜੌੜ 'ਚ ਹੋਇਆ। ਔਰ ਇਹਦੇ ਲਈ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਫਿਤਨਾ ਅਲ ਖਵਾਰਾਜੀ, ਜਿਹੜਾ ਇਹ ਲਫ਼ਜ਼ ਫਿਤਨਾ ਜਿਹੜਾ ਇਸਲਾਮਿਕ ਟਰਮੀਨੋਲੋਜੀ 'ਚੋਂ ਹੈ ਕਿ ਜਿਹੜਾ ਬਿਲਕੁਲ ਨੁਕਸਾਨ ਕਰਨ ਵਾਲਾ ਸ਼ਰਾਰਤੀ ਸ਼ੈਤਾਨ ਦੀ ਔਲਾਦ, ਉਹਨਾਂ ਦਾ ਇਹ ਜਿਹੜਾ ਹੈਗਾ ਉਹ ਇਸਤੇਮਾਲ ਕਰਦੇ ਨੇ ਤਹਿਰੀਕੇ ਤਾਲਿਬਾਨ ਦੇ ਲਈ। ਔਰ ਉਹਦੇ 'ਚ ਫੋਰਨ ਆਫਿਸ ਨੇ ਕਿਹਾ ਕਿ ਭਾਈ ਇਹ ਜਿਹੜੀ ਸਾਰੀ ਇਸ ਤਹਿਰੀਕੇ ਤਾਲਿਬਾਨ ਦੀ ਲੀਡਰਸ਼ਿਪ ਹੈ ਇਹ ਤੁਹਾਡੀ ਧਰਤੀ 'ਤੇ ਹੈ, ਉੱਥੋਂ ਆਪਰੇਟ ਕਰਦੀ ਹੈ ਵਿਦਆਊਟ ਜਿਹੜਾ ਕਿਸੇ ਰੁਕਾਵਟ ਦੇ, ਤੁਸੀਂ ਇਸ ਨੂੰ ਐਨਕਰੇਜ ਕਰ ਰਹੇ ਹੋ। ਔਰ ਅਸੀਂ ਤੁਹਾਨੂੰ ਇਹ ਫੇਰ ਵਾਰਨਿੰਗ ਦੇਣਾ ਚਾਹੁੰਦੇ ਹਾਂ ਕਿ ਵੀ ਇਹ ਜੇ ਤੁਸੀਂ
ਇਸ ਦੇ ਉੱਤੇ ਕੋਈ ਕਾਰਵਾਈ ਨਾ ਕੀਤੀ, ਜਿਹੜੀ ਤੁਸੀਂ ਪਾਸਟ 'ਚ ਤੁਹਾਨੂੰ ਇਹ ਕਨਵੇ ਕਰਨ ਦੇ ਬਾਵਜੂਦ ਤੁਸੀਂ ਨਹੀਂ ਕੀਤੀ ਹੋਈ, ਤਾਂ ਫਿਰ ਜਿਹੜਾ ਤੁਹਾਨੂੰ ਇਸ ਦੇ ਕਨਸੀਕੁਐਂਸਿਸ, ਇਸ ਦੇ ਨਤੀਜੇ ਭੁਗਤਣ ਦੇ ਲਈ ਤਿਆਰ ਹੋਣਾ ਹੋਏਗਾ। ਤਿਆਰ ਰਹੋ ਤੁਸੀਂ। ਔਰ ਇਹ ਜਿਹੜਾ ਉਹਨਾਂ ਨੇ ਕਿਹਾ ਕਿ ਜਿਹੜਾ ਅਸੀਂ ਤੁਹਾਨੂੰ ਇਨਫੋਰਮ ਫਿਰ ਕਰਦੇ ਹਾਂ ਕਿ ਵੀ ਰਿਜ਼ਰਵ ਦਾ ਰਾਈਟ ਟੂ ਰਿਸਪੌਂਡ ਐਂਡ eliminate any ਖਵਾਰਜੀ belonging to the group as well as their affiliates wherever they are located to ensure the safety of soldiers, civilians and territorial boundaries। ਕਿ ਅਸੀਂ ਆਪਣੇ ਇਲਾਕੇ ਦੀ ਸੁਰੱਖਿਆ, ਆਪਣੇ ਸਿਵਿਲੀਅਨ ਲੋਕਾਂ ਦੀ ਹਿਫਾਜ਼ਤ ਔਰ ਫੌਜੀਆਂ ਦੇ ਬਚਾਅ ਦੇ ਲਈ ਅਸੀਂ ਜਿਹੜਾ ਇਸ ਦੇ ਉੱਤੇ ਐਕਟ ਕਰਨ ਦਾ ਹੱਕ ਜਿਹੜਾ ਹੈ ਉਹ ਰਾਖਵਾਂ ਰੱਖਦੇ ਹਾਂ। ਸੋ ਜ਼ਾਹਰ ਹੈ ਵੀ ਆਉਣ ਵਾਲੇ ਦਿਨਾਂ 'ਚ ਇਹਨਾਂ ਨੂੰ ਭੰਨਣਾ ਹੀ ਪੈਣਾ ਹੈ। ਇਹ ਮੇਰਾ ਖਿਆਲ ਹੈ ਵੀ ਪਾਕਿਸਤਾਨੀ ਫੌਜ ਦੇ ਜਰਨੈਲ ਵੀ ਚੰਗੀ ਤਰ੍ਹਾਂ ਸਮਝਦੇ ਨੇ, ਔਰ ਜਿਨ੍ਹਾਂ ਨੇ ਇਹ ਸਾਰਾ ਤਜਰਬਾ ਪਾਸਟ ਹਿਸਟਰੀ ਤੋਂ ਦੇਖਿਆ ਹੋਇਆ, ਇਹ ਜਿਹੜੇ ਨੇ ਲਾਤੋਂ ਕੇ ਭੂਤ ਬਾਤੋਂ ਸੇ ਨਹੀਂ ਮਾਨਤੇ। ਔਰ ਜਦੋਂ ਫਿਰ ਪੈਸਾ ਖੁੱਲ੍ਹਾ ਭਾਰਤੀ ਜਿਹੜੀ ਹਕੂਮਤ ਦੇ ਰਹੀ ਹੈ ਔਰ ਉੱਤੇ ਬੈਠੇ ਜਿਹੜੇ ਨੇ ਉਹ ਜਿਹੜੇ ਥੱਲੜੇ ਲੈਵਲ ਦੇ ਆਮ ਗਰੀਬ ਘਰਾਂ ਦੇ ਬੱਚੇ, ਜਿਨ੍ਹਾਂ ਨੂੰ ਉਹ ਬਿਲਕੁਲ ਇੱਕ ਉਹਨਾਂ ਦਾ ਦਿਮਾਗ ਦੇ ਵਿੱਚ ਇੱਕ ਪਾਹ ਚੜਾਈ ਹੋਈ ਹੈ ਕਿ ਜੀ ਇਹ ਤੁਹਾਡੇ ਲਈ ਜੰਨਤ ਦੇ ਦਰਵਾਜ਼ੇ ਖੁੱਲ੍ਹਣਗੇ, ਔਰ ਉਹਨਾਂ ਨੂੰ ਤਾਂ ਇਹੀ ਦੱਸਿਆ ਜਾਂਦਾ ਕਿ ਵੀ ਇਹ ਜੋ ਤੁਸੀਂ ਕਰ ਰਹੇ ਹੋ ਇਹ ਬੜਾ ਪੁੰਨ ਦਾ ਕੰਮ ਹੈ, ਬੜਾ ਸਵਾਬ ਦਾ ਕੰਮ ਹੈ। ਵੀ ਪਹਿਲੀ ਗੱਲ ਤਾਂ ਬੇਗੁਨਾਹ ਨੂੰ ਮਾਰਨਾ ਕਿਹੜਾ ਸਵਾਬ ਹੈ। ਦੂਸਰਾ, ਜੇ ਤੁਸੀਂ ਇਸਲਾਮ 'ਚ ਯਕੀਨ ਰੱਖਦੇ ਹੋ, ਤੁਹਾਡੇ ਬਰਾਦਰ ਨੇ, ਫਿਰ ਥਰਡਲੀ ਤੁਸੀਂ ਕਿਸੇ ਦੇ ਪੈਸੇ ਦੇ ਲਾਲਚ ਦੇ ਵਿੱਚ ਕਰ ਰਹੇ ਹੋ, ਇਹ ਕਿਹੜਾ ਤੁਹਾਨੂੰ ਜੰਨਤ ਤਾਂ ਦੂਰ ਦੀ ਗੱਲ, ਤੁਹਾਡੇ ਲਈ ਤਾਂ ਜਿਹੜੀ ਹੈ ਉਹ ਦੋਜ਼ਖ ਦੀ ਅੱਗ ਤੁਹਾਨੂੰ ਉਡੀਕਦੀ ਹੈ ਕਿ ਵੀ ਤੁਸੀਂ ਜੋ ਕੰਮ ਕਰ ਰਹੇ ਹੋ। ਲੇਕਿਨ ਇੰਡੀਆ ਬਹੁਤ ਗੰਦੀ ਖੇਡ ਖੇਡ ਰਿਹਾ ਔਰ ਇਹਨਾਂ ਨੂੰ ਇਸ ਗੱਲ ਦਾ ਅਹਿਸਾਸ ਨਹੀਂ ਹੈ ਕਿ ਭਾਈ ਜੇ ਇਹੀ ਪਾਰਟ ਅਲਟੀਮੇਟਲੀ ਵਿਦਨ ਇੰਡੀਆ, ਪਾਕਿਸਤਾਨ ਤਾਂ ਵਾਰ ਹਾਰਡਡ ਆਰਮੀ ਹੈ, ਉਹ ਤਾਂ ਆਲਰੇਡੀ ਉਹਨਾਂ ਨੇ ਸੋਵੀਅਤ ਯੂਨੀਅਨ 1979 ਤੋਂ 1999 ਤੱਕ ਬੈਠਾ ਰਿਹਾ, ਨੈਟੋ ਬੈਠੀ ਰਹੀ, ਉਹਨਾਂ ਨੇ ਉਹ ਸਾਰੇ ਚੋਂ ਨਿਕਲ ਜਾਣਾ, ਉਹ ਹੈਂਡਲ ਕਰ ਲੈਣਗੇ। ਪਰ ਇੰਡੀਆ ਦੇ ਉੱਤੇ ਜੇ ਇਹ ਕੁਛ ਵਿਦਨ ਇੰਡੀਆ ਪਾਕਿਸਤਾਨ ਨੇ ਕਰਵਾਉਣਾ ਸ਼ੁਰੂ ਕੀਤਾ ਤੇ ਉੱਥੇ ਤਾਂ ਤੁਸੀਂ ਵੱਟਾ ਮਾਰੋ ਤਾਂ ਅੱਧੇ ਕਮੂ ਡੁੱਬ ਜਾਂਦੇ ਨੇ, ਕੋਈ ਗੰਗਾ 'ਚ ਡੁੱਬ ਜਾਂਦਾ, ਕੋਈ ਦੂਜੇ 'ਚ ਹੋ ਜਾਂਦਾ। ਉੱਥੇ ਤਾਂ ਕੁਰਬਲ ਹੁੰਦੀ ਹੈ। ਔਰ ਹੁਣ ਬੜੇ ਫਖਰ ਨਾਲ ਕਹਿੰਦੇ ਨੇ ਅਸੀਂ 1 ਬਿਲੀਅਨ 500 ਮਿਲੀਅਨ ਹੈ। ਜੇ ਪਾਕਿਸਤਾਨ ਨੇ ਇਹ ਲੈ ਲਿਆ ਕਿ ਭਾਈ ਅਸੀਂ ਵੀ ਤੁਹਾਡੇ ਇਵੇਂ ਹੀ ਕਰਨਾ ਹੈ, ਤਾਂ ਫਿਰ ਇਹਨਾਂ ਦੇ ਲਈ ਜਿਹੜਾ ਉਹ ਸੰਭਲਣਾ ਔਖਾ ਹੋਏਗਾ। ਸੋ ਅਲਟੀਮੇਟਲੀ ਗੱਲ ਇਹ ਨਹੀਂ ਹੈ ਕਿ ਵੀ ਤਾਲਿਬਾਨ ਰਜੀਮ ਕੀ ਕਰ ਰਿਹਾ ਹੈ, ਇਹ ਇਸ ਦੇ ਬਿਹਾਈਂਡ ਉਹ ਇੰਡੀਅਨ ਖੇਡ ਰਹੇ ਨੇ ਔਰ ਪੈਸੇ ਦੀ ਗਰੀਡ ਨੇ ਜਿਹੜਾ ਉਹਨਾਂ ਨੂੰ ਅੰਨ੍ਹਿਆ ਕਰ ਦਿੱਤਾ ਹੈ। ਉਹ ਇਹ ਵੀ ਅਫਗਾਨ ਰਜੀਮ ਜਿਹੜਾ ਤਾਲਿਬਾਨ ਰਜੀਮ ਹੈ ਭੁੱਲ ਗਿਆ ਕਿ ਪਾਕਿਸਤਾਨ ਦੇ ਕਿੰਨੇ ਅਹਿਸਾਨ ਨੇ। ਜੇ ਜਿਹੜੀ ਬੜੀ ਬਹਾਦਰੀ ਦੀਆਂ ਦਾਸਤਾਨਾਂ ਨੇ, ਜੇ ਅਸੀਂ ਸੋਵੀਅਤ ਯੂਨੀਅਨ ਨੂੰ ਹਰਾਇਆ ਸੀ, 6 ਮਿਲੀਅਨ ਅਫਗਾਨਾਂ ਨੂੰ ਕਿਹਨੇ ਸਾਂਭਿਆ, ਔਰ ਉਹ ਸਾਰਾ ਜਿਹੜੀ ਲੜਾਈ ਦੀ ਟ੍ਰੇਨਿੰਗ, ਅਸਲਾ ਦੂਜਾ ਕਿੱਥੋਂ ਆਇਆ। ਸੋ ਪਰ ਕਈ ਵਾਰ ਜਿਹੜਾ ਫੋਕਾ ਗੁਮਾਨ ਹੁੰਦਾ ਹੈ, ਮੈਨੂੰ ਲੱਗਦਾ ਹੈ ਕਿ ਵੀ ਇਹ ਪਾਕਿਸਤਾਨ ਇਹਨਾਂ ਨੂੰ ਸਿੱਧੇ ਕਰੇਗਾ ਚੰਗੀ ਤਰ੍ਹਾਂ। ਬਿਲਕੁਲ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬੜੇ ਰਹਿਣਾ। ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ। ਵਿਸਾਖੀ ਅਤੇ ਖਾਲਸਾ ਸਾਜਨਾ ਦਿਵਸ ਦੀ 327ਵੀਂ ਵਰ੍ਹੇਗੰਢ ਮੌਕੇ ਇੱਕ ਵੱਡਾ ਸਮਾਗਮ ਹੋਣ ਜਾ ਰਿਹਾ ਹੈ। ਵਿਸਾਖੀ ਜੋ ਸਿਰਫ ਤਿਉਹਾਰ ਨਹੀਂ ਸਗੋਂ ਖਾਲਸੇ ਦੀ ਪਹਿਚਾਣ ਅਤੇ ਆਜ਼ਾਦੀ ਦੇ ਐਲਾਨ ਦਾ ਪ੍ਰਤੀਕ ਹੈ। ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ਵਿੱਚ ਕੱਢਿਆ ਜਾਵੇਗਾ ਸਿੱਖ ਫਰੀडम ਮਾਰਚ, ਜਿੱਥੇ ਗੂੰਜੇਗੀ ਸੱਚ ਦੀ ਆਵਾਜ਼ ਅਤੇ ਇਨਸਾਫ ਦੀ ਮੰਗ। ਇਸ ਮੌਕੇ ਵਿਸਾਖੀ ਨੂੰ ਨੈਸ਼ਨਲ ਸਿੱਖ ਡੇ USA ਵਜੋਂ ਮਨਾਇਆ ਜਾਵੇਗਾ। ਤਾਂ ਇਸ ਫਰੀडम ਮਾਰਚ ਦਾ ਹਿੱਸਾ ਬਣਨ ਲਈ ਜ਼ਰੂਰ ਪਹੁੰਚੋ ਜੀ। ਸ਼ਨੀਚਰਵਾਰ 4 ਅਪ੍ਰੈਲ 2026 ਨੂੰ ਵਾਸ਼ਿੰਗਟਨ ਡੀਸੀ ਵਿਖੇ। ਧੰਨਵਾਦ। ਤੁਸੀਂ ਵੇਖ ਰਹੇ ਹੋ TV 84, ਇੱਕ ਅਜਿਹਾ ਚੈਨਲ ਜੋ ਪਾਬੰਦੀਆਂ ਦੇ ਬਾਵਜੂਦ ਵੀ ਸੱਚ ਨੂੰ ਆਧਾਰ ਬਣਾ ਕੇ ਸਿੱਖ ਸੰਘਰਸ਼, ਸਿੱਖ ਨਜ਼ਰੀਏ ਅਤੇ ਕੌਮੀ ਮੁੱਦਿਆਂ ਨੂੰ ਨਿਡਰਤਾ ਨਾਲ ਸਾਹਮਣੇ ਰੱਖਦਾ ਆ ਰਿਹਾ ਹੈ। ਹੁਣ ਇੱਕ ਵਾਰ ਫਿਰ ਭਾਰਤ ਵਿੱਚ TV 84 ਨੂੰ ਰਿਸਟ੍ਰਿਕਟ ਕਰ ਦਿੱਤਾ ਗਿਆ। ਸੱਚ ਨੂੰ ਦਬਾਇਆ ਤਾਂ ਜਾ ਸਕਦਾ ਹੈ ਪਰ ਮਿਟਾਇਆ ਨਹੀਂ। ਅਸੀਂ ਖਾਮੋਸ਼ ਨਹੀਂ ਹੋਏ, ਸਾਡੀ ਆਵਾਜ਼ ਅਜੇ ਵੀ ਜਿਉਂਦੀ ਹੈ। ਭਾਰਤ ਤੋਂ ਬਾਹਰ TV 84 ਅਜੇ ਵੀ ਉਪਲਬਧ ਹੈ ਤੇ ਭਾਰਤ ਵਿੱਚ ਤੁਸੀਂ TV 84 ਦੀ ਵੈਬਸਾਈਟ ਤੇ ਸਾਡੀ ਪੂਰੀ ਰਿਪੋਰਟਿੰਗ, ਵੀਡੀਓਜ਼ ਅਤੇ ਸੱਚੀ ਜਾਣਕਾਰੀ ਵੇਖ ਸਕਦੇ ਹੋ।
ਤਾਂ ਅੱਜ ਹੀ ਜੁੜੋ TV84 ਦੀ ਵੈਬਸਾਈਟ ਦੇ ਨਾਲ, ਸਾਨੂੰ ਸਹਿਯੋਗ ਦਿਓ ਅਤੇ ਸੱਚ ਨਾਲ ਜੁੜੇ ਰਹੋ। TV84 ਸੱਚ ਦੀ ਆਵਾਜ਼। ਵਿਊਅਰਸ ਵੈਲਕਮ ਬੈਕ ਆਵਰ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਨ ਸਿੱਖਾਂ ਨੇ ਅਮਰੀਕਨ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਭਾਰਤ ਤੋਂ ਰॉ ਅਧਿਕਾਰੀ ਵਿਕਾਸ ਯਾਦਵ ਨੂੰ ਐਕਸਟ੍ਰਾਡਾਈਟ ਕਰਕੇ ਅਮਰੀਕਾ ਲਿਆਉਣ ਔਰ ਅਮਰੀਕਾ ਵੱਲੋਂ ਨਿਖਿਲ ਗੁਪਤਾ ਨੂੰ ਟ੍ਰਾਂਸਨੈਸ਼ਨਲ ਰਿਪਰੈਸ਼ਨ ਲਈ ਸਜ਼ਾ ਦਿਵਾਉਣ ਵਿੱਚ ਨਿਭਾਏ ਗਏ ਰੋਲ ਦੀ ਤਾਰੀਫ ਕੀਤੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? देखो इस कोई शक नहीं है कि जिस लैवल के उत्ते अमेरिकन लॉ एनफोर्समेंट एजेंसीज ने वो ड्रग एनफोर्समेंट होए, FBI होए, जस्टिस डिपार्टमेंट, ट्रांसनैशनल रिप्रैशन नाल संबंधित जिहड़ा इन्हां दा महकमा है और अदरवाइज अननोन लोग भी जिन्हां ने इस गल नूं यकीनी बनाया कि निखिल गुप्ता नूं चैकोस्लोवाकिया तो एक्सट्राडाइट करके अमरीका च लिआंदा प्रॉपर जिहड़ा इस दे बावजूद कि लगभग 1.5 साल डिली डैली करके डिले करने की कोशिश की गई, पर इस लैवल की पुख्ता एविडेंस कंक्रीट एविडेंस उन्होंने कंपाइल की जां प्रेजेंट की जज के सामने कि ये इंडियन एजेंसियां रॉ जिन्हां दा ये करिंदा है निखिल गुप्ता, उन्होंने भी लगा कि भी जे ट्रायल दे विच केस गया तो होर भी बहुत सारे भेत खुलणगे। सो उन्होंने जिहड़ी है प्ली बारगेन करके जिहड़ा वो कबूलनामा देण दे विच ही जिहड़ी है वो उसनूं ही बेहतर समझिया और 29 मई नूं उहनूं सज़ा सुनाई जानी है। और इस दे उत्ते जिहड़ा खास तौर ते सारे च ये भी सामने आया जिहड़ा हुण हिस्सा बन गया अदालती रिकॉर्ड दा कि ये जिहड़ा निखिल गुप्ता ये तां वो करिंदा है जिहड़ा इहदा हैंडलर जिहड़ा लफज इंटैलीजेंस एजेंसियां दी लैंग्वेज है वो विकास यादव जिहड़ा राह दा IPS ऑफिसर रैंक दा। और उस रिकॉर्ड च जदों कि इनिशियली ये सारी एविडेंस आ रही सी, कल्ला यही नहीं कि भी वो नैगोशिएट कर रहा है अंडर कवर किलर दे नाल कि जी $1 लाख 15,000 कैश, लेकिन उस दौरान एक कन्वरसेशन दे विच जिहड़ा विकास यादव है और निखिल गुप्ते नूं वो अंदर एक मीटिंग दिखा रहा कि देखो सारे ऑफिशियल बैठे ने, उन्हां च अजीत डोवाल भी होएगा, अमित शाह भी हो सकता, क्योंकि जे ट्रायल च जांदा केस फिर बहुत कुछ सामने होना सी। हुण इस सारे दे चलदिआं सिख ऑर्गेनाइजेशन जिन्हां च खास तौर ते अमेरिकन गुरुद्वारा प्रबंधक कमेटी, सिख कोआर्डिनेशन कमेटी और अमेरिकन सिख कॉकस कमेटी। हुण ज़ाहिर है भाई गुरदेव सिंह नन्नड़ जिहड़े कलामाजू मिशिगन तो उन्होंने एक्टिंग प्रेजिडेंट ने अमेरिकन गुरुद्वारा प्रबंधक कमेटी दे, हिम्मत सिंह कोआर्डीनेटर ने सिख कोआर्डीनेशन कमेटी दे, तो डॉक्टर प्रितपाल सिंह कोआर्डीनेटर ने अमेरिकन सिख कॉकस कमेटी दे। उन्होंने एक पत्र जिहड़ा पॉम बॉन्डी अटॉर्नी जनरल ने यूनाइटेड स्टेट्स के डिपार्टमेंट ऑफ जस्टिस दे विच और मिस्टर टॉड ब्लैंशे डिप्टी अटॉर्नी जनरल यूनाइटेड स्टेट्स दे ने इन्हां नूं लिखिया और नाल दी नाल इस लैटर दीयां कॉपियां जिहड़ियां उन्होंने मार्को रूबियो सैकटरी ऑफ स्टेट और होमलैंड सिक्योरिटी दे सैकटरी और ऑफिस ऑफ डायरैक्टर ऑफ नेशनल इंटैलीजेंस, सेंट्रल इंटैलीजेंस एजेंसी CIA और फैडरल ब्यूरो ऑफ इन्वेस्टिगेशन उन्होंने भी इस दियां कॉपियां भेजियां ने। और मैं इस क्योंकि एक अहमियत वाली गल है इस लैवल के उत्ते थैंक यू भी है, पर नाल दी नाल फरदर ये भी है कि जिहड़ा विकास यादव जिहड़ा मेन बंदा है जिहड़ा इहदा हैंडलर है ऑलरेडी उन्होंने एज ए एब्सकॉन्डर डिकलेयर किया है अमेरिकन FBI ने, उहदा इंटरपोल जिहड़ा है वो वारंट भी है, लेकिन फॉर्मल जिहड़ी मंग है कि भाई उहदी एक्सट्राडिशन दे लई जिहड़ा इंडियन गवर्नमेंट दे कोल प्रॉपरली जिहड़ा है वो इसनूं मूव किया जाए। और उहदे च उन्होंने कहा डियर अटॉर्नी जनरल बॉन्डी एंड डिप्टी अटॉर्नी जनरल ब्लैंशे, वी राइट ऑन बिहाफ ऑफ गुरुद्वाराज अक्रॉस यूनाइटेड स्टेट्स टू थैंक यू फॉर स्विफ्ट एक्शन to recognize that your team prevented an American activist assassination on American soil
and to urge continued work to bring Vikas Yadav and all co-conspirators to justice in an American court. Thank you ਕੀਤਾ ਹੈ ਕਿ ਭਾਈ ਤੁਸੀਂ ਪਰ ਵਿਕਾਸ ਯਾਦਵ ਦੇ ਹੋਰ ਵੀ ਜਿਹੜੇ co-conspirator ਨੇ ਨਹੀਂ, ਕਿਉਂਕਿ ਪਹਿਲੀ ਚ CC1 CC2 co-conspirator ਦੇ ਤੌਰ ਤੇ ਸੀ। Under President Trump, murder for hire plots and intimidation of American citizens by foreign governments will come to an end. ये President Trump की तारीफ है। ਅੱਛਾ Gupta's guilty plea is a necessary first step, not a finish line. कि ये एक पहला कदम है, ਇਹਦੇ ਨਾਲ कहानी मुक्की नहीं। Thank you, your swift work। ਉਹਦੇ 'ਚ ਫਿਰ ਉਹਨਾਂ ਨੇ बैकग्राउंड ਦਿੱਤੀ ਹੈ ਕਿ ਵੀ ਨਿਖਿਲ ਗੁਪਤਾ ਨੇ ਜਿਹੜਾ ਇਹ ਕਬੂਲਨਾਮਾ ਲਿਆ ਹੈ, ਥੈਂਕ ਯੂ ਕੀਤਾ ਹੈ। ਯੂਰ ਸਵਿਫਟ ਵਰਕ ਮੇਡ ਦਾ ਪਬਲਿਕ ਸੇਫਰ ਐਂਡ ਰੀਅਫਰਮਡ ਕੋਰ ਅਮੈਰੀਕਨ ਪ੍ਰਿੰਸੀਪਲ ਦਾ ਲਾਅ ਪ੍ਰੋਟੈਕਟਸ ਪੀਪਲ ਇਨ ਦਿਸ ਕੰਟਰੀ ਰਿਗਾਰਡਲੈਸ ਆਫ ਹੂ ਥ੍ਰੈਟਨਸ them ਕਿ ਇਹ ਜਿਹੜਾ ਕੋਰ ਹੈ ਇਸ ਮੁਲਕ ਦਾ ਉਸ ਦੀ ਹਿਫਾਜ਼ਤ ਕੀਤੀ ਹੈ ਤੁਸੀਂ। ਅੱਛਾ You have saved lives. Stopping a planned killing in New York City prevented an assassination on American soil and sent a clear message that United States will defend its people. ਕਿ ਇਸ ਨੂੰ ਰੋਕਣਾ, ਇਸ ਪਲਾਟ ਨੂੰ ਐਗਜ਼ੀਕਿਊਟ ਨਾ ਹੋਣ ਦੇਣਾ, ਇਹ ਮੈਸੇਜ ਦਿੱਤਾ ਹੈ ਕਿ ਭਾਈ ਤੁਸੀਂ ਇਵੇਂ ਅਮਰੀਕਨ ਸੋਇਲ ਤੇ ਨਹੀਂ ਕਰ ਸਕਦੇ ਔਰ ਅਮਰੀਕਾ ਆਪਣੇ ਸਿਟੀਜ਼ਨਸ ਨੂੰ ਪ੍ਰੋਟੈਕਟ ਕਰੇਗਾ। More needs to be done. Gupta's guilty plea is a necessary first step, not a finish line. The inquiry must continue until Vikas Yadav and every co-conspirators face justice in an American court. We respectfully request 3 concrete steps. 3 ਉਹਨਾਂ ਨੇ ਆਇਡੈਂਟੀਫਾਈ ਕੀਤੇ ਨੇ ਸਿੱਖ ਜਥੇਬੰਦੀਆਂ ਨੇ ਵੀ ਇਹ ਤੁਹਾਨੂੰ ਫਸਟ pursue full accountability up the chain. Continue the investigation and charging decisions beyond Mr. Gupta to include Mr. Yadav and any other coordinators, funders, international or others tied to this plot. ਕਿ ਭਾਈ ਇਹ ਅਜੇ ਤਾਂ ਜਿਹਨੂੰ ਕਹਿੰਦੇ ਨੇ ਘੋੜੇ 'ਚੋਂ ਪੌਣੀ ਛੋਈ ਹੈ, ਪੂਰੀ ਅਕਾਊਂਟੇਬਿਲਿਟੀ ਹੋਏ, ਪੂਰੀ ਇਨਵੈਸਟੀਗੇਸ਼ਨ ਹੋਏ ਤਾਂ ਕਿ ਗੁਪਤਾ ਤੋਂ ਔਰ ਯਾਦਵ ਤੋਂ ਇਲਾਵਾ ਵੀ ਜਿਹੜੇ ਕੋਆਰਡੀਨੇਟਰ ਉੱਥੇ ਬੈਠੇ ਨੇ, ਇੱਥੇ ਉਹਨਾਂ ਦੇ ਫੰਡਰ ਨੇ ਜਾਂ ਇੱਥੇ ਉਹਨਾਂ ਦੇ ਹਮਾਇਤੀ ਨੇ, ਉਹ ਸਾਰਾ ਜਿਹੜਾ ਉਹਨਾਂ ਨੂੰ ਐਕਸਪੋਜ਼ ਕੀਤਾ ਜਾਏ। ਨੰਬਰ 2, use every lawful tool to secure Mr. Yadav's appearance in US court. ਕਿ ਵੀ ਜਿਹੜਾ ਵੀ ਕਾਨੂੰਨੀ ਤੌਰ ਤਰੀਕੇ ਜ਼ਾਹਰ ਹੈ, ਪਹਿਲਾਂ ਤਾਂ ਐਕਸਟ੍ਰੈਡੀਸ਼ਨ ਹੈ, ਫਿਰ ਟਰਾਇਲ ਹੈ, ਉਹਨੂੰ ਲਿਆਂਦਾ ਜਾਏ। Prioritize arrest, extradition or other lawful means to bring Mr. Yadav before an American judge and keep Congress appropriately briefed on obstacles that require policy support. ਕਿਉਂਕਿ law enforcement ਨੇ ਐਕਸਟ੍ਰੈਡੀਸ਼ਨ ਕਰਨੀ ਹੈ, ਪਰ ਕਾਂਗਰਸ ਨੂੰ ਵੀ ਤੁਸੀਂ ਜਿਹੜਾ ਇਨਫੋਰਮਡ ਰੱਖੋ ਕਿ ਕਿਹੜੀਆਂ ਰੁਕਾਵਟਾਂ ਇੰਡੀਅਨ ਸਿਸਟਮ ਖੜਾ ਕਰ ਰਿਹਾ। ਆਲਰੇਡੀ ਉਹਨਾਂ ਨੇ ਇਹ ਕੀਤਾ ਵੀ ਯਾਦਵ ਦੇ ਉੱਤੇ ਕੇਸ ਪਾਇਆ ਹੋਇਆ ਜੀ, ਉਹਨੇ ਫਲਾਣਾ ਕੀਤਾ, ਹਾਲਾਂਕਿ ਉਹਦੀ ਜ਼ਮਾਨਤ ਹੋ ਗਈ ਹੋਈ ਹੈ, ਉਹਦੇ ਤੇ ਕਿੱਥੇ ਰਹਿ ਰਿਹਾ ਕੋਈ ਪਤਾ ਨਹੀਂ ਹੈ ਔਰ ਉਹ ਉਹਨੂੰ ਨਹੀਂ ਆਉਣ ਦੇਣਗੇ। ਲੇਕਿਨ ਇਹ ਇਹਨਾਂ ਦੇ ਉੱਤੇ ਪ੍ਰੈਸ ਕਰਨਾ ਬਣਦਾ ਵੀ ਉਹਨੂੰ ਲਿਆਓ, ਕਿਉਂਕਿ ਮੇਨ ਤਾਂ ਜਿਹੜਾ ਪਲਾਟ ਤਾਂ ਉੱਥੇ ਹੋਇਆ। ਥਰਡ, ਪ੍ਰੋਟੈਕਟ ਕਮਿਊਨਿਟੀਜ਼ ਫਰੋਮ ਫੋਲੋ ਔਨ ਥ੍ਰੈਟਸ ਕਿ ਵੀ ਇਹ ਕਹਾਣੀ ਮੁੱਕੀ ਨਹੀਂ ਹੈ, ਇੱਥੇ ਅਜੇ ਵੀ ਜਿਹੜੇ ਡਿਊਟੀ ਟੂ ਵਾਰ ਨੋਟਿਸ ਨੇ ਔਰ ਜਿਵੇਂ ਥ੍ਰੈਟ ਹੈ ਉਹ ਸਿਕਿਉਰਿਟੀ ਦੇ ਇਸ਼ੂ ਦੇ ਉੱਤੇ। ਵੀ ਆਰ ਥੈਂਕਫੁਲ ਫॉर योर ਡਿਊਟੀ ਟੂ ਵਾਰਨ ਅਲਰਟਸ। Please expand guidance and outreach to at-risk communities and local law enforcement about foreign-directed intimidation, including steps to report threats and preserve evidence for prosecution. ਇਹ ਬਹੁਤ ਇੰਪੋਰਟੈਂਟ ਹੈ ਕਿ ਭਾਈ ਅਸੀਂ ਤੁਸੀਂ ਡਿਊਟੀ ਟੂ ਵਾਰ ਨੋਟਿਸ ਦਿੱਤੇ, ਜ਼ਾਹਰ ਹੈ 6 ਤੋਂ ਜ਼ਿਆਦਾ ਨੂੰ ਤਾਂ ਮੈਂ ਜਾਣਦਾ ਜਿਨ੍ਹਾਂ ਨੂੰ ਮਿਲੇ, ਆਈ ਵਾਜ਼ ਵਨ ਆਫ ਦੈਮ ਕਿ ਵੀ ਤੁਸੀਂ ਸਾਨੂੰ ਵਾਰਨ ਕੀਤਾ, ਪਰ ਇਸ ਗੱਲ ਨੂੰ ਯਕੀਨੀ ਬਣਾਓ ਕਿ ਭਾਈ ਜਿਹੜੀਆਂ ਕਮਿਊਨਿਟੀਜ਼ ਐਟ ਰਿਸਕ ਨੇ, ਕਿਉਂਕਿ ਆਲਰੇਡੀ ਸਿੱਖਾਂ ਦੇ ਮੁੱਦੇ ਦੇ ਉੱਤੇ US ਕਾਂਗਰਸ ਦੇ ਵਿੱਚ ਜਿਹੜਾ ਆਲਰੇਡੀ ਲੈਜਿਸਲੇਸ਼ਨ ਹੈ ਇਸ ਦੇ ਉੱਤੇ ਵੀ ਇਹ ਗੱਲ ਕੀਤੀ ਹੈ ਕਿ ਭਾਈ ਜਿਹੜਾ ਉਸ ਨੂੰ ਉਹਨਾਂ ਨੂੰ ਤੁਸੀਂ ਜਿਹੜਾ ਪਲੀਜ਼ ਐਕਸਪੈਂਡ ਗਾਈਡੈਂਸ ਐਂਡ ਆਊਟਰੀਚ to at-risk communities and local law enforcement
about foreign directed intimidation, including steps to report threats and preserve evidence for prosecution। कि ਜਿਹੜੀਆਂ threats ਨੇ और फिर ये as a evidence, और अखीर च उन्होंने कहा we close where we began, कि जिथों ਅਸੀਂ ਸ਼ੁਰੂ ਕੀਤਾ ਉੱਥੇ ਹੀ ਅਸੀਂ ਗੱਲ ਮੁਕਾਉਂਦੇ ਹਾਂ। Gupta's guilty plea is a necessary first step, not a finish line. The inquiry must continue until Vikas Yadav and every co-conspirator faces justice in an American court। कि ਜਦੋਂ ਤੱਕ ਵਿਕਾਸ ਯਾਦਵ ਔਰ ਉਹਦੇ ਸਾਰੇ ਜਿਹੜੇ ਸਹਿ ਸਾਜ਼ਿਸ਼ੀ ਨੇ ਉਹਨਾਂ ਨੂੰ ਅਮਰੀਕਾ ਦੀਆਂ ਅਦਾਲਤਾਂ ਦੇ ਵਿੱਚ ਖੜੇ ਕਰਕੇ ਸਜ਼ਾ ਨਹੀਂ ਦਿੱਤੀ ਜਾਂਦੀ, ਕਹਾਣੀ ਓਵਰ ਨਹੀਂ ਹੋਣੀ। ਵੀ ਸਟੈਂਡ ਰੈਡੀ ਟੂ ਸਪੋਰਟ ਲਾਫੁਲ ਐਫਰਟਸ that keep all Americans safe on American soil। ਕਿ ਅਸੀਂ ਪੂਰੀ ਹਮਾਇਤ ਕਰਦੇ ਹਾਂ ਔਰ ਕਿਸੇ ਵੀ ਕਿਸਮ ਦੀ ਅਸਿਸਟੈਂਸ ਲਈ ਤਿਆਰ ਹੈ ਤਾਂ ਕਿ ਅਮਰੀਕਨਸ ਜਿਹੜੇ ਨੇ ਅਮਰੀਕਾ ਦੀ ਧਰਤੀ ਦੇ ਉੱਤੇ ਸੁਰੱਖਿਅਤ ਹੋਣ। ਥੱਲੇ ਫਿਰ ਦਸਤਖਤ ਨੇ ਭਾਈ ਗੁਰਦੇਵ ਸਿੰਘ, ਹਿੰਮਤ ਸਿੰਘ, ਡਾਕਟਰ ਪ੍ਰਿਤਪਾਲ ਸਿੰਘ ਹੋਰਾਂ ਦੇ। ਸੋ ਅਸੀਂ ਸਮਝਦੇ ਹਾਂ ਕਿ ਇਹ ਬੜਾ ਐਪਰੋਪਰੀਏਟ ਰਾਈਟ ਅਪ ਹੈ, ਕਿਉਂਕਿ ਬਹੁਤ ਵਾਰ ਇਹ ਹੁੰਦਾ ਹੈ ਜੀ ਜਿੰਨਾ ਕੁ ਹੋਇਆ ਜਿੱਤ ਗਏ, ਪਰ ਅਜੇ ਇਹ ਸ਼ੁਰੂਆਤ ਹੈ। ਇਸ ਦੇ ਪਿੱਛੇ ਲੁਕਿਆ ਹੋਇਆ ਪੂਰਾ ਇਹ ਜਿਹੜਾ ਕਿਲਰ ਟੋਲਾ ਹੈ ਮੋਦੀ, ਅਮਿਤ ਸ਼ਾਹ, ਅਜੀਤ ਡੋਵਾਲ ਦਾ, ਇਹ ਅਮਰੀਕਾ ਦੀਆਂ ਅਦਾਲਤਾਂ ਦੇ ਵਿੱਚ ਇਹਨਾਂ ਨੂੰ ਨੰਗਿਆ ਕੀਤਾ ਜਾਣਾ ਔਰ ਸਜ਼ਾ ਯਾਫਤਾ ਕੀਤਾ ਜਾਣਾ ਬੜਾ ਜ਼ਰੂਰੀ ਹੈ। ਜੀ ਰਾਜਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਆਪਾਂ ਜਿਹੜੇ ਵਿਊਜ਼ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸੋਹਨਮਾਲ ਜੀ ਸਾਡੇ ਪਹਿਲੇ ਵਿਊਅਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਔਰ ਜਤਿੰਦਰ ਸਿੰਘ ਜੀ ਵੀ, ਫਿਰ ਇਸੇ ਤਰ੍ਹਾਂ ਨੀਰਜ ਸਿੰਘ ਜੀ ਵੀ, ਨੀਰਾ ਸਿੰਘ ਜੀ ਵੀ, ਐਂਡ ਫਿਰ ਇਸੇ ਤਰ੍ਹਾਂ ਸਾਡੇ ਕੋਲ ਖਾਲਿਸਤਾਨੀ ਫੌਜੀ ਜੀ ਵੀ, ਔਰ ਟੋਨੀ ਢੀਂਡਸਾ ਜੀ ਵੀ, ਸੁਖਜੀਵਨ ਬੱਚੂ ਜੀ ਵੀ, ਗੁਸਕਿਆ ਜੀ ਵੀ, ਔਰ ਵੈਜੀ ਗ੍ਰੇ ਜੀ भी। ये कहते हैं कि डॉक्टर साहब सोशल मीडिया होने की वजह से जल्दी पता चल जाएगा कि ये रॉबर्ट कुत्ता मेड इन चाइना था। जब सोशल मीडिया नहीं था तो कितने मुल्कों की चोरियों पर अपना लेबल लगाया। हाँ, पेटेंट लॉ अमरीका ਦੇ ਨਾਲ ਜਿਹੜੇ ਵੱਡੇ ਡਿਫਰੈਂਸਿਸ ਇੰਡੀਆ ਦੇ ਰਹੇ, ਹਮੇਸ਼ਾ ਕਹਿੰਦੇ ਰਹੇ ਇੱਥੇ ਦਾ ਪੇਟੈਂਟ ਹੁੰਦਾ ਸੀ ਉਹ ਝੂਠਾ ਲਾ ਕੇ ਮੇਡ ਇਨ ਇੰਡੀਆ ਬਣਾਇਆ ਹੁੰਦਾ ਸੀ। ਬਿਲਕੁਲ। ਅਮਰਜੀਤ ਸੈਣੀ ਜੀ ਵੀ ਔਰ ਸਾਜਿਦ ਜਾਵੇਦ ਜੀ ਸਨ ਜਿਹੜੇ ਨੇ ਉਹ ਦੇਖ ਰਹੇ ਨੇ ਕਤਰ ਤੋਂ, ਕਹਿੰਦੇ ਐਕਸਲੈਂਟ ਡਾਕਟਰ ਸਾਹਿਬ, ਐਕਸਲੈਂਟ ਐਨਾਲਿਸਿਸ। ਬਹੁਤ ਸ਼ੁਕਰੀਆ ਸਾਜਿਦ ਜੀ। ਔਰ ਫਿਰ ਕਹਿੰਦੇ ਨੇ ਕਿ मे अल्लाह गिव आज़ादी टू खालिस्तान एंड कश्मीर। और फिर मीका जी भी, और मीका जी कहते द लास्ट होप, आखिरी शर्तों पाकिस्तानी आर्मी और पाकिस्तानी नेशन ऑल मुस्लिम कंट्रीज स्पेशली इंडियन मुस्लिम और इंडियन मिनोरिटी टेक इट इजी गाइज और बेबीज। और फिर इसी तरह साढ़े को वाजी गरे जी कहते हैं कि डॉक्टर साहब 150 करोड़ लोगों का मुल्क की यूनिवर्सिटी की प्रोफेसर ने जो बेशर्मी से झूठ बोला, गोदी मीडिया नंबर 1 झूठा, हर तारीफ ਜਿਹੜੀ ਹੈ ਝੂਠ ਹੀ ਝੂਠ ਹੈ। ਔਰ ਉਹ ਜਿਹੜੀ ਸੋ ਕਾਲਡ ਯੂਨੀਵਰਸਿਟੀ ਹੈ ਉਹ RSS ਦਾ ਹੀ ਫੇਸ ਹੈ ਔਰ ਉਹਨਾਂ ਤੋਂ ਹੀ ਉਹਨਾਂ ਨੇ ਇਸੇ ਯੂਨੀਵਰਸਿਟੀ ਤੋਂ ਰਿਸਰਚ ਕਰਵਾਈ। ਜਦੋਂ ਮੋਦੀ ਨੇ ਕੋਵਿਡ-19 ਦੇ ਵੇਲੇ ਕਿਹਾ ਵੀ ਥਾਲੀਆਂ ਵਜਾਓ ਸਾਰੇ, ਤਾਂ ਇਹਨਾਂ ਨੇ ਉਹਦੀ ਰਿਸਰਚਰ ਤੋਂ ਇਹ ਕਨਕਲੂਡ ਕਰਾਇਆ ਕਿ ਜਦੋਂ ਥਾਲੀ ਵੱਜਦੀ ਹੈ ਉਹਦੀ ਜਿਹੜੀ ਐਕੋ ਹੁੰਦੀ ਹੈ ਉਹ ਜਦੋਂ ਜਾਂਦੀ ਉਹ ਵਾਇਰਸ ਨੂੰ ਕਿਵੇਂ ਭਜਾਉਂਦੀ ਹੈ। ਸੋ ਇਸ ਲੈਵਲ ਦਾ ਇਹਨਾਂ ਦਾ ਕੰਮ ਹੈ। ਇਸ ਵਾਰ ਤਾਂ ਉਹ ਕਹਿੰਦੇ ਨੇ ਵੀ ਰੰਗੇ ਹੱਥੀ ਫੜੇ ਗਏ। ਬਿਲਕੁਲ। ਸਿੰਘ ਜੀ ਕਹਿੰਦੇ ਨੇ ਕਿ ਬਾਬਾ ਜੀ ਆਪਣਾ ਖਿਆਲ ਰੱਖਿਆ ਕਰੋ, ਰੱਬ ਲੰਬੀ ਉਮਰ ਦੇਵੇ। ਅਸੀਂ ਤੁਹਾਨੂੰ ਖਾਲਿਸਤਾਨ ਦਾ ਡਿਫੈਂਸ ਮਿਨਿਸਟਰ ਦੇਖਣਾ ਚਾਹੁੰਦੇ ਹਾਂ। ਖਾਲਿਸਤਾਨ ਜ਼ਿੰਦਾਬਾਦ। ਨਹੀਂ, ਇਹ ਪਹਿਲੀ ਗੱਲ ਤਾਂ ਤੁਹਾਡਾ ਸ਼ੁਕਰਾਨਾ ਵੀ ਤੁਸੀਂ ਇੰਨਾ ਪਿਆਰ ਕਰਦੇ ਹੋ। ਅਸੀਂ ਤਾਂ ਖਾਦਮ ਹੈ, ਸੇਵਾਦਾਰ ਹੈ ਔਰ ਤੁਹਾਡੇ ਵਰਗੇ ਵੀਰ ਜਦੋਂ ਅਰਦਾਸ ਕਰਦੇ ਨੇ ਔਰ ਅਲਟੀਮੇਟਲੀ ਗੁਰੂ ਦੀ ਰਹਿਮਤ ਦੇ ਨਾਲ ਕੌਮ ਦਾ ਘਰ ਬਣੇਗਾ, ਉੱਥੇ ਜਿਹੜੇ ਖਲੋਣ ਵਾਲੇ ਲੜਨ ਵਾਲੇ ਨੇ ਉਹਨਾਂ ਦਾ ਹੱਕ ਹੈ। ਅਸੀਂ ਤਾਂ ਫਿਰ ਇੱਕ ਫਕੀਰਾਂ ਵਾਂਗ ਜਿਹੜਾ ਹੈ ਉਹ ਉਹਨਾਂ ਦੇ ਲਈ ਕੰਮ ਕਰਾਂਗੇ। ਸੋ ਬਾਕੀ ਤੁਹਾਡਾ ਸ਼ੁਕਰੀਆ। और बसरा जी भी, और इसी तरह वहीद मुराद जी भी, और नासर चौधरी जी कहते डॉक्टर साहब इज एन इंटेलेक्चुअल एंड विजनरी कहते खालिस्तानी लीडर। और फिर शुक्रिया ਭਾਈਜਾਨ। ਹਾਂਜੀ, ਫਿਰ ਗੁਸਕੇ ਜਿਹੜੇ ਨੇ ਉਹ ਨਾਸਰ ਉਹਨਾਂ ਨੂੰ ਕਹਿੰਦੇ ਨਾਸਰ ਚੌਧਰੀ ਹੋਰਾਂ ਨੂੰ ਕਿ ਤੁਸੀਂ ਜਿਹੜੀ ਹੈ ਇੰਗਲਿਸ਼ ਜਿਹੜੀ ਹੈ ਵਰਜਨ ਵੀ ਕਹਿੰਦੇ ਲਿਖਿਆ ਕਰੋ ਜਿਹੜਾ ਤੁਸੀਂ ਉਰਦੂ ਦਾ। ਫਿਰ ਉਹਨਾਂ ਨੇ ਲਿਖਿਆ ਹੈ ਕਿ ਹਾਂਜੀ ਕਿ ਜਿਹੜੀ ਉਪਰੋਕਤ ਟਿੱਪਣੀ ਵਿੱਚ ਗੁਰਮੁਖੀ ਵਿੱਚ ਜੋ ਲਿਖਿਆ ਹੈ ਉਹ ਪਾਕਿਸਤਾਨੀ ਦਰਸ਼ਕਾਂ ਲਈ ਉਰਦੂ ਵਿੱਚ ਲਿਖਿਆ ਹੈ।
ਮੈਨੂੰ ਇਹ ਵੀ ਪਤਾ ਹੈ ਕਿ ਖਾਲਿਸਤਾਨੀ ਬਜ਼ੁਰਗ ਉਰਦੂ ਜਾਣਦੇ ਨੇ ਔਰ ਰਣਜੋਤ ਸਿੰਘ ਜੀ ਵੀ ਔਰ ਗੁਸਕੇ ਜੀ ਵੀ ਥੈਂਕਸ ਕਰਦੇ ਨੇ ਔਰ ਫਿਰ ਸਾਡੇ ਕੋਲ TC ਵੀ ਹੈ, ਉਹ ਵੀ ਸਾਨੂੰ ਫਤਿਹ ਬੁਲਾਉਂਦੇ ਨੇ ਔਰ ਸਾਜਦ ਮਾਨ ਜਿਹੜੇ ਨੇ ਸਾਨੂੰ ਵੀ ਖਾਲਿਸਤਾਨ ਜ਼ਿੰਦਾਬਾਦ ਕਹਿੰਦੇ ਨੇ। ਸਭ ਦਾ ਬਹੁਤ ਬਹੁਤ ਸ਼ੁਕਰੀਆ। ਹਾਂਜੀ, ਅਸੀਂ ਇਹ ਦੱਸ ਦਈਏ ਵੀ ਅੱਜ ਕੱਲ੍ਹ ਸਾਡੇ ਵਿਊਅਰਸ ਵੀ 2 ਖੈਮਿਆਂ 'ਚ ਵੰਡੇ ਹੋਏ ਨੇ, ਕਿਉਂਕਿ ਜਿਸ ਲੈਵਲ ਦਾ ਐਲਗੋਰਿਜ਼ਮ ਇਹਨਾਂ ਨੇ YouTube ਵਾਲਿਆਂ ਨੇ ਕੀਤਾ ਹੈ, ਬਹੁਤ ਸਾਰੇ ਸਾਡੇ ਇਸ ਚੈਨਲ ਨੂੰ ਸਰਚ ਕਰਕੇ ਵੀ ਨਹੀਂ ਲੱਭ ਸਕਦੇ। ਇੰਡੀਆ 'ਚ ਤਾਂ ਬਲੌਕ ਕੀਤਾ ਹੀ ਹੈ YouTube ਸਟਰੀਮ ਨੂੰ, ਔਰ ਇਸੇ ਲਈ ਅਸੀਂ ਪੈਰਲਲ TV 84 USA ਚੈਨਲ ਵੀ ਫਲੋਟ ਕੀਤਾ ਹੈ, ਜਿਹਦੇ 'ਤੇ ਕਾਫੀ ਵਿਊਅਰ ਆਉਂਦੇ ਨੇ। ਹਾਲਾਂਕਿ ਇਹਦੇ ਨਾਲ ਸਾਨੂੰ ਨੁਕਸਾਨ ਤਾਂ ਇਹ ਹੁੰਦਾ ਹੈ ਕਿ ਜਿਹੜਾ ਸਾਡਾ ਮੇਨ ਚੈਨਲ ਹੈ ਉਸ ਦੀ ਵਿਊਅਰਸ਼ਿਪ ਕਾਫੀ ਥੱਲੇ ਚਲੀ ਜਾਂਦੀ ਹੈ, ਲੇਕਿਨ ਕਿਉਂਕਿ ਇਹ ਸਾਈਮਲਟੇਨੀਅਸਲੀ ਸਾਡੀ ਫੀਡ ਉਹਦੇ 'ਤੇ ਵੀ ਜਾ ਰਹੀ ਹੈ, ਉਸ ਦੇ ਉੱਤੇ ਵੀ ਜਿਹੜੇ ਵੀਰਾਂ ਨੇ ਆਪਣੇ ਕਮੈਂਟ ਕੀਤੇ ਨੇ। ਬਲਜੀਤ ਵੜੈਚ ਉਹਨਾਂ ਨੇ ਫਤਿਹ ਬੁਲਾਈ ਹੈ, ਹਰਮਨ ਪੰਨੂ ਖਾਲਿਸਤਾਨ ਜ਼ਿੰਦਾਬਾਦ, ਧਰਮ ਸਿੰਘ ਭੈਣ ਜੀ, ਕੁਲਦੀਪ ਕੌਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ, ਖਾਲਿਸਤਾਨ ਜ਼ਿੰਦਾਬਾਦ, ਗਜਿੰਦਰ ਪੁਰੇਵਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਫਿਰ ਬਲਵੀਰ ਸਿੰਘ, ਸਤਨਾਮ ਸਿੰਘ, ਇੰਦਰਜੀਤ ਸਿੰਘ, ਆਲ ਅਬਾਊਟ ਟਰੂਥ ਐਂਡ ਸਿੱਖਿਜ਼ਮ ਉਹਨਾਂ ਨੇ ਵੀ ਫਤਿਹ ਬੁਲਾਈ ਹੈ, ਗੁਰਜੀਤ ਸਿੰਘ ਖਾਲਸਾ, ਨਾਸਰ ਚੌਧਰੀ ਉਹਨਾਂ ਨੇ ਇੱਧਰ ਵੀ ਲਿਖਿਆ ਕਮੈਂਟ और वही जो उन्होंने तारीफ़ से लफ्ज़ किया, बहुत बहुत शुक्रिया नासिर जी। और गुरविंदर सिंह मान फतेह और राजविंदर कौर उन्होंने ਤੁਹਾਨੂੰ ਵੀ ਮੈਨੂੰ ਵੀ ਫਤਿਹ ਬੁਲਾਈ ਹੈ ਔਰ ਅਸੀਂ ਸਾਰਿਆਂ ਦਾ ਹੀ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ ਹੈ। ਤੁਸੀਂ ਆਪਣਾ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOSHVERI ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁੱਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV 84 ਕਰਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।